ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਔਰ ਜਮਾਤ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰ ਸਿੰਘ ਜੀ ਸਟੂਡੀਓ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇਸ਼ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 29 ਜਨਵਰੀ 2026 16 ਮਾਘ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਹਾਂ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਟਨ ਕੇਬਲ, ਬਰਕਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਉਸ ਤੋਂ ਬਾਅਦ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਅਮਰੀਕਨ ਐਂਡੋਮੈਂਟ ਫਾਊਂਡੇਸ਼ਨ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਦੀ ਜਿਹੜੀ ਹੈ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਟਰੰਪ ਵੱਲੋਂ ਗਜ਼ਾ ਸਮੇਤ ਦੁਨੀਆ ਭਰ ਵਿੱਚ ਅੱਡ ਮਾਰੂ ਝਗੜਿਆਂ ਦੇ ਖਾਤਮੇ ਲਈ ਬੋਰਡ ਆਫ ਪੀਸ ਦਾ ਗਠਨ ਕੀਤਾ ਗਿਆ ਹੈ। ਇਸ ਦੀ ਪੱਕੀ ਮੈਂਬਰਸ਼ਿਪ ਲਈ $1 ਬਿਲੀਅਨ ਦੀ ਫੀਸ ਜਿਹੜੀ ਹੈ ਉਹ ਰੱਖੀ ਗਈ ਹੈ। ਅੱਜ 6 ਫॉर ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਵੱਲੋਂ ਕਰਾਚੀ ਪ੍ਰੈਸ ਕਲੱਬ ਨੂੰ ਸੰਬੋਧਨ ਕਰਦਿਆਂ ਪ੍ਰੈਜ਼ੀਡੈਂਟ ਟਰੰਪ ਨੂੰ ਇਹ ਪੇਸ਼ਕਸ਼ ਕੀਤੀ ਗਈ ਹੈ ਕਿ ਜੇ ਟਰੰਪ ਭਾਰਤੀ ਕਬਜ਼ੇ ਵਾਲੇ ਪੰਜਾਬ ਵਿੱਚ ਖਾਲਿਸਤਾਨ ਰੈਫਰੈਂਡਮ ਲਈ ਭਾਰਤ ਸਰਕਾਰ ਨੂੰ ਪ੍ਰੇਰਿਤ ਕਰੇ ਤਾਂ 6 ਫॉर ਜਸਟਿਸ $1 ਬਿਲੀਅਨ ਅਦਾ ਕਰਕੇ ਬੋਰਡ ਆਫ ਪੀਸ ਦਾ ਮੈਂਬਰ ਬਣਨ ਨੂੰ ਤਿਆਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਅਮਰੀਕਨ ਐਂਡੋਮੈਂਟ ਫਾਊਂਡੇਸ਼ਨ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਔਰ ਸਾਲ ਐਂਡ ਤੇ ਪਿਛਲੇ ਕਈ ਸਾਲਾਂ ਤੋਂ ਕਾਫੀ ਲਿਬਰਲੀ ਇਹ ਟੀਵੀ 84 ਨੂੰ ਸਪੋਰਟ ਕਰਦੇ ਨੇ। ਇਹ ਸਮਝਦੇ ਨੇ ਕਿ ਵੀ ਅਸੀਂ ਲੋਨ ਵੁਲਫ ਵਾਂਗ, ਇਹ ਟਰਮ ਉਹਨਾਂ ਦੇ ਜਿਹੜੇ ਫਾਊਂਡਰ ਨੇ ਉਹ ਇਸਤੇਮਾਲ ਕਰਦੇ ਹੁੰਦੇ ਨੇ ਕਿ ਤੁਸੀਂ ਲੋਨ ਵੁਲਫ ਜਿਹੜਾ ਹੈ, ਜਦੋਂ ਵੈਸੇ ਜਿਹੜੇ ਵੁਲਫ ਹੁੰਦੇ ਨੇ ਉਹ ਪੂਰੇ ਗਰੁੱਪ ਦੇ ਵਿੱਚ ਉਹਨੂੰ ਪੈਕ ਆਫ ਵੁਲਫਸ ਕਹਿੰਦੇ ਨੇ, ਅਟੈਕ ਕਰਦੇ ਨੇ। ਤੇ ਲੋਨ ਵੁਲਫ ਜਿਹੜਾ ਹੈ ਉਹ ਕਲਾਕਾਰਾ ਨਿਕਲਿਆ ਹੁੰਦਾ ਲੇਕਿਨ ਉਸ ਦੇ ਵਿੱਚ ਕਈ ਗੁਣਾ ਮਾਰੂ ਤਾਕਤ ਹੁੰਦੀ ਹੈ, ਅੰਗਰੇਜ਼ੀ ਦੀ ਐਕਸਪ੍ਰੈਸ਼ਨ ਯੂਜ਼ ਹੁੰਦੀ ਹੈ। ਸੋ ਉਹ ਬੜੇ ਫਖਰ ਨਾਲ ਕਹਿੰਦੇ ਨੇ ਕਿ ਜੀ ਤੁਸੀਂ ਤਾਂ ਲੋਨ ਵੁਲਫ ਵਾਂਗ ਜਿਹੜਾ ਹੈ ਇੰਡੀਅਨ ਗਵਰਨਮੈਂਟ ਨੂੰ ਸਿੱਧਾ ਜਿਹੜਾ ਹੈ ਉਹ ਚੈਲੰਜ ਕੀਤਾ ਹੋਇਆ। ਤੇ ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ ਕਿ ਭਾਈ ਅਸੀਂ ਜਿਹੜਾ ਖਾਲਿਸਤਾਨ ਦੇ ਸ਼ਹੀਦਾਂ ਦਾ ਡੁੱਲਿਆ ਖੂਨ ਹੈ ਔਰ ਇਹੀ ਗੱਲ ਜਦੋਂ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਕਹਿੰਦੇ ਸੀ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ। ਸ਼ਹੀਦ ਨੇ ਤਾਂ ਉਹ ਰੁਤਬਾ ਹਾਸਲ ਕਰ ਹੀ ਲਿਆ ਹੁੰਦਾ ਜਦੋਂ ਉਹ ਸ਼ਹੀਦ ਹੋ ਜਾਂਦਾ, ਉਸ ਨੂੰ ਸਾਡੀਆਂ ਅਰਦਾਸਾਂ ਦੁਆਵਾਂ ਜਾਂ ਸਾਡੇ ਗੁਣ ਗਾਇਨ ਦਾ ਕੋਈ ਫਰਕ ਨਹੀਂ ਪੈਂਦਾ। ਇਹ ਸਾਡੇ ਜ਼ਿੰਮੇ ਹੁੰਦਾ ਹੈ ਜਿਹੜੇ ਸ਼ਹੀਦ ਹੁੰਦੇ ਨੇ ਜਿਸ ਕੌਜ਼ ਦੇ ਲਈ, ਉਸ ਕੌਮ, ਉਸ ਨੇਸ਼ਨ, ਉਸ ਕਬੀਲੇ, ਉਸ ਖਿੱਤੇ ਦੇ ਲੋਕਾਂ ਦੇ ਜ਼ਿੰਮੇ ਹੁੰਦਾ ਕਿ ਉਸ ਡੁੱਲੇ ਖੂਨ ਦਾ ਉਹ ਹੱਕ ਲੈਣ। ਔਰ ਜ਼ਾਹਰ ਹੈ ਕਿ ਅਸੀਂ ਜੂਨ 84 ਚ ਇਸ ਸਿੱਟੇ ਤੇ ਪਹੁੰਚ ਗਏ ਕਿ ਭਾਈ ਇੰਡੀਅਨ ਸਟੇਟ ਦੇ ਨਾਲ ਹੁਣ ਅਸੀਂ ਨਹੀਂ ਰਹਿ ਸਕਦੇ। ਖਾਲਿਸਤਾਨ ਤੋਂ ਬਿਨਾਂ ਹੁਣ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋ ਸਕਦਾ।
ਇਸ ਲਈ ਹੀ 29 ਅਪ੍ਰੈਲ 1986 ਨੂੰ 26 ਜਨਵਰੀ 1986 ਦੇ ਸਰਬੱਤ ਖਾਲਸਾ ਵੱਲੋਂ ਥਾਪੀ 5 ਮੈਂਬਰੀ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕਰਕੇ ਕੌਮ ਦਾ ਨਿਸ਼ਾਨਾ ਸਪਸ਼ਟ ਕਰ ਦਿੱਤਾ ਸੀ। ਔਰ ਸਾਡੀ ਕੋਸ਼ਿਸ਼ ਹੈ, ਬੇਸ਼ੱਕ ਜਦੋਂ ਤੁਸੀਂ ਕਿਸੇ ਵੀ ਰਸਤੇ ਤੇ ਤੁਰਦੇ ਹੋ ਜ਼ਿੰਦਗੀ ਦੇ ਵਿੱਚ ਵੀ ਅੱਡ ਅੱਡ ਤੁਸੀਂ ਸ਼ੋਭਿਆਂ 'ਚ ਕਰਦੇ ਹੋ, ਗਲਤੀਆਂ ਵੀ ਹੋ ਸਕਦੀਆਂ ਨੇ, ਕਮਜ਼ੋਰੀਆਂ ਵੀ ਹੁੰਦੀਆਂ ਨੇ, ਪਰ ਜੇ ਤੁਹਾਡੀ ਭਾਵਨਾ ਸੁੱਚੀ ਹੈ, ਤੁਹਾਡੇ ਅੰਦਰ ਇਮਾਨਦਾਰੀ ਹੈ ਔਰ ਤੁਸੀਂ ਦ੍ਰਿੜਤਾ ਦੇ ਨਾਲ ਤੁਹਾਡੀਆਂ ਅੱਖਾਂ ਆਪਣੇ ਨਿਸ਼ਾਨੇ ਤੇ ਟਿਕੀਆਂ ਹੋਈਆਂ ਨੇ, ਤੇ ਫਿਰ ਕਿਤੇ ਨਾ ਕਿਤੇ ਜਿਹੜਾ ਤੁਹਾਡੇ ਨਾਲ ਉਹ ਕਾਫਲਾ ਬਣਦਾ ਜਾਂਦਾ ਹੈ, ਲੋਕ ਰਲਦੇ ਜਾਂਦੇ ਨੇ, ਤੇ ਤੁਹਾਨੂੰ ਲੱਗਦਾ ਤੇ ਸੀ ਜਾਂ ਲੱਗਦਾ ਕਿ ਵੀ ਤੁਸੀਂ ਇਕੱਲੇ ਤੁਰੇ ਹੋ, ਪਰ ਉਹ ਇੱਕ ਵੱਡਾ ਕਾਫਲਾ ਬਣ ਜਾਂਦਾ। ਔਰ ਕੋਈ ਰਿਗਰੈਟ ਨਹੀਂ ਹੈ, ਕੋਈ ਗਿਲਾ ਨਹੀਂ ਹੈ। ਇਹ ਠੀਕ ਹੈ, ਜਦੋਂ ਇਸ ਰਸਤੇ ਤੇ ਤੁਰੇ ਉਦੋਂ ਵੀ ਇਹ ਅਹਿਸਾਸ ਸੀ, ਕਿਉਂਕਿ ਇਹੀ ਗੁਰੂ ਸਾਹਿਬ ਨੇ ਯਾਦ ਦਹਾਨੀ ਵੀ ਕਰਵਾਈ ਸੀ ਕਿ ਭਾਈ ਇਹ ਜਿਹੜਾ ਸਿੱਖੀ ਦਾ ਰਸਤਾ ਹੈ, ਇੱਕ ਤਾਂ ਪੋਲੀਟੀਕਲ ਨਿਸ਼ਾਨੇ ਨੂੰ ਲੈ ਕੇ ਤੁਰਨਾ ਹੈ, ਤਾਂ ਉਸ ਤੋਂ ਵੀ ਅੱਗੇ ਈਵਨ ਸਿੱਖੀ ਸਕੂਲ ਦੇ ਵਿੱਚ ਹੀ ਜਿਹੜਾ ਦਾਖਲ ਹੋਣ ਦੇ ਲਈ ਇਹ ਸੀ ਕਿ ਭਾਈ ਇਸ ਸਾਰੇ 'ਚ ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਖੰਡੇ ਦੀ ਧਾਰ ਤੋਂ ਤਿੱਖਾ ਤੇ ਵਾਲ ਤੋਂ ਬਰੀਕ ਇਹ ਰਸਤਾ ਹੈ। ਔਰ ਜ਼ਾਹਰ ਹੈ ਇਹਨਾਂ 4 ਦਹਾਈਆਂ ਤੋਂ ਜ਼ਿਆਦਾ ਸਮੇਂ ਦੇ ਵਿੱਚ ਬਹੁਤ ਸਾਰੇ ਤੂਫਾਨ, ਟਾਈਫੂਨ, ਸਟਾਰਮਸ, ਕਈ ਕੁਛ ਹੀ ਜਿਹੜਾ ਵਾਵ ਰੋਲੇ ਉਹਨਾਂ ਚੋਂ ਗੁਜ਼ਰੇ, ਲੇਕਿਨ ਗੁਰੂ ਨੇ ਰਹਿਮਤ ਕੀਤੀ ਹੈ। ਇਸ ਗੱਲ ਦਾ ਸਾਨੂੰ ਜਿਹੜਾ ਉਹ ਸੈਟਿਸਫੈਕਸ਼ਨ ਵਾਲਾ ਪਾਰਟ ਹੈ ਕਿ ਅੱਜ ਜਦੋਂ ਕਿ ਇਹਨਾਂ 40+ ਸਾਲਾਂ 'ਚ ਤੀਸਰੀ ਜਨਰੇਸ਼ਨ ਸਾਹਮਣੇ ਆ ਗਈ, ਔਰ ਜਿਹੜੀ ਪੁਰਾਣੀ ਜਨਰੇਸ਼ਨ ਵੀ ਹੈ, ਬੁੱਢੀ ਜਨਰੇਸ਼ਨ, ਉਸਨੇ ਵੀ ਅੱਜ ਜਿਵੇਂ ਪਿਛਲੇ ਦਿਨਾਂ 'ਚ 26 ਜਨਵਰੀ ਨੂੰ ਅਕਾਲ ਤਖਤ ਸਾਹਿਬ ਤੇ ਹਜ਼ਾਰਾਂ ਦਾ ਇਕੱਠ ਹੋਇਆ ਔਰ ਉਸ ਰਿਜ਼ੋਲਵ ਨੂੰ ਦੁਹਰਾਇਆ ਗਿਆ, ਔਰ ਇਹ ਸਾਰਿਆਂ ਨੂੰ ਅਸੀਂ ਇੱਕ ਬਹੁਤ ਪੋਜ਼ਿਟਿਵਿਟੀ ਦੇ ਨਾਲ ਦੇਖਦੇ ਹਾਂ। ਔਰ ਇਹੀ ਨਹੀਂ ਕਿ ਅਕਾਲ ਤਖਤ ਤੇ ਇਕੱਠ ਹੋਇਆ, ਅਕਾਲ ਤਖਤ ਤੋਂ ਲੈ ਕੇ ਤੁਸੀਂ ਲੰਡਨ, DC, ਨਿਊਯਾਰਕ, ਦੁਨੀਆ ਦੇ ਦੂਸਰੇ ਕੋਨੇ ਤੱਕ ਦੇਖੋਗੇ ਕਿ ਕਿਵੇਂ ਅੱਜ ਇੱਕ ਖਾਲਿਸਤਾਨ ਦੀ ਮੂਵਮੈਂਟ ਆਪਣੇ ਆਪ ਦੇ ਵਿੱਚ ਇੱਕ ਹਕੀਕਤ ਨਜ਼ਰ ਆਉਂਦੀ ਹੈ। ਔਰ ਇਹ ਸਾਰੀ ਮੂਵਮੈਂਟ 'ਚ ਜਿੱਥੇ ਅਸੀਂ ਦੇਖਦੇ ਹਾਂ ਕਿ ਬਾਹਰਲੇ ਮੁਲਕਾਂ 'ਚ, ਕਿਉਂਕਿ ਪੰਜਾਬ ਦੇ ਵਿੱਚ ਤਾਂ ਜਦੋਂ ਕੁਝ ਸਿੰਬੋਲਿਕ ਹੀ ਨਜ਼ਰ ਆ ਜਾਂਦਾ ਹੈ ਤਾਂ ਸਾਨੂੰ ਹੌਸਲਾ ਹੁੰਦਾ ਹੈ ਕਿ ਭਾਈ, ਔਰ ਇਹ ਜਿਹੜੇ 26 ਜਨਵਰੀ ਨੂੰ ਇਕੱਠੇ ਹੋਏ ਇਹ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਿਤ ਧਿਰਾਂ ਨੇ, ਤੇ ਜਿਹੜੇ ਸਿੱਖ ਵੀ ਆਏ ਉਹਨਾਂ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਭਾਵੇਂ ਉਹਨਾਂ 'ਚ ਇੰਡੀਅਨ ਸਿਸਟਮ 'ਚ ਰਹਿ ਕੇ ਵੋਟਾਂ ਲੜਨ ਵਾਲੇ ਵੀ ਨੇ ਕਿ ਭਾਈ ਅਲਟੀਮੇਟਲੀ ਖਾਲਿਸਤਾਨ ਤੋਂ ਬਿਨਾਂ ਸਾਡਾ ਜਿਹੜਾ ਕੋਈ ਹੱਲ ਨਹੀਂ ਹੈ। ਸੋ ਇਸ ਦੇ ਨਾਲ ਜਦੋਂ ਹੋਰ ਬਾਹਰ ਆਵਾਜ਼ ਡਾਇਸਪੋਰਾ ਕਿਵੇਂ ਖਾਲਿਸਤਾਨ ਦੇ ਨਾਲ ਕਮਿਟਡ ਹੈ ਜਾਂ ਖਾਲਿਸਤਾਨ ਦੇ ਲਈ ਵਚਨਬੱਧ ਹੈ, ਦ੍ਰਿੜ ਹੈ, ਇਸ ਦਾ ਸਬੂਤ ਸਿੱਖਸ ਫਾਰ ਜਸਟਿਸ ਨੇ ਜਿਹੜਾ ਖਾਲਿਸਤਾਨ ਰੈਫਰੈਂਡਮ ਕੈਂਪੇਨ ਪਿਛਲੇ ਕੁਝ ਸਾਲਾਂ ਤੋਂ ਲਗਾਤਾਰਤਾ ਨਾਲ 5 ਆਈਜ਼ ਕੰਟਰੀਜ਼ ਦੇ ਵਿੱਚ ਪ੍ਰਮੁੱਖ ਤੌਰ ਤੇ ਜਿਹੜਾ ਇੱਕ ਰਾਊਂਡ ਹੋ ਚੱਲਿਆ, ਔਰ ਉਸ ਦਾ ਜਿਹੜਾ ਕੰਟੀਨਿਊਟੀ ਹੈ, ਔਰ ਇੱਕ ਅੰਦਾਜ਼ੇ ਮੁਤਾਬਕ ਜਿਵੇਂ ਸਿੱਖਸ ਫਾਰ ਜਸਟਿਸ ਦੀ ਪ੍ਰੈਸ ਰਿਲੀਜ਼ ਤੋਂ ਜ਼ਾਹਰ ਹੁੰਦਾ ਹੈ ਕਿ 2 ਮਿਲੀਅਨ ਤੋਂ ਜ਼ਿਆਦਾ ਸਿੱਖਾਂ ਨੇ ਖਾਲਿਸਤਾਨ ਦੇ ਹੱਕ ਦੇ ਵਿੱਚ ਵੋਟ ਪਾਈ ਹੈ। ਔਰ ਬੇਸ਼ੱਕ ਇਹ ਨਾਨ ਬਾਈਂਡਿੰਗ ਹੈ, ਔਰ ਹੁੰਦਾ ਤਾਂ ਇਹੀ ਹੈ ਕਿ ਵੀ ਜਦੋਂ ਅਸੀਂ ਨਵੇਂ ਨੇਸ਼ਨ ਬਣਾਉਣ ਦੀ ਗੱਲ ਵੱਲ ਦੇਖਦੇ ਹਾਂ, ਜਦੋਂ ਯੂਨਾਈਟਿਡ ਨੇਸ਼ਨਸ 1948 ਦੇ ਵਿੱਚ ਡੈਕਲੇਰੇਸ਼ਨ ਉਹਨਾਂ ਨੇ ਚਾਰਟਰ ਆਫ ਹਿਊਮਨ ਰਾਈਟਸ ਸੈਨ ਫਰਾਂਸਿਸਕੋ ਤੋਂ ਜਾਰੀ ਕੀਤਾ, ਮੁੱਢਲੇ ਮੈਂਬਰ ਔਰ ਯੂਨਾਈਟਿਡ ਨੇਸ਼ਨਸ ਨੂੰ ਬਣਾਉਣ 'ਚ ਵੀ ਪ੍ਰਮੁੱਖ ਰੋਲ ਤੇ ਅਮਰੀਕਾ ਨੇ ਅਦਾ ਕੀਤਾ, ਔਰ ਅੱਜ ਤੱਕ ਵੀ ਯੂਨਾਈਟਿਡ ਨੇਸ਼ਨਸ ਦੇ ਫੰਡਸ ਨੂੰ ਜਿਹੜਾ ਉਹਦਾ ਵੱਡਾ ਹਿੱਸਾ ਅਮਰੀਕਾ ਵੱਲੋਂ ਹੀ ਆਉਂਦਾ ਹੈ। ਹੁਣ ਪ੍ਰੈਜ਼ੀਡੈਂਟ ਟਰੰਪ ਦੇ ਪੀਰੀਅਡ 'ਚ 36 ਦੇ ਕਰੀਬ ਜਿਹੜੀਆਂ ਆਰਗੇਨਾਈਜੇਸ਼ਨਸ ਇੰਟਰਨੈਸ਼ਨਲ ਲੈਵਲ ਦੀਆਂ, ਜਿਨ੍ਹਾਂ 'ਚੋਂ ਬਹੁਤੀਆਂ ਯੂਨਾਈਟਿਡ ਨੇਸ਼ਨਸ ਨਾਲ ਸੰਬੰਧਿਤ ਸੀ, ਉਹ ਭਾਵੇਂ ਵਰਲਡ ਹੈਲਥ ਹੋਏ ਜਾਂ ਦੂਸਰੇ ਉਹਨਾਂ ਦੇ ਫੂਡ ਔਰ ਵੈਕਸੀਨੇਸ਼ਨ ਪ੍ਰੋਗਰਾਮ ਔਰ ਦੂਸਰੇ ਤੀਸਰੇ ਹੋਣ, ਉਹਦੀ ਫੰਡਿੰਗ ਖਤਮ ਕੀਤੀ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ 50 ਮੁਲਕਾਂ ਦੇ ਨਾਲ ਸ਼ੁਰੂ ਹੋਈ ਯੂਨਾਈਟਿਡ ਨੇਸ਼ਨਸ
ਅੱਜ ਜਦੋਂ ਅਸੀਂ ਕਾਊਂਟ ਕਰਦੇ ਹਾਂ ਤਾਂ 193 ਮੁਲਕ ਨੇ ਔਰ ਇਹਨਾਂ ਲਗਭਗ 77-78 ਸਾਲ ਦੇ ਵਿੱਚ ਹੀ ਇਹ ਹੋਂਦ ਦੇ ਵਿੱਚ ਆਏ। ਔਰ ਇਸ ਦੇ ਵਿੱਚ ਕਿਉਂਕਿ ਯੂਨਾਈਟਿਡ ਨੇਸ਼ਨਸ ਦੀ ਜਨਰਲ ਅਸੈਂਬਲੀ ਤੇ ਉਸ ਦੇ ਨਾਲ ਜੁੜੀ ਹੋਈ UN ਸਿਕਿਉਰਿਟੀ ਕੌਂਸਲ ਔਰ ਜਿਹੜਾ UN ਚਾਰਟਰ ਤੋਂ ਬਾਅਦ UN ਚਾਰਟਰ ਤਾਂ ਮੁੱਢਲੇ ਤੌਰ ਦੇ ਉੱਤੇ ਜਿਹੜਾ ਉਹ ਬਰਾਬਰੀ ਦੀ ਔਰ ਬਾਕੀ ਹੱਕਾਂ ਦੀ ਜਿਹੜੀ ਹੈ ਉਹ ਵਜ਼ਾਹਤ ਕਰਦਾ ਸੀ। ਲੇਕਿਨ ਜਦੋਂ ਜਨੀਵਾ ਪ੍ਰੋਟੋਕੋਲ ਸਾਹਮਣੇ ਆਏ 1960ਵਿਆਂ ਦੇ ਵਿੱਚ ਔਰ ਦੂਸਰੇ, ਉਹਨਾਂ ਨੇ ਫਿਰ ਸਪੈਸੀਫਿਕਲੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਸਵੈ ਨਿਰਣੇ ਦਾ ਹੱਕ ਕਿ ਲੋਕ ਡਿਸਾਈਡ ਕਰਨਗੇ। ਕਿਉਂਕਿ ਜਦੋਂ ਸੈਕੰਡ ਵਰਲਡ ਵਾਰ ਖਤਮ ਹੁੰਦਾ ਹੈ ਔਰ ਉਸ ਵੇਲੇ ਵੀ ਜਿਹੜਾ ਪ੍ਰੈਜ਼ੀਡੈਂਟ ਰੂਜ਼ਾਵੈਲਟ ਜਾਂ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਟਰੂਮੈਨ ਦਾ ਇੱਕ ਵੱਡਾ ਰੋਲ ਸੀ, ਕਿਉਂਕਿ ਇਨਸਾਨੀਅਤ ਦਾ ਵੱਡਾ ਹਿੱਸਾ ਤਾਂ ਕੋਲੋਨਾਈਜ਼ ਕੀਤਾ ਹੋਇਆ ਸੀ ਔਰ ਕੋਲੋਨਾਈਜ਼ ਕਰਨ ਵਾਲੇ ਇਹ ਸਾਰੇ ਯੂਰਪੀਅਨ ਮੁਲਕ ਸੀ ਅੱਜ ਜਿਹੜੇ ਚੀਕਾਂ ਮਾਰ ਰਹੇ ਨੇ। ਇਹੀ ਜਿਹੜੇ ਨੇ ਅੱਜ 27 ਮੁਲਕ ਯੂਰਪੀਅਨ ਯੂਨੀਅਨ ਦੇ ਮੈਂਬਰ ਨੇ ਔਰ ਇਹ ਸਾਰੇ ਹੀ ਜਿਹੜੇ ਨੇ ਵੱਡੇ ਬ੍ਰਿਟਿਸ਼, ਫ੍ਰੈਂਚ, ਨਾਰਵੀਜੀਅਨਸ, ਹਾਲੈਂਡ ਵਾਲੇ, ਡੱਚ, ਸਪੈਨਿਸ਼, ਪੋਰਤੁਗੀਜ਼ ਔਰ ਤੁਸੀਂ ਕਿਸੇ ਦਾ ਨਾਂ ਲਓ, ਇਹਨਾਂ ਨੇ ਜਾ ਕੇ ਕਿਸੇ ਨੇ ਏਸ਼ੀਆ ਦੱਬ ਲਿਆ, ਕਿਸੇ ਨੇ ਜਿਹੜਾ ਉਹ ਅਫਰੀਕਾ 'ਚ ਜਾ ਵੜੇ, ਸਾਊਥ ਅਮਰੀਕਾ 'ਚ ਸਪੇਨ ਔਰ ਪੁਰਤਗਾਲ, ਬ੍ਰਾਜ਼ੀਲ ਦੇ ਵਿੱਚ ਬਹੁਤ ਸਾਰੇ, ਬਾਕੀ ਹਿੱਸੇ 'ਚ ਕੈਰੀਬੀਅਨ ਦੇ ਵਿੱਚ ਸਪੇਨ। ਔਰ ਸੈਕੰਡ ਵਰਲਡ ਵਾਰ 'ਚ ਕਿਉਂਕਿ ਯੂਰਪ ਤਾਂ ਇੰਨਾ ਘਬਰਾਇਆ ਹੋਇਆ ਸੀ ਜਿਸ ਲੈਵਲ ਦੇ ਉੱਤੇ ਹਿਟਲਰ ਦੀਆਂ ਪ੍ਰਾਪਤੀਆਂ ਸੀ ਜਾਂ ਦੂਸਰੀਆਂ ਸੀ, ਇਹ ਤਾਂ ਅਮਰੀਕਾ ਦੇ ਡਿਸਾਈਡਿੰਗ ਫੈਕਟਰ ਨੇ ਜਿਹੜਾ ਉਹ ਸਾਰੇ ਤਬਦੀਲੀ ਨੂੰ ਕੀਤਾ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਹਾਲਾਂ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਡੈਵੋਸ ਸਵਿਟਜ਼ਰਲੈਂਡ ਦੇ ਵਿੱਚ ਤਕਰੀਰ ਹੈ ਉਹਦਾ ਕ੍ਰਿਟਿਸਿਜ਼ਮ ਵੀ ਹੋਇਆ, ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਵੀ ਕੀਤਾ। ਪਰ ਇੱਕ ਗੱਲ ਉਹਨਾਂ ਦੀ ਉਸ ਜਿਹੜੀ ਉਹਨਾਂ ਨੇ ਉਹਨਾਂ ਨੂੰ ਕਹੀ, ਕਿਉਂਕਿ ਉਹ ਫਟਕਾਰ ਹੀ ਰਹੇ ਸੀ ਕਿ ਭਾਈ ਜੇ ਅਮਰੀਕਾ ਨਾ ਹੁੰਦਾ ਤੇ ਤੁਸੀਂ ਜਰਮਨ ਬੋਲ ਰਹੇ ਹੁੰਦੇ। ਮਤਲਬ ਇਹ ਸੀ ਕਿ ਹੁਣ ਨਾਜ਼ੀ ਹਿਟਲਰ ਜਰਮਨ ਜ਼ਬਾਨ ਸੀ, ਮਤਲਬ ਇਹ ਵੀ ਅੱਜ ਤੁਸੀਂ ਇਹ ਸਾਰੇ ਹੀ ਜਿੰਨੇ 27 ਮੁਲਕ ਉਹ ਤੁਹਾਡੀਆਂ ਨੇਟਿਵ ਲੈਂਗੁਏਜਸ ਨੇ, ਅਦਰਵਾਈਜ਼ ਤੁਸੀਂ ਜਰਮਨ ਦੀ ਅਧੀਨਗੀ 'ਚ ਹੋਣਾ ਸੀ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ 77-78 ਸਾਲਾਂ ਦੇ ਵਿੱਚ ਯੂਨਾਈਟਿਡ ਨੇਸ਼ਨਸ ਦੇ ਥੱਲੇ ਇੱਕ ਡੈਕੋਰਮ, ਇੱਕ ਪ੍ਰੋਟੋਕੋਲ ਜ਼ਰੂਰ ਬਣਿਆ। ਉਹ ਹੈਲਥ ਇਸ਼ੂਜ਼, ਫੂਡ, ਵੈਕਸੀਨੇਸ਼ਨ, ਪਾਵਰਟੀ, ਹੈਰੀਟੇਜ ਨੂੰ ਸੰਭਾਲਣਾ, ਯੂਨੈਸਕੋ ਔਰ ਇਹ ਸਾਰਿਆਂ ਦੇ ਵਿੱਚ ਰੋਲ ਅਦਾ ਕੀਤਾ। UN ਸਪਾਂਸਰਡ ਜਿਹੜੇ ਨੇ ਉਹ ਰੈਫਰੈਂਡਮ ਵੀ ਹੋਏ ਜਿਨ੍ਹਾਂ ਦੇ ਲਈ, ਜਿਵੇਂ ਈਸਟ ਤੈਮੂਰ ਦੇ ਵਿੱਚ 1992-93 ਦੇ ਵਿੱਚ ਹੋਇਆ, ਇਸੇ ਤਰ੍ਹਾਂ ਜਿਹੜਾ ਹੁਣ ਪਿੱਛੇ ਸਾਊਥ ਸੁਡਾਨ ਦੇ ਵਿੱਚ ਹੋਇਆ। ਔਰ ਲੇਕਿਨ ਜੇ ਇਹ ਕਹਿਣਾ ਹੋਏ ਕਿ ਜਿਹੜੇ ਵੱਡੇ ਕਨਫਲਿਕਟ ਕਲੋਨੀਅਲ ਮੈਪ ਮੇਕਿੰਗ ਨੇ ਕ੍ਰੀਏਟ ਕੀਤੇ ਔਰ ਯੂਨਾਈਟਿਡ ਨੇਸ਼ਨਸ ਦੇ ਜ਼ਿੰਮੇ ਇਹ ਕੰਮ ਸੀ ਕਿ ਵੀ ਉਹਨਾਂ ਨੇ ਉਹਨਾਂ ਕਨਫਲਿਕਟਸ ਨੂੰ ਰਿਜ਼ੋਲਵ ਕਰਨਾ ਹੈ, ਉਹਦੇ 'ਚ ਯੂਨਾਈਟਿਡ ਨੇਸ਼ਨਸ ਬੁਰੀ ਤਰ੍ਹਾਂ ਫੇਲ ਹੋਈ। ਸ਼ਾਇਦ ਉਹਦਾ ਕਾਰਨ ਉਸ ਦਾ ਜਿਹੜਾ ਜਿਹਨੂੰ ਅਸੀਂ ਮੈਨੂਫੈਕਚਰਿੰਗ ਡਿਫੈਕਟ ਕਹਿੰਦੇ ਹਾਂ, ਕਿਉਂਕਿ ਜਦੋਂ UN ਸਿਕਿਉਰਿਟੀ ਕੌਂਸਲ ਦੇ ਤਾਂ ਜਨਰਲ ਮੈਂਬਰ ਬਣੇ ਪਰ ਜਿਹੜੇ UN ਸਿਕਿਉਰਿਟੀ ਕੌਂਸਲ ਦੇ 10 ਰੋਟੇਟਿੰਗ ਮੈਂਬਰ ਨੇ, 5 ਪਰਮਾਨੈਂਟ ਮੈਂਬਰ ਨੇ। ਪਰਮਾਨੈਂਟ ਜਿਹੜੇ ਮੈਂਬਰ ਨੇ ਉਹਨਾਂ ਦੇ ਕੋਲ ਵੀਟੋ ਪਾਵਰ ਹੈ ਕਿ ਇੱਕ ਜਿਹੜਾ ਉਹ ਕਹੇ ਵੀ ਮੈਂ ਨਹੀਂ ਮੰਨਦਾ ਔਰ ਉਸ ਵੀਟੋ ਦੇ ਥੱਲੇ ਕਦੇ ਉਹ ਅਮਰੀਕਾ ਨੇ ਯੂਜ਼ ਕੀਤੀ, ਕਦੇ ਰਸ਼ੀਆ ਨੇ ਕੀਤੀ, ਕਦੇ ਚਾਈਨਾ ਨੇ ਕੀਤੀ ਔਰ ਜ਼ਾਹਰ ਹੈ ਕਿ ਬਰਤਾਨੀਆ ਨੇ ਕੀਤੀ। ਇਹ ਸਾਰੇ ਦੇ ਚੱਲਦਿਆਂ ਹੀ ਜਿਹੜਾ ਹੈ ਉਹ ਜੇ ਇਜ਼ਰਾਈਲ ਦਾ ਮੁੱਦਾ ਹੈ, ਜੇ ਫਲਸਤੀਨੀਆਂ ਦੇ ਲਈ ਸਟੇਟ ਦੀ ਗੱਲ ਸੀ, ਅਮਰੀਕਾ ਪ੍ਰੋਟੈਕਟਰ ਬਣਿਆ ਇਜ਼ਰਾਈਲ ਦਾ ਜਿਹੜਾ ਅੱਜ ਤੱਕ ਵੀ ਹੈ। ਔਰ ਕੋਈ ਵੀ ਇਸ਼ੂ ਜੇ ਇਜ਼ਰਾਈਲ ਦੇ ਵਾਰ ਕ੍ਰਾਈਮਸ ਦੀ ਵੀ ਗੱਲ ਹੈ, ਅਮਰੀਕਾ ਨੇ ਵੀਟੋ ਕਰ ਦਿੱਤਾ। ਕਸ਼ਮੀਰ ਦਾ ਇਸ਼ੂ ਜਿਹੜਾ ਖੁਦ ਨਹਿਰੂ UN ਸਿਕਿਉਰਿਟੀ ਕੌਂਸਲ 'ਚ ਲੈ ਕੇ ਆਇਆ, ਜਿਸ 'ਚ ਹੋਇਆ ਕਿ ਵੀ ਦੋਨੋਂ ਕਸ਼ਮੀਰਾਂ ਤੋਂ ਭਾਰਤ ਪਾਕਿਸਤਾਨ ਦੀਆਂ ਫੌਜਾਂ ਪਿੱਛੇ ਹਟਣਗੀਆਂ, ਜੰਮੂ ਕਸ਼ਮੀਰ ਦੇ ਲੋਕ ਡਿਸਾਈਡ ਕਰਨਗੇ ਕੀ ਕਰਨਾ ਹੈ। ਉਸ ਨੂੰ ਕਦੇ ਵੀ ਜਦੋਂ ਕਸ਼ਮੀਰ ਦਾ ਮੁੱਦਾ ਆਇਆ, ਭਾਰਤ ਦੇ ਅਗੇਂਸਟ ਕੋਈ ਜਾਂਦੀ ਗੱਲ ਆਈ ਤਾਂ ਸੋਵੀਅਤ ਯੂਨੀਅਨ ਜਿਹੜਾ ਸੀ ਰੂਸ ਦਾ ਪਹਿਲਾ ਅਵਤਾਰ, ਉਹਨੇ ਉਹਨੂੰ ਵੀਟੋ ਕਰ ਦਿੱਤਾ। ਇਸੇ ਤਰ੍ਹਾਂ ਚੀਨ ਨੇ ਵੀ ਆਪਣੇ ਮੁੱਦਿਆਂ ਦੇ ਉੱਤੇ ਵੀਟੋ ਦਾ ਇਸਤੇਮਾਲ ਕੀਤਾ। ਸੋ ਅਸੀਂ ਇਹ ਦੇਖ ਰਹੇ ਹਾਂ ਵੀ ਇਵੇਂ ਹੀ ਅਸੀਂ ਅੱਜ ਯੂਕਰੇਨ ਦੇ ਹਵਾਲੇ ਨਾਲ 4 ਸਾਲ ਆਲਮੋਸਟ ਹੋ ਗਏ ਨੇ, ਕਿਉਂਕਿ ਜੇ ਕੋਈ ਰੈਜ਼ੋਲੂਸ਼ਨ ਆਉਂਦਾ ਵੀ ਹੈ ਜਾਂ ਸਿਕਿਉਰਿਟੀ ਕੌਂਸਲ ਜਾਂ ਦੂਜੇ 'ਚ ਰਸ਼ੀਆ ਦਾ ਖੁਦ ਉਹਦੇ ਕੋਲ ਵੀਟੋ ਦਾ ਰਾਈਟ ਹੈ, ਪਲੱਸ ਚਾਈਨਾ ਦੇ ਨਾਲ ਅਲਾਇੰਸ ਹੈ। ਸੋ ਇਸ ਸਾਰੇ ਦੇ ਚੱਲਦਿਆਂ ਜਿਹੜੇ ਪਰਮਾਨੈਂਟ ਜਿਹਨੂੰ ਤੁਸੀਂ ਸੋਰ ਕਹਿ ਲਓ, ਜ਼ਖਮ ਨੇ ਜਿਹੜੇ ਰਿਸ ਰਹੇ ਨੇ, ਫਲਸਤੀਨ ਦਾ ਇਸ਼ੂ ਸਭ ਤੋਂ ਓਲਡ
ਇਸ਼ੂਆਂ ਚੋਂ ਹੈ। ਕਸ਼ਮੀਰ ਦਾ ਇਸ਼ੂ, ਬਿਲਕੁਲ। ਜੇ 78 ਸਾਲਾਂ 'ਚ ਇਹ ਇਸ਼ੂ, ਬਾਕੀ ਤਾਂ ਗਜ਼ਾ ਤਾਂ ਹੁਣ ਆਇਆ ਹੈ, ਤੇ ਬਾਕੀ ਵੀ ਜੇ ਤੁਸੀਂ ਰਵਾਂਡਨ ਜੈਨੋਸਾਈਡ ਦੇਖੋ, ਮਿਲੀਅਨ ਲੋਕ ਮਰ ਗਏ, ਭਾਵੇਂ ਉਹਨੂੰ ਟਰਾਈਬਲ ਲੜਾਈ ਨਾਲ ਜੋੜਿਆ ਗਿਆ। ਸੋ ਕੁੱਲ ਮਿਲਾ ਕੇ ਜੇ ਕਹਿਣਾ ਹੋਏ ਕਿ ਜਿਹੜਾ ਮੈਂਡੇਟ ਸੈਕੰਡ ਵਰਲਡ ਵਾਰ ਤੋਂ ਬਾਅਦ ਯੂਨਾਈਟਿਡ ਨੇਸ਼ਨਸ ਨੂੰ ਮਿਲਿਆ ਕਨਫਲਿਕਟ ਰਿਜ਼ੋਲਵ ਕਰਨ ਦਾ, ਉਹ ਭਾਵੇਂ ਮੈਨੂਫੈਕਚਰਿੰਗ ਡਿਫੈਕਟ ਕਰਕੇ ਸੀ, ਉਹ ਮਸਲਾ ਹੱਲ ਨਹੀਂ ਹੋਇਆ। ਔਰ ਜ਼ਾਹਰ ਹੈ ਕਿ ਬੇਸ਼ੱਕ ਪ੍ਰੈਜ਼ੀਡੈਂਟ ਟਰੰਪ ਦੇ ਵਿੱਚ ਇੱਕ ਯੂਨੀਲੈਟਰਲ ਲੈਵਲ ਦੇ ਉੱਤੇ ਜਿਹੜਾ ਹੈ ਉਹ ਸੋਚਦੇ ਨੇ ਜਾਂ ਉਹ ਐਕਟ ਵੀ ਕਰਦੇ ਨੇ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਮਾਮਲੇ 'ਚ ਜੇ ਅਸੀਂ ਪਿਛਲੇ ਟਰਮ ਵੀ ਪ੍ਰੈਜ਼ੀਡੈਂਟ ਟਰੰਪ ਦੀ ਦੇਖੀਏ 4 ਸਾਲ ਦੀ, ਔਰ ਉਹਨਾਂ ਨੇ ਜਿਹੜੇ 20 ਸਾਲ ਤੋਂ ਅਮਰੀਕਾ ਔਰ ਨੈਟੋ ਫੋਰਸਿਸ ਅਫਗਾਨਿਸਤਾਨ 'ਚ ਫਸੀਆਂ ਹੋਈਆਂ ਸੀ, ਉਹਨਾਂ ਨੇ ਪਾਕਿਸਤਾਨ ਦੀ ਮਦਦ ਦੇ ਨਾਲ ਤਾਲਿਬਾਨ ਦੇ ਨਾਲ ਗੁਫ਼ਤਗੂ ਸ਼ੁਰੂ ਕੀਤੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਟਰੰਪ ਵਰਗਾ ਜਿਹੜਾ, ਕਿਉਂਕਿ ਜਿਹੜਾ ਵੀ ਕੋਈ ਬੋਲਡ ਫੈਸਲਾ ਲੈਂਦਾ ਹੈ ਉਹ ਇੱਕੋ ਹੀ ਸਿੰਗਲ ਟਰੈਕ ਮਾਈਂਡ ਹੀ ਹੁੰਦੇ ਨੇ। ਬਹੁਤ ਵਾਰੀ ਜਿਹੜੇ ਸਮਝੌਤਾ ਕੋਲ ਲਾਇਕ ਹੁੰਦੇ ਨੇ ਉਹਨਾਂ ਤੋਂ ਉਹ ਇੱਕ ਪੰਜਾਬੀ 'ਚ ਕਹਿੰਦੇ ਨੇ ਇੱਕ ਲੀਹ ਹੁੰਦੀ ਹੈ, ਇੱਕ ਲੀਹਾ ਹੁੰਦਾ ਹੈ। ਲੀਹ ਦੇ ਉੱਤੇ ਤਾਂ ਸਾਰੇ ਹੀ ਤੁਰ ਪੈਂਦੇ ਨੇ ਕਿਉਂਕਿ ਆਲਰੇਡੀ ਪਾਥ ਬਣਿਆ ਹੁੰਦਾ, ਲੇਕਿਨ ਉਸ ਲੀਹ ਤੋਂ ਹਟ ਕੇ ਲੀਹਾ ਪਾਉਣਾ ਇਹ ਫਿਰ ਕਿਸੇ ਜ਼ੋਰਦਾਰ ਜਾਂ ਜ਼ੋਰਾਵਰ ਦਾ ਕੰਮ ਹੁੰਦਾ। ਸੋ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਗਜ਼ਾ ਦੀ, ਔਰ ਇਹ ਗਜ਼ਾ ਵਾਲਾ ਇਸ਼ੂ ਵੀ ਸ਼ੁਰੂ ਤਾਂ ਬਾਈਡਨ ਪੀਰੀਅਡ ਦੇ ਵਿੱਚ ਹੀ ਹੋਇਆ, ਯੂਕਰੇਨ ਵਾਲਾ ਵੀ ਉਹਦੇ ਪੀਰੀਅਡ 'ਚ ਹੀ ਹੋਇਆ, ਪਰ ਜਦੋਂ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਰਾਹੀਂ ਪੀਸ ਦੀ ਗੱਲ ਗਜ਼ਾ ਦੇ ਵਿੱਚ ਆਈ ਔਰ ਪ੍ਰੈਜ਼ੀਡੈਂਟ ਟਰੰਪ ਆਫ ਹਿਜ਼ ਓਨ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਗਜ਼ਾ ਨੂੰ ਦੀ ਰੀਕਨਸਟਰਕਸ਼ਨ, ਜਦੋਂ ਕਿ ਸੀਜ਼ ਫਾਇਰ ਔਰ ਦੂਸਰਾ ਹੋਲਡ ਕਰ ਰਿਹਾ ਅਜੇ ਤੱਕ, ਭਾਵੇਂ ਉਹਦੇ 'ਚ ਵੀ ਕਿੰਨੀਆਂ ਵਾਇਲੇਸ਼ਨਸ ਹੋਈਆਂ ਨੇ, ਕਿ ਵੀ ਅਸੀਂ ਇਸ ਸਾਰੇ ਦੇ ਵਿੱਚ ਇੱਕ ਬੋਰਡ ਆਫ ਪੀਸ ਬਣਾ। ਉਦੋਂ ਤਾਂ ਨਹੀਂ ਕਿਹਾ ਗਿਆ ਵੀ ਅਸੀਂ UN ਦੇ ਪੈਰਲਲ ਬਣਾ ਰਹੇ ਹਾਂ, ਅਜੇ ਵੀ ਕਿਤੇ ਨਾ ਕਿਤੇ ਡਿਨਾਇਲ ਵੀ ਹੁੰਦਾ ਹੈ, ਤੇ ਲੇਕਿਨ ਉਹਦੇ ਨਾਲ ਜ਼ਾਹਰ ਹੈ ਵੀ ਇਹ ਸਾਹਮਣੇ ਆ ਗਿਆ ਕਿ ਬੋਰਡ ਆਫ ਪੀਸ ਗਜ਼ਾ ਤੱਕ ਮਹਦੂਦ ਨਹੀਂ ਹੈ। ਉਸ ਨੂੰ ਜਿਹੜਾ ਉਹ ਜਿਹੜੇ ਦੁਨੀਆ ਦੇ ਵਿੱਚ ਬਾਕੀ ਕਨਫਲਿਕਟ ਵੀ ਨੇ ਉਹਨੂੰ ਵੀ ਰਿਜ਼ੋਲਵ ਕਰਨ ਦੇ, ਹਾਲਾਂ ਉਹਨਾਂ ਨੇ ਕਿਹਾ ਵੀ ਅਸੀਂ ਵੀ ਸਿੰਕ ਵਿਦ UN ਕਰਾਂਗੇ, ਪਰ ਜ਼ਾਹਰ ਹੈ ਕਿ ਵੀ ਇਹਦਾ ਨਿਸ਼ਾਨਾ ਕੀ ਹੈ। ਔਰ ਉਹਦਾ ਅਜੇ ਉਸ ਬਾਅਦ ਦਾ ਬਹੁਤ ਸਾਰੀ ਮਿਸ਼ਨ ਸਟੇਟਮੈਂਟ ਜਾਂ ਦੂਜਿਆਂ ਤੋਂ ਜੋ ਮੀਡੀਆ 'ਚ ਬਰੀਫਿੰਗ ਵਾਈਟ ਹਾਊਸ ਤੋਂ ਆਈ ਉਹੀ ਅਵੇਲੇਬਲ ਹੈ, ਬਹੁਤੀਆਂ ਡੀਟੇਲਸ ਤਾਂ ਨਹੀਂ ਨੇ ਵੀ ਕੀ ਹੈ, ਲੇਕਿਨ ਇਹਦੇ 'ਚ ਜਿਹੜਾ ਉਹ ਨਜ਼ਰ ਆਉਂਦਾ ਹੈ ਕਿ ਵੀ ਜੋ ਕੁਝ ਸਾਹਮਣੇ ਆਇਆ ਕਿ ਉਹਨਾਂ ਨੇ ਇਹ ਕਿਹਾ ਕਿ ਬਈ ਇਸ ਦਾ ਪ੍ਰੈਜ਼ੀਡੈਂਟ ਟਰੰਪ ਉਸ ਦੇ ਚੇਅਰਪਰਸਨ ਹੋਣਗੇ, ਉਹਨਾਂ ਦੇ ਕੋਲ ਹੀ ਵੀਟੋ ਪਾਵਰ ਵੀ ਹੋਏਗੀ। ਔਰ ਇਸ ਸਾਰੇ ਦੇ ਵਿੱਚ ਜਿਨ੍ਹਾਂ ਨੇ ਪਰਮਾਨੈਂਟ 3 ਸਾਲ ਲਈ ਜਿਹੜਾ 60 ਦੇ ਕਰੀਬ ਮੁਲਕਾਂ ਨੂੰ ਦਾਵਤ ਦਿੱਤੀ ਗਈ ਹੈ ਇਹਦਾ ਮੈਂਬਰ ਜੁਆਇਨ ਕਰਨ ਲਈ, 3 ਸਾਲਾਂ ਤੱਕ ਉਹ ਇਸ ਦਾ ਹਿੱਸਾ ਰਹਿ ਸਕਦੇ ਨੇ, ਤੇ ਜੇ ਪਰਮਾਨੈਂਟ ਮੈਂਬਰ ਬਣਨਾ ਉਸ ਜਿਹੜਾ ਬੋਰਡ ਆਫ ਪੀਸ ਦਾ, ਉਹਦੇ ਲਈ $1 ਬਿਲੀਅਨ ਦਾ ਜਿਹੜਾ ਭੁਗਤਾਨ ਕਰਨਾ ਪਏਗਾ। ਔਰ ਇਨੀਸ਼ੀਅਲ ਜਿਹੜੀ ਡੈਵੋਸ ਦੇ ਵਿੱਚ ਹੀ ਸਾਈਨਿੰਗ ਸੈਰਾਮਨੀ ਹੋਈ, ਉਸ ਦੇ ਵਿੱਚ 17 ਮੁਲਕਾਂ ਨੇ ਜਿਹੜਾ ਦਸਤਖਤ ਕੀਤੇ ਨੇ ਨਾਲ, ਜਿਹਨਾਂ 'ਚ ਜ਼ਾਹਰ ਹੈ ਪਾਕਿਸਤਾਨ ਵੀ ਸ਼ਾਮਲ ਹੈ। ਔਰ ਉਸ ਤੋਂ ਬਾਅਦ ਵਾਈਟ ਹਾਊਸ ਦੀ ਸਪੋਕਸਪਰਸਨ ਬੀਬੀ ਨੇ ਕਿਹਾ ਸੀ ਕਿ 20 ਹੋਰ ਮੁਲਕਾਂ ਨੇ ਜੁਆਇਨ ਕੀਤਾ, ਉਹ ਨਾਂ ਨਹੀਂ ਦੱਸੇ ਗਏ। ਹਾਲਾਂ ਕੁਝ ਮੁਲਕਾਂ ਨੇ ਜਿਵੇਂ UK ਹੈ, ਫਰਾਂਸ ਹੈ, ਦੂਜਿਆਂ ਉਹਨਾਂ ਨੇ ਪਹਿਲਾਂ ਹੀ ਡਿਸਟੈਂਸ ਕਰ ਲਿਆ। ਇਜ਼ਰਾਈਲ ਬਾਰੇ ਸੀ, ਇਜ਼ਰਾਈਲ ਨੇ ਇਹ ਤਾਂ ਕਿਹਾ ਵੀ ਸਾਨੂੰ ਪੁੱਛਿਆ ਨਹੀਂ ਗਿਆ, ਲੇਕਿਨ ਉਹਨੇ ਵੀ ਇੰਡੀਆ ਨੇ ਅਜੇ ਤੱਕ ਉਹਨੂੰ ਉਹਦੇ ਤੇ ਹਾਂ ਜਾਂ ਨਾ ਦੀ ਕੋਈ ਲਾਈਨ ਨਹੀਂ ਲਈ ਹੋਈ। ਲੇਕਿਨ ਇਸ ਸਾਰੇ 'ਚ ਇਹ ਮੈਂ ਵੇਰਵਾ ਅੱਜ ਇਸ ਲਈ ਦਿੱਤਾ ਹੈ ਕਿ ਅਸੀਂ ਸਮਝਦੇ ਹਾਂ ਕਿ ਵੀ ਗੱਲ ਉਸ ਨੂੰ ਮੁਹੰਮਦ ਦੀਨ ਹੱਲ ਕਰਵਾ ਦੇ ਮਸਲੇ ਨੂੰ, ਉਸ ਨੂੰ ਗੁਰਬਖਸ਼ ਸਿੰਘ ਕਰਾ ਦੇ, ਉਸ ਨੂੰ ਮੁਰਾਰੀ ਲਾਲ ਕਰਾ ਦੇ, ਉਸ ਨੂੰ ਵਿਲੀਅਮ ਜੌਨ ਕਰਾ ਦੇ। ਜੇ ਦੁਨੀਆ ਦੇ ਵਿੱਚ ਕਨਫਲਿਕਟ ਰੈਜ਼ੋਲੂਸ਼ਨ, ਹਾਲਾਂਕਿ ਇਸ ਦੇ ਲਈ NGOs ਟਾਈਪ ਜਾਂ ਜਿਵੇਂ ਜਿਮੀ ਕਾਰਟਰ ਸਾਬਕਾ ਪ੍ਰੈਜ਼ੀਡੈਂਟ ਹੁੰਦਾ ਚੜ੍ਹਾਈ ਕਰ ਗਏ, ਮੈਂ ਐਟਲਾਂਟਾ ਮੈਨੂੰ ਮੌਕਾ ਵੀ ਬਣਿਆ, ਲੰਬਾ ਚੌੜਾ ਉਹਨਾਂ ਦਾ ਉੱਥੇ ਇੱਕ ਪੂਰਾ ਏਰੀਆ ਉਹਨਾਂ ਦੇ ਕੋਲ, ਉਹਨਾਂ ਦਾ ਆਫਿਸ, ਜਿਹਨੂੰ ਕਨਫਲਿਕਟ ਰੈਜ਼ੋਲੂਸ਼ਨ ਦਾ ਉਹਨਾਂ ਨੇ ਜਿਹੜਾ ਕਾਫੀ ਕੰਮ ਕੀਤਾ, ਉਹਦੇ ਜੋ ਅਫਰੀਕਨ ਮੁਲਕਾਂ ਦੇ ਵਿੱਚ ਵੀ ਦੂਜੇ 'ਚ ਵੀ ਉਹਨਾਂ ਨੂੰ ਦੋ ਜਿਹੜੀਆਂ ਲੜਾਕੂ ਧਿਰਾਂ ਨੇ ਆਪਸ ਦੇ ਵਿੱਚ ਉਹਨਾਂ ਨੂੰ ਨੈਗੋਸ਼ੀਏਸ਼ਨ ਟੇਬਲ ਤੇ ਲਿਆਉਣਾ। ਸੋ ਉਹਨਾਂ ਦੀ ਉਹਦਾ ਨਾਂ ਹੀ ਇੰਸਟੀਚਿਊਟ ਫਾਰ ਕਨਫਲਿਕਟ ਰੈਜ਼ੋਲੂਸ਼ਨ ਹੈ। ਸੋ ਅਸੀਂ ਬਿਨਾਂ ਇਸ ਗੱਲ ਦੇ 'ਚ ਗਏ, ਹਾਲਾਂ ਅਸੀਂ ਚਾਹੁੰਦੇ ਹਾਂ ਵੀ ਯੂਨਾਈਟਿਡ ਨੇਸ਼ਨਸ ਨੂੰ
ਮੇਨਟੇਨ ਰੱਖਿਆ ਜਾਣਾ ਚਾਹੀਦਾ ਹੈ, ਉਸ ਦੇ ਵਿੱਚ ਸੁਧਾਰ ਵੀ ਹੋ ਸਕਦੇ ਨੇ। ਪਰ ਜੇ ਇਨ ਦਾ ਮੀਨ ਟਾਈਮ ਬੋਰਡ ਆਫ ਪੀਸ ਦੇ ਥੱਲੇ ਕਨਫਲਿਕਟ ਰੈਜ਼ੋਲੂਸ਼ਨ ਦੀ ਪ੍ਰੋਸੈਸ ਫਾਸਟ ਹੁੰਦੀ ਹੈ ਤਾਂ ਵਾਈ ਨਾਟ ਕਿ ਇਹ ਜਿਹੜੇ ਹੱਲ ਹੋਣ ਇਹ ਮਸਲੇ। ਔਰ ਉਹਦੇ 'ਚ ਜਿਹੜਾ ਦਿਲਚਸਪ ਪਾਰਟ ਇਹ ਹੈ ਕਿ ਵੀ ਜਿਵੇਂ ਅਸੀਂ ਨੌਨ ਬਾਈਂਡਿੰਗ ਖਾਲਿਸਤਾਨ ਰੈਫਰੈਂਡਮ ਦੀ ਗੱਲ ਕੀਤੀ, ਮਕਸਦ ਤਾਂ ਅਲਟੀਮੇਟਲੀ ਇਹੀ ਹੈ ਕਿ ਵੀ ਨੌਨ ਬਾਈਂਡਿੰਗ ਦੇ ਥੱਲੇ ਜਦੋਂ ਸਿੱਖ ਕੌਮ ਦੀ ਵਿਲ ਜਿਹੜੀ ਹੈ ਉਹ ਐਕਸਪ੍ਰੈਸ ਹੋ ਰਹੀ ਹੈ ਇਹਦੇ ਰਾਹੀਂ ਕਿ ਵੀ ਅਲਟੀਮੇਟਲੀ ਇੱਕ ਸਟੇਜ ਤੇ ਯੂਨਾਈਟਿਡ ਨੇਸ਼ਨਸ ਨੂੰ ਸੀਰੀਅਸਨੈਸ ਆਫ ਦਾ ਇਸ਼ੂ ਸਮਝ ਆਏਗੀ ਤੇ ਯੂਨਾਈਟਿਡ ਨੇਸ਼ਨਸ ਵੀ ਅਲਟੀਮੇਟਲੀ ਵੀਟੋ ਵਿਲਡਿੰਗ ਮੈਂਬਰ ਨੇ ਬੈਠੇ ਹੋਏ। ਉਹਦੇ 'ਚ ਕੋਈ ਰਸ਼ੀਆ ਨੇ ਜਿਹੜਾ ਕਿ ਇੰਡੀਆ ਜਿਹਦਾ ਪ੍ਰੋਕਸੀ ਹੈ, ਉਹਨਾਂ ਨੇ ਤਾਂ ਸਾਡੇ ਨਾਲ ਨਹੀਂ ਖਲੋਣਾ ਹੈ। ਚਾਈਨਾ ਬਾਰੇ ਅਸੀਂ ਸਮਝ ਸਕਦੇ ਹਾਂ ਭਵਿੱਖ ਦੇ ਵਿੱਚ ਸਾਡਾ ਗੁਆਂਢੀ ਜਿਹੜੇ ਹੋਣ ਦੇ ਨਾਤੇ। ਔਰ ਇਸੇ ਤਰ੍ਹਾਂ ਜੇ ਅਸੀਂ ਫਰਾਂਸ UK ਇਹ ਤਾਂ ਵਪਾਰੀ ਲੋਕ ਨੇ, ਇਹਨਾਂ ਦਾ ਲੈ ਦੇ ਕੇ ਅਗੇਨ ਅਮਰੀਕਾ ਦੇ ਉੱਤੇ ਜਿਹੜੀ ਆ ਗੱਲ ਆ ਕੇ ਰੁਕੇਗੀ ਕਿਉਂਕਿ ਪਹਿਲਾਂ ਵੀ ਰੂਜ਼ਵੈਲਟ ਔਰ ਟਰੂਮੈਨ ਦੀ ਬਦੌਲਤ ਹੀ ਬਹੁਤ ਸਾਰੇ ਜਿਹੜੇ ਮੁਲਕ ਅੱਜ ਆਪਣੇ ਆਪ ਨੂੰ ਆਜ਼ਾਦ ਕਹਿੰਦੇ ਨੇ ਇਹ ਉਸ ਪੀਰੀਅਡ 'ਚ ਹੀ ਸੀ ਕਿ ਵੀ ਤੁਸੀਂ ਡੀਕੋਲੋਨਾਈਜ਼ ਕਰੋਗੇ ਸਾਰੇ ਨੂੰ ਔਰ ਨਿਕਲੋਗੇ। ਹੁਣ ਜਿਹੜੀ ਅੱਜ ਦੀ ਔਰ ਮੈਨੂੰ ਲੱਗਦਾ ਕਿ ਵੀ ਇਹ ਇੱਕ ਬੜਾ ਸਮਾਰਟ ਮੂਵ ਵੀ ਹੈ, ਟਾਈਮਲੀ ਵੀ ਹੈ ਔਰ ਲੌਜੀਕਲ ਵੀ ਹੈ। ਅੱਜ ਗੁਰਪਤਵੰਤ ਸਿੰਘ ਪੰਨੂ ਹੋਰਾਂ ਨੇ ਕਰਾਚੀ ਪ੍ਰੈਸ ਕਲੱਬ ਨੂੰ ਜਿਹੜਾ ਹੈ ਉਹ ਐਡਰੈਸ ਕੀਤਾ ਔਰ ਉਸ ਐਡਰੈਸ ਦੇ ਵਿੱਚ ਉਹਨਾਂ ਨੇ ਸਿੱਖਾਂ ਦੇ ਕੇਸ ਨੂੰ ਬਹੁਤ ਚੰਗੇ ਢੰਗ ਨਾਲ ਜਿਹੜਾ ਹੈ ਉਹ ਪ੍ਰੈਜ਼ੈਂਟ ਕੀਤਾ। ਉਹਨਾਂ ਨੇ ਇਹ ਕਿਹਾ ਕਿ ਭਾਈ ਅਸੀਂ ਜਿਹੜਾ ਸਿੱਖ ਇੱਕ ਨੇਸ਼ਨ ਹੈ, ਸਾਡੇ ਪੰਜਾਬ ਨੂੰ ਦੱਬਿਆ ਹੋਇਆ ਔਰ ਈਵਨ ਇਹਨਾਂ ਦਿਨਾਂ ਦੇ ਵਿੱਚ 8000 ਤੋਂ ਜ਼ਿਆਦਾ ਸਿੱਖ ਨੌਜਵਾਨਾਂ ਨੂੰ ਫੜਿਆ ਗਿਆ। 1 ਲੱਖ ਦੇ ਕਰੀਬ 84 ਤੋਂ 94 95 ਤੱਕ ਸਾਡੇ ਨੌਜਵਾਨਾਂ ਨੂੰ ਔਰ ਦੂਸਰੇ ਮਾਰਿਆ ਗਿਆ। ਜੂਨ 84 ਦਾ ਸਾਡੇ ਤੇ ਘੱਲੂਘਾਰਾ ਵਰਤਾਇਆ ਗਿਆ। ਨਵੰਬਰ 84 ਦੀ ਜਿਹੜੀ ਹੈ ਉਹ ਨਸਲਕੁਸ਼ੀ ਕੀਤੀ ਗਈ ਔਰ ਫਿਰ ਦੂਸਰੇ ਜਿਹੜੇ ਆਪਰੇਸ਼ਨਸ ਰਾਹੀਂ ਮਾਰਿਆ ਗਿਆ ਔਰ ਈਵਨ ਟ੍ਰਾਂਸਨੈਸ਼ਨਲ ਡਿਪਰੈਸ਼ਨ, ਹਾਲਾਂਕਿ ਦਾ ਕੋਈ ਬਹੁਤਾ ਵੇਰਵਾ ਨਹੀਂ ਦਿੱਤਾ ਗਿਆ। ਸੋ ਇਸ ਸਾਰੇ ਦੇ ਕੰਟੈਕਸਟ ਦੇ ਵਿੱਚ ਇਹ ਕਿਹਾ ਗਿਆ ਵੀ ਅਸੀਂ ਨਹੀਂ ਚਾਹੁੰਦੇ ਕਿ ਭਾਈ ਇਹ ਟਕਰਾਅ ਫਿਰ ਹਥਿਆਰਬੰਦ ਵੱਲ ਜਾਏ ਕਿਉਂਕਿ ਜਿੰਨੇ ਤਰੀਕੇ ਉਹ ਕਰ ਰਹੇ ਨੇ। ਪਰ ਇਹ ਗੱਲ ਮੈਨੂੰ ਇਨ ਲਾਈਨ ਇਨ ਸਿੰਕ ਵਿਦ ਦਾ ਸਪਿਰਿਟ ਆਫ ਖਾਲਿਸਤਾਨ ਡੈਕਲੇਰੇਸ਼ਨ ਵੀ ਹੈ ਕਿਉਂਕਿ ਜਦੋਂ ਅਸੀਂ 40ਵੀਂ ਵਰ੍ਹੇਗੰਢ ਵੱਲ ਤੋਂ ਵੱਧ ਰਹੇ ਹਾਂ, ਖਾਲਿਸਤਾਨ ਸਰਬੱਤ ਖਾਲਸਾ ਦੀ ਆਲਰੇਡੀ ਹੋਈ ਹੈ ਔਰ ਉਹਦੇ 'ਚ ਇੱਕ ਉਹਦੇ 'ਚ ਸ਼ਬਦਾਵਲੀ ਹੈ ਖਾਲਿਸਤਾਨ ਐਲਾਨਨਾਮੇ 'ਚ ਕਿ ਅਸੀਂ ਅਜਾਈ ਲਹੂ ਡੋਲਣ ਦੇ ਹੱਕ ਵਿੱਚ ਨਹੀਂ ਤੇ ਹਰ ਮਸਲੇ ਦਾ ਹੱਲ ਗੱਲਬਾਤ ਰਾਹੀਂ ਕਰਨਾ ਚਾਹੁੰਦੇ। ਸੋ ਈਵਨ ਉਸ ਡੈਕਲੇਰੇਸ਼ਨ ਵੀ ਦੇ ਬਾਵਜੂਦ ਕਿ ਘੱਲੂਘਾਰਾ 84 ਹੋ ਚੁੱਕਿਆ ਸੀ, ਨਵੰਬਰ 84 ਦੀ ਨਸਲਕੁਸ਼ੀ ਹੋ ਚੁੱਕੀ ਸੀ, ਇੰਡੀਅਨ ਗਵਰਨਮੈਂਟ ਨੂੰ ਪੇਸ਼ਕਸ਼ ਕੀਤੀ ਗਈ ਸੀ ਕਿ ਅਸੀਂ ਅਜਾਈ ਲਹੂ ਡੋਲਣ ਦੇ ਹੱਕ ਵਿੱਚ ਨਹੀਂ ਤੇ ਹਰ ਮਸਲੇ ਦਾ ਹੱਲ ਗੱਲਬਾਤ ਰਾਹੀਂ ਚਾਹੁੰਦੇ ਆ ਵੀ ਸਾਡੇ ਨਾਲ ਨੈਗੋਸ਼ੀਏਸ਼ਨ ਕਰੋ। ਸੋ ਮੈਂ ਸਮਝਦਾ ਵੀ ਇਹ ਜਿਹੜਾ ਉਹਨਾਂ ਦੀ ਡੈਕਲੇਰੇਸ਼ਨ ਹੈ ਉਸ ਪ੍ਰੈਸ ਕਲੱਬ ਦੇ ਵਿੱਚ ਐਡਰੈਸ ਕਰਦੇ ਆ ਵੀ ਔਰ ਬਾਅਦ 'ਚ ਉਹਨਾਂ ਦੀ ਪ੍ਰੈਸ ਰਿਲੀਜ਼ ਵੀ ਹੈ, ਉਹਦੇ 'ਚ ਸਿੱਖ ਕੇਸ ਨੂੰ ਬਿਲਡ ਕੀਤਾ ਗਿਆ ਔਰ ਪ੍ਰੈਜ਼ੀਡੈਂਟ ਟਰੰਪ ਨੂੰ ਇਹ ਪੇਸ਼ਕਸ਼ ਕੀਤੀ ਗਈ ਹੈ ਕਿ ਜੇ ਉਹ ਭਾਰਤ ਸਰਕਾਰ ਦੇ ਉੱਤੇ ਪ੍ਰਵੇਲ ਕਰੇ, ਨੈਗੋਸ਼ੀਏਟ ਲਫ਼ਜ਼ ਨਾਲੋਂ ਪ੍ਰਵੇਲ ਕਰਨਾ ਹੀ ਹੁੰਦਾ ਕਿ ਉਹ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਵਿੱਚ ਰੈਫਰੈਂਡਮ ਲਈ ਤਿਆਰ ਹੋਏ ਤੇ ਸਿੱਖ ਨੇਸ਼ਨ ਐਜ਼ ਏ ਨੇਸ਼ਨ $1 ਬਿਲੀਅਨ ਜਿਹੜਾ ਉਹ ਅਦਾ ਕਰਨ ਲਈ ਤਿਆਰ ਹੈ, ਉਸ ਦਾ ਪਰਮਾਨੈਂਟ ਮੈਂਬਰ ਬਣਨ ਨੂੰ ਤਿਆਰ ਹੈ। ਹਾਲਾਂਕਿ ਇਸ ਦੇ ਉੱਤੇ ਇੰਡੀਅਨ ਰਿਐਕਸ਼ਨ ਵੀ ਅਗਲੇ 24 ਘੰਟੇ 48 ਘੰਟੇ 'ਚ ਦੇਖਣ 'ਚ ਆਏਗਾ ਕਿ ਵੀ ਕੀ ਹੁੰਦਾ ਹੈ। ਲੇਕਿਨ ਮੈਂ ਸਮਝਦਾ ਵੀ ਇਹ ਇੱਕ ਬੜਾ ਜੈਨੂਇਨ ਅੰਦਾਜ਼ ਹੈ। ਇਸ ਦੇ ਨਾਲ ਇਹ ਜਿਹੜੇ ਇਹਨਾਂ ਦੇ ਝੂਠੇ ਨੈਰੇਟਿਵ ਪ੍ਰੋਪੇਗੈਂਡੇ ਨੇ ਜਦੋਂ ਹੁੰਦਾ ਜੀ ਖਾਲਿਸਤਾਨੀਆਂ ਨੂੰ ISI ਪੈਸੇ ਦੇ ਰਹੀ ਹੈ, ਫਰਾਣੇ ਦੇ ਰਹੇ ਨੇ, ਦੁਕਾਨਾਂ ਖੁੱਲੀਆਂ, ਦੂਜੇ ਕਰਦੇ ਨੇ, ਘੱਟੋ ਘੱਟ ਇੱਕ ਵਾਰ ਤਾਂ ਪੰਡਤਾਂ ਦੀ ਜਿਹੜੀ ਧੋਤੀ ਆ ਉਹ ਸਰਕੇਗੀ ਕਿ ਅੱਛਾ $1 ਬਿਲੀਅਨ ਟੇਬਲ ਤੇ ਰੱਖਣ ਨੂੰ ਤਿਆਰ ਨੇ। ਸੈਕੰਡ ਮੈਂ ਸਮਝਦਾ ਵੀ ਇਹ ਇੰਟੈਂਟ ਵੀ ਔਰ ਇਹਦੇ 'ਚ ਜਿਹੜਾ ਜਿਸ ਅੰਦਾਜ਼ ਦੇ ਵਿੱਚ ਇਹ ਸਾਰੀ ਪ੍ਰੈਜੈਂਟੇਸ਼ਨ ਹੈ ਕਿ ਵੀ ਜਿਵੇਂ ਇਹ ਵੀ ਕਿਹਾ ਗਿਆ ਵੀ ਜਿਵੇਂ ਗ੍ਰੀਨਲੈਂਡ, ਹੁਣ ਇਹ ਉਹ ਨੁਕਤੇ ਨੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਜਾਂ ਅਮਰੀਕਨ ਨੀਤੀ ਕਾੜਿਆਂ ਦੇ ਠੀਕ ਥਾਂ ਦੇ ਉੱਤੇ ਉਹਨੂੰ ਟੱਚ ਕਰਦੇ ਨੇ ਕਿ ਵੀ ਜੇ ਪ੍ਰੈਜ਼ੀਡੈਂਟ ਟਰੰਪ ਇਹ ਸਮਝਦੇ ਨੇ ਕਿ ਗ੍ਰੀਨਲੈਂਡ ਜ਼ਰੂਰੀ ਹੈ ਅਮਰੀਕਾ ਦੇ ਲਈ, ਨਹੀਂ ਤਾਂ ਰੂਸ ਜਾਂ ਚੀਨ ਉਸ ਦੇ ਉੱਤੇ ਕਰ ਸਕਦੇ ਨੇ, ਤੇ ਪੰਜਾਬ ਭਾਰਤੀ ਕਬਜ਼ੇ ਵਾਲਾ ਜਿਹੜਾ ਹੈ
ਉਸ ਖਿੱਤੇ ਦਾ ਗ੍ਰੀਨਲੈਂਡ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਗੱਲ ਜੇ ਅੱਜ ਅਸੀਂ ਕਨਫਲਿਕਟ ਜ਼ੋਨਸ ਦੀ ਜੇ ਗੱਲ ਕਰੀਏ ਤੇ ਜਿਹੜੀ ਪਾਕਿਸਤਾਨ ਦੇ ਨਾਲ ਵੀ ਬੇਸ਼ੱਕ ਪਾਕਿਸਤਾਨ ਦੇ ਨਾਲ ਜਿਹੜਾ ਇਹ ਭਾਰਤ ਪਾਕਿਸਤਾਨ ਇਸ਼ੂ ਜੰਮੂ ਕਸ਼ਮੀਰ ਦਾ ਇਸ਼ੂ ਪ੍ਰਮੁੱਖ ਹੈ, ਪਰ ਜੇ ਪ੍ਰੈਜ਼ੀਡੈਂਟ ਟਰੰਪ ਨੈਗੋਸ਼ੀਏਸ਼ਨ ਵੱਲ ਜਾਂ ਇਸ ਵੱਲ ਭਾਰਤ ਦੀ ਬਾਂਹ ਮਰੋੜਦੇ ਨੇ, ਜ਼ਾਹਰ ਹੈ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਨਾਲ ਜੰਮੂ ਕਸ਼ਮੀਰ ਦਾ ਕੇਸ ਦਾ ਆਲਰੇਡੀ UN ਸਿਕਿਉਰਿਟੀ ਕਾਉਂਸਲ ਚੋਂ ਹੀ ਉਹਨੂੰ ਪਿਕ ਕਰਕੇ ਇਧਰ ਬੋਰਡ ਆਫ ਪੀਸ ਦੇ ਵਿੱਚ ਲਿਆਣਾ ਹੈ। ਪਰ ਸਿੱਖ ਕੇਸ ਜਿਹੜਾ ਹੈ ਉਸ ਦੀ ਵੀ ਜਿਹੜੀ ਇਹ ਰੈਲੇਵੈਂਸ ਹੈ, ਕਿਉਂਕਿ ਅਸੀਂ ਉਸ ਖਿੱਤੇ ਦੇ ਵਿੱਚ 1849 ਤੱਕ ਇੱਕ ਸੋਵਰਨ ਐਂਟੀਟੀ ਸੀ। ਜਦੋਂ ਅੰਗਰੇਜ਼ਾਂ ਨੇ ਟ੍ਰਾਂਸਫਰ ਆਫ ਪਾਵਰ ਦੇ ਲਈ ਰਾਉਂਡ ਟੇਬਲ ਕਾਨਫਰੰਸਿਸ ਦਾ ਸਿਲਸਿਲਾ ਸ਼ੁਰੂ ਕੀਤਾ, ਨੈਗੋਸ਼ੀਏਸ਼ਨ ਸ਼ੁਰੂ ਕੀਤੀ, ਤੇ ਸਿੱਖ ਤੀਸਰੀ ਧਿਰ ਸੀ ਉਹਦੇ 'ਚ ਔਰ ਸਿੱਖਾਂ ਨੇ ਇਸ ਸ਼ਰਤ ਦੇ ਉੱਤੇ ਇੰਡੀਅਨ ਯੂਨੀਅਨ ਜੁਆਇਨ ਕੀਤੀ ਕਿ ਕੋਈ ਸੰਵਿਧਾਨ ਭਾਰਤ 'ਚ ਐਸਾ ਨਹੀਂ ਬਣੇਗਾ ਜਿਹੜਾ ਸਿੱਖਾਂ ਨੂੰ ਕਬੂਲ ਨਾ ਹੋਏ। ਜੋ ਕੁਛ ਇਹਨਾਂ ਨੇ ਕੀਤਾ, ਜ਼ਾਹਰ ਹੈ ਸਿੱਖ ਨੁਮਾਇੰਦੇ 2 ਅਕਾਲੀ ਦਲ ਦੇ ਜਿਨ੍ਹਾਂ ਨੇ ਦਸਤਖਤ ਨਹੀਂ ਕੀਤੇ। ਪਿਛਲੇ ਦਿਨਾਂ 'ਚ ਜਦੋਂ ਅਸੀਂ ਇਹ ਗੱਲ ਕੀਤੀ ਤਾਂ ਇੱਕ ਥੱਲੇ ਇੱਕ ਨੇ ਕਾਮੈਂਟ ਲੰਬਾ ਚੌੜਾ ਲਿਖਿਆ ਕਿ ਜੀ ਤੁਸੀਂ ਗੁੰਮਰਾਹ ਕਰ ਰਹੇ ਹੋ, ਇਹਨਾਂ ਸਿੱਖ ਨੁਮਾਇੰਦਿਆਂ ਨੇ ਦਸਤਖਤ ਕੀਤੇ ਸੀ, ਉਹਨਾਂ ਨੇ ਕੀਤੇ ਸੀ। ਕੋਈ ਅਸੀਂ ਜਦੋਂ ਇਹ ਕਹਿੰਦੇ ਹਾਂ ਕਿ ਪੰਥਕ ਨੁਮਾਇੰਦਿਆਂ ਨੇ, ਉਹਨਾਂ ਦੇ ਵਿੱਚ ਕਾਂਗਰਸ ਦੇ ਨੁਮਾਇੰਦੇ ਵੀ ਸੀ, ਪਗੜੀ ਧਾਰੇ, ਉਹਨਾਂ ਨੇ ਕਰਤੇ ਹੋਣਗੇ, ਉਹ ਤਾਂ ਪਹਿਲਾਂ ਹੀ ਜਿਹੜੇ ਨੇ। ਅਸੀਂ ਜਿਹੜੇ ਜਦੋਂ ਵੀ ਅੰਗਰੇਜ਼ਾਂ ਨੇ ਗੱਲਬਾਤ ਕੀਤੀ ਜੇ ਅਕਾਲੀ ਦਲ ਜਾਂ ਦੂਜੀ, ਤੇ ਅਕਾਲੀ ਦਲ ਦੀ ਰਿਪਰੈਜ਼ੈਂਟੇਸ਼ਨ ਸੀ ਉਹਦੇ 'ਚ, ਕੋਈ ਕਾਂਗਰਸੀ ਸਿੱਖ ਰਾਉਂਡ ਟੇਬਲ ਨਹੀਂ ਸੀ ਗਿਆ। ਬਲਦੇਵ ਸਿੰਘ ਜੇ ਸਿੱਖਾਂ ਵੱਲੋਂ ਗਿਆ, ਸੋ ਇਸ ਲਈ ਕਾਂਸਟੀਟਿਊਐਂਟ ਅਸੈਂਬਲੀ ਦੇ ਵੀ ਜਿਹੜੇ ਅਕਾਲੀ ਮੈਂਬਰ ਨੇ ਸਿੱਖ, ਭੁਪਿੰਦਰ ਸਿੰਘ ਮਾਨ ਔਰ ਹੁਕਮ ਸਿੰਘ, ਬਾਅਦ 'ਚ ਭਾਵੇਂ ਉਹ ਉਹਨਾਂ ਦੇ ਸਿਸਟਮ ਦਾ ਹਿੱਸਾ ਬਣੇ, ਬਟ ਡੀ ਜੂਰਿਸ ਉਹਨਾਂ ਨੇ ਦਸਤਖਤ ਨਹੀਂ ਕੀਤੇ। ਸੋ ਉਹਨਾਂ ਨੂੰ ਜਿਹੜੇ ਵੀਰ ਨੇ ਵੀ ਇਹ ਲਿਖਿਆ, ਮੈਂ ਇਹ ਦੱਸਣਾ ਚਾਹੁੰਦਾ ਵੀ ਇਹ ਆਪਣਾ ਰਿਕਾਰਡ ਚੈੱਕ ਕਰ ਲਓ ਤੁਸੀਂ ਕਿ ਭਾਈ ਇਹਨਾਂ 2 ਨੁਮਾਇੰਦਿਆਂ ਨੇ, ਇਹ ਪੰਥ ਦੇ ਨੁਮਾਇੰਦੇ ਸੀ, ਬਾਕੀ ਤਾਂ ਅੱਜ ਵੀ ਤੁਰੇ ਫਿਰਦੇ ਨੇ। ਮਨਜਿੰਦਰ ਸਰਸਾ ਸਿੱਖਾਂ ਨੂੰ ਦੀ ਨੁਮਾਇੰਦਗੀ ਕਰੇਗਾ ਕਿ ਉਹਨਾਂ ਦੇ ਬਾਕੀ ਟੁਚੇ ਕਰਨਗੇ ਇਸ ਕਿਸਮ ਦੇ। ਸੋ ਇਸ ਸਾਰੇ ਦੇ ਚਲਦੇ ਆ ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਖਾਲਿਸਤਾਨ ਜਿਹੜਾ ਹੈ ਸਾਡਾ ਕੇਸ, ਅਸੀਂ ਡੀ ਫੈਕਟੋ ਕੈਪਚਰ ਹੋ ਗਏ, ਡੀ ਜੂਰਸ ਅਸੀਂ ਹਿੱਸਾ ਨਹੀਂ ਹੈ। ਅਸੀਂ ਜਿਹੜਾ ਹੈ ਸਾਡਾ ਇੱਕ ਵੱਡਾ ਰੋਲ ਹੈ, ਅਸੀਂ ਉਸ ਖਿੱਤੇ ਦੇ ਵਿੱਚ ਇੰਟਰਨੈਸ਼ਨਲ ਬਾਉਂਡਰੀ ਲਾਈਨ ਤੇ ਬੈਠੇ ਹਾਂ। ਭਾਰਤ, ਪਾਕਿਸਤਾਨ, ਚੀਨ ਇੱਕ ਪਾਸੇ, ਇਹ ਤਿੰਨੋਂ ਹੀ ਭਾਰਤ ਤੇ ਪਾਕਿਸਤਾਨ ਇਨ ਕਨਫਲਿਕਟ ਨੇ। ਲੇਟੈਸਟ ਅਸੀਂ ਮਈ 'ਚ 7, 8, 9, 10 ਮਈ ਨੂੰ ਦੇਖਿਆ ਟਕਰਾਅ ਦੀ ਗੱਲ। ਭਾਰਤ ਔਰ ਚੀਨ ਕਨਫਲਿਕਟ 'ਚ ਨੇ, ਆਲਰੇਡੀ 62 ਹੋਇਆ, ਗਲਵਾਨ ਹੋਇਆ ਔਰ ਦੂਸਰਾ, ਔਰ ਇਸ ਸਾਰੇ ਦੇ ਵਿਚਾਲੇ ਅਸੀਂ ਇੱਕ ਸੈਂਡਵਿਚ ਵੀ ਹੈ, ਪਰ ਐਜ਼ ਏ ਬਫਰ ਸਟੇਟ ਦਾ ਵੀ ਜਿਹੜਾ ਹੈ ਸਾਡੀ ਪੋਸੀਬਿਲਿਟੀ, ਔਰ ਇਹੀ ਜਿਹੜੀ ਹੈ ਉਸ ਖਿੱਤੇ ਦੇ ਵਿੱਚ ਸਟੇਬਿਲਿਟੀ ਔਰ ਸੇਫਟੀ ਲਿਆਏਗੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਹੜੀਆਂ ਵੈਲਿਊਜ਼ ਸਿੱਖਾਂ ਦੀਆਂ ਨੇ, ਉਹੀ ਜਦੋਂ ਅਮਰੀਕਾ ਦੇ ਅਸੀਂ ਫਾਊਂਡਿੰਗ ਫਾਦਰਸ ਦੀ ਗੱਲ ਕਰਦੇ ਹਾਂ, ਉਸ ਲਾਈਨ ਦੇ ਉੱਤੇ ਹੀ ਸਾਡਾ ਕੋਈ ਟਕਰਾਅ ਨਹੀਂ ਹੈ, ਕੋਈ ਦੂਸਰਾ ਨਹੀਂ ਹੈ। ਬਾਕੀ ਤਾਂ ਕੋਈ ਇਜ਼ਮ ਹੋਏਗਾ, ਕੋਈ ਕਮਿਊਨਿਜ਼ਮ ਹੋਏਗਾ, ਕੋਈ ਦੂਸਰਾ। ਸਿੱਖ ਵੈਲਿਊ ਸਿਸਟਮ ਵੈਸਟਰਨ ਇਨ ਜਨਰਲ ਐਂਡ ਅਮਰੀਕਨ ਇਨ ਪਾਰਟਿਕੂਲਰ ਦੇ ਨਾਲ, ਔਰ ਜ਼ਾਹਰ ਹੈ ਇੱਕ ਦੂਜੇ ਦੇ ਇੰਟਰਸਟ ਹੀ ਜੁੜੇ ਹੁੰਦੇ ਨੇ। ਔਰ ਇਸੇ ਤਰ੍ਹਾਂ ਜਿਵੇਂ ਪਾਕਿਸਤਾਨ ਨੇ ਇੱਕ ਫਾਈਨ ਬੈਲੈਂਸ ਕ੍ਰੀਏਟ ਕੀਤਾ ਹੈ, ਬੇਸ਼ੱਕ ਐਜ਼ ਏ ਉਹਨੂੰ ਸਿਕਿਉਰਿਟੀ ਸਟੇਟ ਜਾਂ ਗੈਰੀਜ਼ਨ ਸਟੇਟ ਦੇ ਤੌਰ ਤੇ ਕੁਛ ਨੇ ਪ੍ਰੈਜ਼ੈਂਟ ਕੀਤਾ, ਜੇ ਬਣਾਇਆ ਹੀ ਉਹਨੂੰ ਐਜ਼ ਏ, ਲੇਕਿਨ ਜਿਵੇਂ ਉਹਨਾਂ ਨੇ ਚਾਈਨਾ ਦੇ ਨਾਲ ਬੈਲੈਂਸ ਰੱਖਿਆ ਹੈ, ਜਿਵੇਂ ਉਹਨਾਂ ਨੇ ਅਮਰੀਕਾ ਦੇ ਨਾਲ ਬੈਲੈਂਸ ਰੱਖਿਆ ਰਿਲੇਸ਼ਨਸ਼ਿਪ ਦਾ। ਸੋ ਮੈਂ ਸਮਝਦਾ ਹਾਂ ਵੀ, ਔਰ ਪਾਕਿਸਤਾਨ ਦੇ ਨਾਲ ਵਾਘਾ ਤੋਂ ਲੈ ਕੇ ਜਮਨਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ, ਜਿੱਥੇ ਇੱਕ ਸਟੇਬਿਲਿਟੀ, ਪੀਸ, ਪ੍ਰੋਸਪੈਰਿਟੀ ਦੀ ਗਾਰੰਟੀ ਹੋਏਗੀ, ਉੱਥੇ ਇਹਦੇ ਨਾਲ ਅਮਰੀਕਨ ਇੰਟਰਸਟ ਵੀ ਜੁੜੇ ਜੇ ਹੁੰਦੇ ਨੇ ਤੇ ਉਹਨਾਂ ਦੀ ਵੀ ਭਰਪਾਈ ਹੋਏਗੀ। ਸੋ ਅਸੀਂ ਸਮਝਦੇ ਹਾਂ ਕਿ ਬਈ ਉਹਨਾਂ ਨੇ ਇਸ ਸਾਰੇ ਦੇ ਰਾਹੀਂ ਜਿਹੜਾ 30 ਮਿਲੀਅਨ ਤੋਂ ਜ਼ਿਆਦਾ ਸਿੱਖ ਨੇਸ਼ਨ ਦੇ ਕੇਸ ਨੂੰ ਬਿਊਟੀਫੁਲੀ ਪ੍ਰੈਜ਼ੈਂਟ ਕੀਤਾ ਹੈ। ਬਹੁਤ ਵਾਰ ਆਈਡੀਆਜ਼ ਹੀ ਜਿਹੜੇ ਨੇ ਉਹ ਅੱਗੇ ਤੁਰਦੇ ਨੇ, ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਅਸੀਂ ਗੱਲਬਾਤ ਨਹੀਂ ਚਾਹੁੰਦੇ, ਨਹੀਂ ਤਾਂ ਜਿਹੜਾ ਰਿਸਕ ਆਫ ਵਾਇਲੈਂਸ ਹੈ ਉਹ ਬਹੁਤ ਜ਼ਿਆਦਾ ਹੈ। ਔਰ ਇਹ ਹੁਣ ਇਹਨਾਂ ਨੇ ਦੇਖਣਾ ਵੀ ਇਹਨਾਂ ਨੇ ਕੀ ਕਰਨਾ ਹੈ, ਬਟ ਇਟਸ ਵੈਰੀ ਟਾਈਮਲੀ। ਔਰ
ਜ਼ਬਰਦਸਤ ਮੂਵ ਹੈ। ਸੋ ਨਾਈਸ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਨਕੋਦਰ ਸਾਕੇ ਦੇ ਅਮਰ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਧੀਰ ਸਿੰਘ, ਭਾਈ ਢਿਲਮਣ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਾਵਨ ਯਾਦ ਵਿੱਚ ਇੱਕ ਮਹਾਨ ਸ਼ਹੀਦੀ ਸਮਾਗਮ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫॉर ਜਸਟਿਸ ਅਤੇ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੁੱਕਰਵਾਰ 6 ਫਰਵਰੀ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਐਤਵਾਰ 8 ਫਰਵਰੀ ਸਵੇਰੇ 9:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਐਤਵਾਰ ਨੂੰ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਦੀਵਾਨ ਸਜਾਇਆ ਜਾਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪੰਥਕ ਵਿਦਵਾਨ ਹਾਜ਼ਰੀਆਂ ਭਰਨਗੇ। ਮੁੱਖ ਬੁਲਾਰੇ ਦੇ ਤੌਰ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸੰਗਤਾਂ ਨੂੰ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਨਿਮਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਆਓ ਸ਼ਹੀਦਾਂ ਦੀ ਯਾਦ ਨੂੰ ਨਮਨ ਕਰੀਏ ਅਤੇ ਪੰਥਕ ਏਕਤਾ ਦਾ ਸਬੂਤ ਦਈਏ ਜੀ। ਧੰਨਵਾਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕਰੇਨ ਵਾਂਗ ਭਾਰਤ ਸਰਕਾਰ ਗਜ਼ਾ ਦੇ ਮੁੱਦੇ ਤੇ ਵੀ ਦੋਗਲੇਪਨ ਵਾਲੀ ਸਿਆਸਤ ਕਰ ਰਹੀ ਹੈ। ਮੋਦੀ ਨੇ ਅਗਲੇ ਮਹੀਨੇ ਇਜ਼ਰਾਈਲ ਦੇ ਦੌਰੇ ਤੇ ਜਾਣਾ ਹੈ। ਉਸ ਤੋਂ ਪਹਿਲਾਂ ਮੁਸਲਮਾਨਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਂਦਿਆਂ ਮੋਦੀ ਨੇ 5 ਮੁਸਲਮਾਨ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਗਜ਼ਾ ਮੁਲਾਕਾਤ ਕੀਤੀ ਹੈ। ਸੋ ਇਸ ਨੂੰ ਕਹਿੰਦੇ ਨੇ ਆਂਡਾ ਕਿਤੇ ਤੇ ਕੁੜ-ਕੁੜ ਕਿਤੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਪੰਜਾਬੀ ਦਾ ਇਹ ਅਖਾਣ ਵੀ ਹੈ ਕਿ ਸਿਆਣਾ ਕਾਂ ਗੂੰ ਦੇ ਉੱਤੇ ਡਿੱਗਦਾ। ਹੁਣ ਇਹਦੇ 'ਚ ਕਾਂ ਨੂੰ ਟ੍ਰਿਬਿਊਟ ਵੀ ਦਿੱਤੀ ਹੈ, ਕਾਂ ਨੂੰ ਸਿਆਣਾ ਮੰਨਿਆ ਗਿਆ, ਪਰ ਇਹ ਵੀ ਕਿਹਾ ਗਿਆ ਵੀ ਜਿਹੜਾ ਜ਼ਿਆਦਾ ਸਿਆਣਪਾਂ ਝਾੜ ਰਿਹਾ ਹੋਏ ਅਲਟੀਮੇਟਲੀ ਉਹ ਇਹੋ ਜਿਹੇ ਕੰਮ ਕਰਦਾ ਜਿਹੜੇ ਬਿਲਕੁਲ ਧਿਕਾਰਯੋਗ ਹੁੰਦੇ ਨੇ। ਤੇ ਜਿਹੜਾ ਤੁਸੀਂ ਫਰੇਜ਼ ਕਿਹਾ ਇਹ ਵੀ ਹੈ ਕਿ ਵੀ ਆਂਡਾ ਕਿਤੇ ਤੇ ਕੁੜ-ਕੁੜ ਕਿਤੇ। ਹੁਣ ਜੇ ਇੰਡੀਆ ਦੀ ਫੋਰਨ ਪਾਲਿਸੀ ਨੂੰ ਦੇਖਣਾ ਹੋਏ, ਖਾਸ ਤੌਰ ਤੇ 2014 ਤੋਂ ਬਾਅਦ, ਹਾਲਾਂ ਉਸ ਤੋਂ ਪਹਿਲਾਂ ਮਨਮੋਹਨ ਸਿੰਘ ਦੀ ਸਰਕਾਰ 10 ਸਾਲ ਰਹੀ, ਇਹ ਜਦੋਂ ਵੀ ਫਿਊਚਰ ਦੇ ਹਿਸਟੋਰੀਅਨ ਉਸ ਪੀਰੀਅਡ ਨੂੰ ਲਿਖਣਗੇ, ਭਾਵੇਂ ਮਨਮੋਹਨ ਸਿੰਘ ਕੋ ਸਾਡੇ ਕੰਮ ਦਾ ਨਹੀਂ ਸੀ, ਕੋਈ ਸਿੱਖਾਂ ਲਈ ਉਹਨੇ ਕੁਝ ਨਹੀਂ ਕੀਤਾ ਹੈ, ਲੇਕਿਨ ਫਿਰ ਵੀ ਜਿੱਥੇ ਕੋਈ ਡਿਊ ਹੁੰਦਾ ਹੈ ਉਹਨੇ ਇੱਕ ਇਮਾਨਦਾਰੀ ਦਾ ਪੈਮਾਨਾ ਸੈੱਟ ਕੀਤਾ, ਇੱਕ ਕਰਪਟ ਸਿਸਟਮ ਦੇ ਵਿੱਚ ਇੱਕ ਇਮਾਨਦਾਰ ਅਕਾਊਂਟੈਂਟ ਵਾਂਗ ਕੰਮ ਕੀਤਾ। ਤੇ ਦੂਸਰਾ ਪਾਰਟ ਜਿਹੜਾ ਮਨਮੋਹਨ ਸਿੰਘ ਨੇ ਇੰਡੋ US ਨਿਊਕਲੀਅਰ ਡੀਲ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ 1998 ਦੇ ਵਿੱਚ ਵਾਜਪਾਈ ਦੀ ਸਰਕਾਰ ਵੇਲੇ ਜਿਹੜਾ 5 ਨਿਊਕਲੀਅਰ ਧਮਾਕੇ ਇੰਡੀਆ ਨੇ ਕੀਤੇ ਪੋਖਰਾਨ ਦੇ ਵਿੱਚ, ਔਰ ਉਸ ਤੋਂ ਲਗਭਗ 2 ਹਫ਼ਤੇ ਬਾਅਦ ਪਾਕਿਸਤਾਨ ਨੇ 6 ਧਮਾਕੇ ਕੀਤੇ।
ਔਰ ਅਮਰੀਕਾ ਦਾ ਡੋਮੈਸਟਿਕ ਲਾਅ ਜਿਹਨੂੰ ਪ੍ਰੈਸਲਰ, ਕਿਉਂਕਿ ਪ੍ਰੈਸਲਰ ਸੈਨੇਟਰ ਸੀ ਜਿਹਦੀ ਇੱਕ ਅਮੈਂਡਮੈਂਟ ਸੀ ਜਿਹਨੂੰ ਇਸ ਲਈ ਕਿਹਾ ਹੀ ਜਾਂਦਾ ਪ੍ਰੈਸਲਰ ਅਮੈਂਡਮੈਂਟ ਜਾਂਦਾ ਹੈ। ਪ੍ਰੈਸਲਰ ਅਮੈਂਡਮੈਂਟ ਲਾਗੂ ਹੋਈ ਜਿਹਦੇ ਥੱਲੇ ਦੋਨਾਂ ਮੁਲਕਾਂ ਦੇ ਉੱਤੇ ਸੈਂਕਸ਼ਨਸ ਲੱਗ ਗਈਆਂ। ਫਿਰ ਜਿਹੜਾ ਨਿਊਕਲੀਅਰ ਸਪਲਾਇਰ ਗਰੁੱਪ ਹੈ ਜਿਹਦੇ 45 ਦੇ ਕਰੀਬ ਮੈਂਬਰ ਨੇ, ਉਹਨਾਂ ਨੇ ਵੀ ਪਾਬੰਦੀਆਂ ਲਾਤੀਆਂ। ਸੋ ਕੋਈ ਵੀ ਸੀਰੀਅਸ ਟੈਕਨੋਲੋਜੀ ਜਿਹੜੀ ਆ ਉਹ ਟਰਾਂਸਫਰ ਨਹੀਂ ਸੀ ਹੋ ਸਕਦੀ, ਬਹੁਤ ਸਾਰੀਆਂ ਚੀਜ਼ਾਂ ਨਹੀਂ ਸੀ ਖਰੀਦੀਆਂ ਜਾ ਸਕਦੀਆਂ। ਪਾਕਿਸਤਾਨ ਦੇ ਉੱਤੇ F-16 ਜਿਹੜੇ ਪੈਸੇ ਦਿੱਤੇ ਹੋਏ ਸੀ ਪਾਕਿਸਤਾਨ ਨੇ ਕਿੰਨੇ ਸਾਲ ਉਹ ਰੋਕ ਛੱਡੇ। ਲੇਕਿਨ ਔਰ ਇਹਦੇ 'ਚ ਕਿਉਂਕਿ ਜਿਹੜੀ ਅਮਰੀਕਾ ਦੀ ਨੀਤੀ ਸੀ ਇੰਡੀਆ ਔਰ ਪਾਕਿਸਤਾਨ ਪ੍ਰਤੀ, ਉਹਨੂੰ ਹਾਈਫਨੇਟਡ ਪੋਲੀਟਿਕਸ, ਹਾਈਫਨੇਟਡ ਪੋਲਿਸੀ ਕਹਿੰਦੇ ਸੀ ਕਿ ਵੀ ਜੋ ਇੱਧਰ ਹੈ ਉਹਦਾ ਦੇਖਣਾ ਵੀ ਉਹਦੇ 'ਤੇ ਕੀ ਇਫੈਕਟ ਹੁੰਦਾ ਹੈ। ਲੇਕਿਨ ਇਹ ਮਨਮੋਹਨ ਸਿੰਘ ਦੇ ਪੀਰੀਅਡ 'ਚ ਕਿਉਂਕਿ ਅਮਰੀਕਾ ਦੀ ਆਪਣੀਆਂ ਪ੍ਰਾਇਰਟੀਜ਼ ਵੀ ਬਦਲੀਆਂ, ਕਿਉਂਕਿ 9/11 ਹੋਇਆ ਔਰ ਉਹ ਸਾਰੇ ਤੋਂ ਬਾਅਦ 2003-4 ਤੱਕ ਮਨਮੋਹਨ ਸਿੰਘ 2004 ਦੇ ਵਿੱਚ ਪ੍ਰਾਈਮ ਮਿਨਿਸਟਰ ਬਣੇ। ਮਨਮੋਹਨ ਸਿੰਘ ਦੇ ਪੀਰੀਅਡ 'ਚ ਨੈਗੋਸ਼ੀਏਟ ਕੀਤੀ ਗਈ ਇੰਡੋ-US ਨਿਊਕਲੀਅਰ ਡੀਲ। ਪਾਕਿਸਤਾਨ ਦੇ ਉੱਤੇ ਉਹ ਪਾਬੰਦੀਆਂ ਜਾਰੀ ਰਹੀਆਂ ਜਿਹੜੀਆਂ ਹੌਲੀ ਹੌਲੀ ਹੁਣ ਬਾਅਦ ਦੇ ਵਿੱਚ ਟਰੰਪ ਪੀਰੀਅਡ ਤੱਕ ਪਹੁੰਚਦੇ ਆ ਹਾਲਾਤ ਹੋਰ ਹੋ ਗਏ ਨੇ। ਲੇਕਿਨ ਇੰਡੀਆ ਨੂੰ ਆਫ ਦਾ ਹੁੱਕ ਕਰਤਾ ਉਹਨਾਂ ਨੇ ਪਾਬੰਦੀਆਂ ਤੋਂ। ਈਵਨ ਕਿਉਂਕਿ ਨਿਊਕਲੀਅਰ ਸਪਲਾਇਰ ਗਰੁੱਪ ਦੇ ਵਿੱਚ ਜਿਹੜਾ ਉਹ 45 ਮੈਂਬਰ ਨੇ ਤੇ ਹਰ ਮੈਂਬਰ ਦੇਸ਼ ਦੇ ਕੋਲ ਵੀਟੋ ਹੈ। ਸੋ ਈਵਨ ਚਾਈਨਾ ਉਸ ਦੀ ਨੇ ਵੀਟੋ ਕਰ ਦੇਣਾ ਸੀ ਇੰਡੀਆ ਨੂੰ ਦੇਣ ਦਾ, ਲੇਕਿਨ ਜੂਨੀਅਰ ਬੁਸ਼ ਨੇ ਖੁਦ ਚਾਈਨਾ ਦੇ ਪ੍ਰੈਜ਼ੀਡੈਂਟ ਨੂੰ ਕਾਲ ਕਰਕੇ ਇੰਡੀਆ ਦੀ ਐਕਸੈਪਸ਼ਨ ਲਈ। ਸੋ ਲੇਕਿਨ ਇਹਦੇ ਬਾਵਜੂਦ ਜੇ ਉਹ ਡੀਲ ਵੀ ਸਾਈਨ ਹੋਈ, ਲੇਕਿਨ ਜਦੋਂ ਉਹਦਾ ਫਰੇਮਵਰਕ ਆਇਆ ਕਿ ਭਾਈ ਸਿਕਿਉਰਿਟੀ ਦੇ ਨਾਲ ਰਿਲੇਟਡ, ਕਿਉਂਕਿ ਆਲਰੇਡੀ ਯੂਨੀਅਨ ਕਾਰਬਾਈਡ ਜਿਹੜੀ ਅਮਰੀਕਨ ਕੰਪਨੀ ਸੀ ਉਸ ਦੀ ਗੈਸ ਲੀਕ ਨਾਲ ਭੋਪਾਲ ਦੇ ਵਿੱਚ ਨਵੰਬਰ 84 ਦੇ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਸੀ। ਉਸ ਪਾਰਟ ਦੇ ਉੱਤੇ ਜਿਹੜਾ ਮਨਮੋਹਨ ਸਿੰਘ ਸਰਕਾਰ ਨੇ ਅਮਰੀਕਾ ਨੂੰ ਕੰਸੈਸ਼ਨ ਨਹੀਂ ਦਿੱਤਾ ਔਰ ਇਹਦੇ ਬਾਵਜੂਦ ਕਿ ਡੀਲ ਸਾਈਨ ਹੋਈ ਭਾਰਤ ਨੇ ਐਡਵਾਂਟੇਜ ਚੁੱਕਿਆ, ਪਰ ਅਮਰੀਕਾ ਦੇ ਰਿਐਕਟਰ ਉੱਥੇ ਨਹੀਂ ਲੱਗ ਸਕੇ ਜਿਹੜੇ ਕਿ ਹੁਣ ਪਿਛਲੇ ਪਾਰਲੀਮੈਂਟ ਸੈਸ਼ਨ 'ਚ ਐਸਾ ਅਮਰੀਕਾ ਤੋਂ ਘਬਰਾਇਆ ਹੋਇਆ ਮੋਦੀ ਕੇ ਦਵਾ ਦਵ ਉਹਨੂੰ ਪਾਸ ਕਰਕੇ ਪਤਾ ਨਹੀਂ ਉਹਦਾ ਕੀ ਨਾਂ ਰੱਖ ਕੇ ਪੀਸ ਕੇ ਕੀ ਫਲਾਣਾ ਢਿਮਕਾ, ਉਹ ਸਾਰਾ ਜਿਹੜਾ। ਔਰ ਉਦੋਂ ਸਭ ਤੋਂ ਜ਼ਿਆਦਾ ਵਿਰੋਧਤਾ ਮਨਮੋਹਨ ਸਿੰਘ ਦੇ ਵੇਲੇ BJP ਨੇ ਕੀਤੀ ਸੀ ਕਿ ਜੀ ਇਹ ਜਿਹੜਾ ਲੱਖਾਂ ਲੋਕਾਂ ਦੀਆਂ ਜਾਨਾਂ ਨੂੰ ਰਿਸਕ ਤੇ ਪਾਉਣਾ ਇਹ ਠੀਕ ਨਹੀਂ ਹੈ। ਲੇਕਿਨ ਮਨਮੋਹਨ ਸਿੰਘ ਨੇ ਉਸ ਪੀਰੀਅਡ ਦੇ ਵਿੱਚ ਬੈਲੈਂਸ ਵੀ ਰੱਖਿਆ ਭਾਰਤ ਪ੍ਰਤੀ ਵੀ। ਜਿਹੜਾ ਹੁਣ ਹਾਲਾਂ ਮੁੰਬਈ ਬੰਬ ਧਮਾਕੇ ਉਸ ਪੀਰੀਅਡ 'ਚ ਹੋਏ, ਬਹੁਤ ਪ੍ਰੈਸ਼ਰ ਸੀ ਪਾਕਿਸਤਾਨ ਦੇ ਉੱਤੇ ਅਟੈਕ ਕਰਨ ਦਾ। ਦੂਜਾ ਉਹਦਾ ਨੁਕਸਾਨ ਇਹ ਤਾਂ ਹੋਇਆ ਕਿ ਜਿਹੜੀ ਮਨਮੋਹਨ ਸਿੰਘ ਦੀ ਇੱਛਾ ਸੀ ਚਕਵਾਲ ਦੇ ਆਪਣੇ ਪਿੰਡ, ਚਕਵਾਲ ਡਿਸਟ੍ਰਿਕਟ ਗਾਹ ਪਿੰਡ ਸੀ, ਉਹਦਾ ਵਿਜ਼ਿਟ ਕਰਨ ਦੀ, ਉੱਥੇ ਉਹਨੇ ਮਸਜਿਦ ਦੇ ਵਿੱਚ ਵਾਟਰ ਪਲਾਂਟ ਵੀ ਲਵਾਏ, ਦੂਜੇ ਵੀ ਉਸੇ ਹੀ ਸਕੂਲ 'ਚ ਪੜ੍ਹਿਆ ਹੋਇਆ ਸੀ ਉਹ, ਕਿਉਂਕਿ ਉਹਦੇ 'ਚ ਫਿਰ ਹਿੰਦੂਤਵੀਆਂ ਨੇ ਬਹੁਤ ਰੌਲਾ ਪਾਉਣਾ ਸੀ। ਉਹਨੇ ਆਪਣੇ 10 ਸਾਲ ਦੇ ਪੀਰੀਅਡ 'ਚ ਪਾਕਿਸਤਾਨ ਦੀ ਯਾਤਰਾ ਨਹੀਂ ਕੀਤੀ, ਲੇਕਿਨ ਉਸ ਨੇ ਜਿਹੜਾ ਕੋਈ ਕਨਫਰੰਟੇਸ਼ਨ ਵੀ ਨਹੀਂ ਕੀਤੀ। ਦੂਸਰੇ ਪਾਸੇ ਚੀਨ ਦੇ ਨਾਲ ਵੀ ਸੰਬੰਧ ਕੋਈ ਉਸ 10 ਸਾਲ ਦੇ ਪੀਰੀਅਡ 'ਚ ਕੋਈ ਚੀਨ ਨਾਲ ਟਕਰਾਅ ਨਹੀਂ ਹੋਇਆ। ਰਸ਼ੀਆ ਨਾਲ ਜਿਹੜੀ ਰਿਲੇਸ਼ਨਸ਼ਿਪ ਸੀ ਉਹ ਕਾਇਮ ਰਹੀ। ਸੋ ਜੈਨੂਇਨਲੀ ਲੀਨਿੰਗ ਹੁੰਦਿਆਂ ਵੀ ਅਮਰੀਕਾ ਵੱਲ, ਅਮਰੀਕਾ ਤੋਂ ਨਿਊਕਲੀਅਰ ਦੇ ਉੱਤੇ ਕੰਸੈਸ਼ਨ ਲੈ ਕੇ ਵੀ ਉਸ ਨੇ ਉਸ ਬੈਲੈਂਸ ਨੂੰ ਕਾਇਮ ਰੱਖਿਆ। ਪਰ ਜੇ ਤੁਸੀਂ 2014 ਤੋਂ ਹੁਣ 2026 ਤੱਕ ਇਹਨਾਂ 12 ਸਾਲਾਂ 'ਚ ਮੋਦੀ ਔਰ S ਜੈ ਸ਼ੰਕਰ ਔਰ ਇਹ ਸਾਰੇ ਇਹਨਾਂ ਨੇ ਤਾਂ ਬੇੜਾ ਗਰਕ ਕਰਕੇ ਰੱਖ ਦਿੱਤਾ। ਤੁਸੀਂ ਉਹਨਾਂ ਦੇ ਪਰਸਪੈਕਟਿਵ ਤੋਂ ਵੀ ਦੇਖੋ, ਕੋਈ ਗਵਾਂਢੀ ਤੁਹਾਡੇ ਨਾਲ ਨਹੀਂ ਹੈ। ਈਵਨ ਭੂਟਾਨ ਵੀ ਜਿਹਦੀ ਫੋਰਨ ਪਾਲਿਸੀ ਇੰਡੀਆ ਤੈਅ ਕਰਦਾ ਹੈ, ਵੀਜ਼ੇ ਦੇਣ ਦੀ ਪ੍ਰੋਸੈਸ ਵੀ ਇੰਡੀਆ ਕੋਲ ਹੁੰਦੀ ਹੈ ਉਹਨਾਂ ਨਾਲ ਰਿਲੇਟਡ, ਉਹ ਵੀ ਉਹਨਾਂ ਦੇ ਨਾਲ ਨੇ। ਜੋ ਬੰਗਲਾਦੇਸ਼, ਪਾਕਿਸਤਾਨ, ਸ੍ਰੀਲੰਕਾ, ਬਰਮਾ, ਮਿਆਂਮਾਰ ਨਾਲ ਹੁਣ ਪਿਛਲੇ ਦਿਨਾਂ 'ਚ ਸ਼ਾਹਬਾਜ਼ ਸ਼ਰੀਫ ਮਿਆਂਮਾਰ ਦੇ ਦੌਰੇ ਤੇ ਸੀ, ਕਿੰਨੇ ਉਹਨਾਂ ਨੇ ਐਗਰੀਮੈਂਟ ਸਾਈਨ ਕੀਤੇ। ਹੁਣ ਇਹ ਸਾਰਾ ਜਿਹੜਾ ਇਹਨਾਂ ਦੀ ਇੱਕ ਵੱਡੀ ਫੇਲਰ ਲਾਈ ਕਰਦੀ ਹੈ। ਫਿਰ ਜਿਹੜੀ ਚਲਾਕੀ ਮਾਰ ਰਹੀ ਹੈ ਯੂਕਰੇਨ ਦੇ ਮੁੱਦੇ ਤੇ, ਔਰ ਇਹ ਜਿਹੜਾ ਟਰੰਪ ਦਾ ਗੁੱਸਾ, ਔਰ ਜਦੋਂ ਈਵਨ ਉਹਨਾਂ ਦੇ ਟ੍ਰੇਜਰੀ ਸੈਕਟਰੀ ਨੇ ਵੀ ਕੱਲ੍ਹ ਕਿਹਾ ਜਿਹੜੀ ਕਿ ਇੰਡੀਆ US ਯੂਰਪੀਅਨ ਯੂਨੀਅਨ ਜਿਹਨੂੰ ਮਦਰ ਆਫ ਆਲ ਡੀਲਸ ਕਹਿੰਦੇ ਨੇ, ਅੱਜ ਮੈਂ ਡੀਟੇਲ ਦੇਖ ਰਿਹਾ ਸੀ, ਅਜੇ ਕਈ ਸਾਲ ਲੱਗਣੇ ਨੇ ਕਿਉਂਕਿ 27 ਮੁਲਕ ਯੂਰਪੀਅਨ ਯੂਨੀਅਨ ਦਾ ਹਿੱਸਾ ਨੇ। ਅਜੇ ਤਾਂ ਡਰਾਫਟ ਮੁਕੰਮਲ ਨਹੀਂ ਹੋਇਆ, ਰਿਲੀਜ਼ ਨਹੀਂ ਕੀਤਾ ਗਿਆ। ਔਰ ਇਹ ਸਮਝੌਤਾ ਲਾਗੂ ਹੋਣ ਤੋਂ ਪਹਿਲਾਂ 27 ਮੁਲਕਾਂ ਦੀਆਂ ਪਾਰਲੀਮੈਂਟਸ ਨੇ ਉਹਨੂੰ ਰੈਟੀਫਾਈ ਕਰਨਾ। ਰੈਟੀਫਾਈ ਕਰਨ ਤੋਂ ਬਾਅਦ ਉਹਦੀ ਇੰਪਲੀਮੈਂਟੇਸ਼ਨ ਹੋਣੀ ਹੈ। ਉਦੋਂ ਤੱਕ ਕਿਹਦੇ, ਜਿਵੇਂ ਉਹ ਕਿਹਾ ਜਾਂਦਾ ਵੀ ਕਿਹਦੇ ਪ੍ਰਜਾ ਨੇ
ਕਿਹਦੀ ਪਰਜਾ ਹੋਣਾ ਤੇ ਕਿਹੜਾ ਰਾਜਾ ਹੋਣਾ। ਔਰ ਲੇਕਿਨ ਤੁਸੀਂ ਉੱਥੇ ਦੇਖੋਗੇ ਜੀ ਇੰਨੇ ਕਰੋੜ ਨਵੀਆਂ ਨੌਕਰੀਆਂ ਆ ਗਈਆਂ, ਫਲਾਣਾ ਮੋਦੀ ਬਜਟ ਸੈਸ਼ਨ ਤੋਂ ਪਹਿਲਾਂ ਕਹਿ ਰਿਹਾ ਕਿ ਜੀ ਰੇ ਆਫ ਹੋਪ ਇੰਡੀਆ ਦੁਨੀਆ ਦੀ ਵੀ ਝੂਠ ਬੋਲਣ 'ਚ ਇਹਨਾਂ ਨੇ ਉਹ ਝੂਠ ਦੀ ਦੇਵੀ ਜਾਂ ਦੇਵਾ ਜੋ ਵੀ ਹੈ ਉਹ ਵੀ ਸ਼ਰਮਿੰਦਾ ਹੋ ਗਿਆ। ਉਹ ਕਹਿੰਦਾ ਮੇਰੀ ਥਾਂ ਤੁਸੀਂ ਲੈ ਲਓ ਭਾਈ। ਹੁਣ ਇਸ ਸਾਰੇ ਦੇ ਚੱਲਦੇ ਆ ਯੂਕਰੇਨ ਦੇ ਮੁੱਦੇ ਤੇ ਇਹਨਾਂ ਨੇ ਚੰਗੇ ਬੁੱਲੇ ਲੁੱਟੇ, ਲੇਕਿਨ ਟਰੰਪ ਨੇ ਧੌਣ ਤੋਂ ਫੜ ਲਿਆ। ਉਹਨੇ ਕਿਹਾ ਵੀ ਇਹ ਤੁਸੀਂ ਉਹਨੂੰ ਰਸ਼ੀਅਨ ਇਕੋਨਮੀ ਨੂੰ ਜਿਉਂਦਾ ਰੱਖ ਕੇ ਤੁਸੀਂ ਫਾਈਨੈਂਸ ਕਰ ਰਹੇ ਹੋ ਜਿਹੜੀ ਜੈਨੋਸਾਈਡ ਯੂਕਰੇਨ 'ਚ ਲੋਕਾਂ ਦਾ ਮਾਰ ਮਰਾਈਆ ਹੋ ਰਿਹਾ। ਔਰ ਇਸ ਦੇ ਉੱਤੇ ਹੀ ਈਵਨ ਟ੍ਰੇਜਰੀ ਸੈਕਟਰੀ ਨੇ ਵੀ ਜਦੋਂ ਉਹਨਾਂ ਨੇ ਯੂਰਪੀਅਨ ਯੂਨੀਅਨ ਨੂੰ ਕਿਹਾ ਵੀ ਤੁਸੀਂ ਆਪਣੀ ਜੰਗ, ਆਪਣੀ ਬਰਬਾਦੀ ਆਪਣੇ ਸਿਰ 'ਚ ਸਵਾਹ ਜਿਹੜੀ ਹੈ ਉਹ ਖੁਦ ਪਾ ਰਹੇ ਹੋ। ਗਜ਼ਾ ਦਾ ਮੁੱਦਾ ਹੁਣ ਜਦੋਂ ਬੋਰਡ ਆਫ ਪੀਸ ਐਲਾਨ ਕੀਤਾ ਟਰੰਪ ਨੇ, ਇੰਡੀਆ ਨੇ ਕੋਈ ਅਜੇ ਰਿਐਕਟ ਨਹੀਂ ਕੀਤਾ। ਮੋਦੀ ਦਾ ਪੈਟਰਨ ਇਹ ਵਾਰ ਕ੍ਰਿਮੀਨਲ ਇੱਕ ਪਾਸੇ ਨੈਤਨਯਾਹੂ ਹੈ, ਦੂਸਰੇ ਪਾਸੇ ਜਿਹੜਾ ਇਹ ਮਾਸ ਕਿਲਰ ਜਿਹੜਾ ਮਾਈਨੋਰਿਟੀਜ਼ ਦਾ ਮਰਡਰ ਮੋਦੀ ਹੈ। ਔਰ ਕਿਵੇਂ ਇੰਡੀਅਨ ਏਜੰਸੀਆਂ ਔਰ ਇਜ਼ਰਾਈਲ ਦਾ ਕਿਸ ਲੈਵਲ ਦੀ ਭਾਈਵਾਲੀ ਹੈ। ਜੋ ਜੰਮੂ ਕਸ਼ਮੀਰ 'ਚ ਮਾਡਲ ਫੋਲੋ ਹੋ ਰਿਹਾ ਉਹੀ ਮਸਾਦ ਮਾਡਲ ਹੈ, ਜੋ ਪੰਜਾਬ ਦੇ ਵਿੱਚ ਹੋ ਰਿਹਾ ਉਹ ਵੀ ਉਹੀ ਮਾਡਲ ਹੈ। ਔਰ ਗਜ਼ਾ ਦੇ ਮੁੱਦੇ ਦੇ ਉੱਤੇ ਇੰਡੀਆ ਨੇ ਇਹ ਤਾਂ ਰੌਲਾ ਪਾਇਆ ਕਿ ਜੀ ਹਮਾਸ ਨੇ ਟੈਰਰਿਜ਼ਮ ਔਰ ਦੂਸਰਾ ਕੀਤਾ, ਲੇਕਿਨ ਜਿਹੜਾ 1 ਲੱਖ ਬੰਦਾ ਮਾਰ ਦਿੱਤਾ ਹੈ ਬੇਗੁਨਾਹ ਔਰਤਾਂ ਔਰ ਬੱਚੇ, ਉਹਨੂੰ ਕਦੇ ਖੁੱਲ੍ਹ ਕੇ ਕੰਡੈਮ ਨਹੀਂ ਕੀਤਾ। ਹੁਣ ਅੱਗੋਂ ਇੱਕ ਪਾਸੇ ਅਮਰੀਕਾ ਤੋਂ ਜੁੱਤੀਆਂ ਤਾਂ ਪੈ ਹੀ ਰਹੀਆਂ ਨੇ, ਲੇਕਿਨ ਕਿਤੇ ਨਾ ਕਿਤੇ ਉਹ ਇਜ਼ਰਾਈਲ ਦਾ ਮੋਢੇ ਦੇ ਉੱਤੇ ਮੋਢਾ ਇਸਤੇਮਾਲ ਵੀ ਕਰ ਰਹੇ ਨੇ ਜਾਂ ਕਰਨਾ ਚਾਹਣਗੇ ਫਰਦਰ, ਤਾਂ ਕਿ ਟਰੰਪ ਨੂੰ ਪਲੀਜ਼ ਕੀਤਾ ਜਾ ਸਕੇ। ਔਰ ਇਹ ਜਿਹੜੀਆਂ ਡਿਵੈਲਪਮੈਂਟਸ ਪਰ ਦੂਸਰੇ ਪਾਸੇ ਉਹਨਾਂ ਨੂੰ ਇਹ ਨਜ਼ਰ ਆਉਂਦਾ ਕਿ ਭਾਈ ਸਾਡੀਆਂ ਜੇ ਰੂਸ 'ਤੇ ਵੀ ਪਾਬੰਦੀਆਂ ਲੱਗ ਗਈਆਂ, ਤੇਲ ਨਹੀਂ ਖਰੀਦਣਾ, ਈਰਾਨ 'ਤੇ ਵੀ ਹੈ, ਅਰਬ ਦੇਸ਼ਾਂ ਤੋਂ ਲੈਣਾ ਤੇਲ ਵੀ ਔਰ ਦੂਜੇ ਵੀ, ਇਹਨਾਂ ਨੂੰ ਵੀ ਕੋਈ ਛੁਣਛੁਣਾ ਫੜਾਉਣਾ ਜ਼ਰੂਰੀ ਹੈ। ਔਰ ਨਤੀਜੇ ਦੇ ਤੌਰ 'ਤੇ ਮੋਦੀ ਨੇ ਜਾਣਾ ਹੈ ਇਜ਼ਰਾਈਲ ਦੇ ਦੌਰੇ 'ਤੇ। ਹੁਣ ਜਿਹੜੀਆਂ 2-3 ਡਿਵੈਲਪਮੈਂਟਸ ਤੁਸੀਂ ਦੇਖੋਗੇ, ਇੱਕ ਪਾਸੇ ਤਾਂ ਇਹ ਵੀ ਖਬਰ ਡ੍ਰੌਪ ਕਰਤੀ ਕਿ ਇੰਡੀਆ ਜਿਹੜਾ ਉਹ ਸੋਚ ਰਿਹਾ ਹੈ ਕਿ ਬੋਰਡ ਆਫ ਪੀਸ ਦਾ ਕਿਵੇਂ ਕਰਨਾ ਹੈ, ਜੁਆਇਨ ਕਰਨਾ ਹੈ ਜਾਂ ਕੀ ਕੀਤਾ ਜਾਏ। ਹੁਣ ਜਾਣ ਤੋਂ ਪਹਿਲਾਂ ਪਿਛਲੇ ਕੱਲ 5 ਉਸ ਤੋਂ ਪਹਿਲਾਂ ਸਾਊਦੀ ਅਰੇਬੀਆ India holds security dialogue with Saudi Arabia after defense pact with UAE। UAE ਦੇ ਨਾਲ ਤਾਂ ਡਿਫੈਂਸ ਪੈਕਟ ਵੀ ਨਹੀਂ ਹੋਇਆ, ਮੈਂ ਉਹਨੂੰ ਉਹ ਜਿਵੇਂ ਯੂਰਪੀਅਨ ਯੂਨੀਅਨ ਵਾਲਾ ਹੈ ਉਸ ਕਿਸਮ ਦਾ ਹੀ ਹੈ, ਕੋਈ ਪੈਕਟ ਸਾਈਨ ਨਹੀਂ ਹੋਇਆ ਜਦ ਕੋਈ ਉਹਦਾ ਡਰਾਫਟ ਸਾਹਮਣੇ ਆਇਆ ਹੋਇਆ। ਲੇਕਿਨ ਸਾਊਦੀ ਅਰੇਬੀਆ ਨੂੰ ਵੀ ਕਰ ਰਹੇ ਨੇ ਕਿ ਜਿਵੇਂ ਬੜਾ ਉਹਨਾਂ ਦੇ ਚਹੇਤੂ ਨੇ। ਔਰ 5 ਮੁਲਕ ਸਾਊਦੀ ਅਰੇਬੀਆ ਤੋਂ ਇਲਾਵਾ ਇਜਿਪਟ, ਜਾਰਡਨ, ਕਤਰ ਤੇ ਫਲਸਤੀਨ, ਉਹਨਾਂ ਦੇ ਫੋਰਨ ਮਿਨਿਸਟਰਸ ਦੇ ਨਾਲ ਜਿਹੜਾ ਇਹਨੇ ਇੰਡੀਆ ਨੇ ਮੁਲਾਕਾਤ ਕੀਤੀ ਹੈ ਕਿ ਜੀ ਗਜ਼ਾ 'ਚ ਬਹੁਤ ਮਾੜਾ ਹੋ ਰਿਹਾ, ਅਸੀਂ ਰੀਕਨਸਟਰਕਸ਼ਨ ਦੇ ਵਿੱਚ ਕੀ ਰੋਲ ਅਦਾ ਕਰਨਾ ਹੈ, ਕੀ ਨਹੀਂ ਕਰਨਾ ਹੈ। ਪਰ ਫਲਸਤੀਨੀਅਨ ਫੋਰਨ ਮਿਨਿਸਟਰ ਜਿਹੜਾ ਮਿਸਟਰ ਵਾਰਸੈਨ ਆਗਾਬੇਕੀਅਨ ਸ਼ਾਹੀਨ, ਉਹਨਾਂ ਨੂੰ ਜਿਹੜੀ ਹੈ ਉਹ ਜਨਵਰੀ 30 ਨੂੰ ਜਿਹੜੀ ਮੀਟਿੰਗ ਰੱਖੀ ਹੋਈ ਹੈ ਉਹ ਉਸ ਦੇ ਵਿੱਚ ਉਹ ਵੀ ਸ਼ਮੂਲੀਅਤ ਕਰ ਰਿਹਾ। ਔਰ ਇਸ 'ਚ ਜਿਹੜੀ ਖਾਸ ਤੌਰ 'ਤੇ ਇੰਡੀਆ ਦੀ ਲਾਈਨ ਹੈ ਕਿ ਜੀ ਅਸੀਂ ਜਿਹੜਾ ਇਹਨਾਂ ਡਿਵੈਲਪਮੈਂਟਸ ਨੂੰ ਪ੍ਰਭਾਵਿਤ ਕਰਾਂਗੇ, ਅਸੀਂ ਕੋਈ ਨਾ ਕੋਈ। ਔਰ ਫਲਸਤੀਨ ਨੇ ਵੀ ਕਿਹਾ ਜੀ ਇੰਡੀਆ ਦੇ ਚੰਗੇ ਸੰਬੰਧ ਨੇ, ਇੰਡੀਆ ਆਪਸ 'ਚ ਪੀਸ ਕਰਾਉਣ 'ਚ ਵੀ ਮਦਦ ਕਰ ਸਕਦਾ ਔਰ ਦੂਸਰਾ ਵੀ ਕਰ ਸਕਦਾ ਹੈ। ਲੇਕਿਨ ਇਹ ਸਿਰਫ ਇੱਕ ਰੀਕਨਸਟਰਕਸ਼ਨ ਐਫਰਟ ਦੀ ਗੱਲ ਹੈ। ਐਟ ਏ ਪ੍ਰੈਸ ਕਾਨਫਰੰਸ ਐਟ ਦ ਐਮਬੈਸੀ ਆਫ ਫਲਸਤੀਨ ਔਨ ਥਰਸਡੇ January 29th, Mr. Shaheen presented a picture of utter devastation in Gaza Strip after more than 26 months of conflict between Israel and Palestine. Everyone is a refugee in Gaza. People are living in tents and partially destroyed buildings that may collapse any moment. ਕਿ ਲੋਕਾਂ ਦਾ ਕੀ ਹਾਲ ਹੈ, ਟੁੱਟੇ ਭੱਜੇ ਘਰਾਂ 'ਚ, ਉਹਨਾਂ ਦੀਆਂ ਕੰਧਾਂ ਕਿਸੇ ਵੇਲੇ ਵੀ ਡਿੱਗ ਸਕਦੀਆਂ ਨੇ। ਔਰ Gaza right now has enormous requirements and we look forward to India's participation in the reconstruction efforts। ਹੁਣ ਉਹ ਵਿਚਾਰੇ ਸਮਝਦੇ ਨੇ ਵੀ ਪਤਾ ਨਹੀਂ ਇੰਡੀਆ, ਉਹ ਤਾਂ ਰਲੇ ਹੋਏ ਨੇ ਮੋਸਾਦ ਦੀਆਂ ਨੀਤੀਆਂ ਨੂੰ, ਉਹ ਆਪਣੇ ਲੋਕਾਂ ਦੇ ਉੱਤੇ ਜੋ ਮੁਸਲਮਾਨਾਂ ਦਾ ਹਾਲ ਕਰ ਰਹੇ ਨੇ ਵਿਦਨ ਦਾ ਕੰਟਰੀ, ਉਹ ਸਾਹਮਣੇ ਨਜ਼ਰ ਆ ਰਿਹਾ। ਔਰ ਇਹ ਜਿਹੜਾ ਇੰਡੀਆ ਨੇ ਵੀ ਦੇਖਿਆ ਕਿ ਵੀ ਇਹ ਜਿਹੜਾ ਬੋਰਡ ਆਫ ਪੀਸ ਵੱਲ
ਮੁਲਕ ਵੀ ਜਾ ਰਹੇ ਨੇ, ਬਾਕੀ ਮੁਸਲਮਾਨ ਮੁਲਕ ਬਹੁਤਿਆਂ ਨੇ ਸਾਈਨ ਕਰ ਲਏ ਨੇ ਔਰ ਉਸ ਦੇ ਉੱਤੇ ਉਹਨਾਂ ਨੇ ਕਿਹਾ ਸਟੇਟਿੰਗ ਦਾ ਇੰਡੀਅਨ ਪੋਜੀਸ਼ਨ ਇਨ ਨਿਊਯਾਰਕ, ਉੱਥੇ ਮੋਦੀ ਜਾਂ ਐਸ ਜੈ ਸ਼ੰਕਰ ਨਹੀਂ ਬੋਲਿਆ। ਇਹ ਜਿਹੜਾ ਇਹਨਾਂ ਦਾ ਪਰਮਾਨੈਂਟ ਰਿਪਰੈਜ਼ੈਂਟੇਟਿਵ ਹੈ UN ਦੇ ਵਿੱਚ ਮਿਸਟਰ ਹਰੀਸ਼, ਉਹਨੇ ਕਿਹਾ ਇੰਡੀਆ ਹੈਡ ਵੈਲਕਮਡ the US effort to resolve the Israel-Palestini conflict and to set up the Board of Peace for Gaza। ਅਸੀਂ ਬਹੁਤ ਐਪਰੀਸ਼ੀਏਟ ਕਰਦੇ ਹਾਂ ਕਿ ਬੋਰਡ ਆਫ ਪੀਸ ਬਣਾਇਆ ਔਰ ਇਸ ਸਾਰੇ ਦੇ ਉੱਤੇ ਆਪਣੀ ਉਹਨਾਂ ਨੇ ਅਜੇ ਮੂੰਹ ਬੰਦ ਰੱਖਿਆ ਵੀ ਉਹਨਾਂ ਨੇ ਕੀ ਕਰਨਾ, ਪਰ ਨਾਲ ਦੀ ਨਾਲ ਉਹ ਜਿਹੜਾ ਦੋਗਲਾਪਨ ਪਲੇ ਕਰ ਰਹੇ ਨੇ ਕਿ ਜੀ ਅਸੀਂ ਜਿਹੜਾ ਉਹ ਫਲਸਤੀਨੀਅਨ ਬ੍ਰਦਰਸ ਐਂਡ ਸਿਸਟਰਸ ਦੀ ਪੇਨ ਨੂੰ ਸਮਝਦੇ ਹਾਂ ਔਰ ਅਸੀਂ ਸਮਝਦੇ ਹਾਂ ਕਿ ਇੰਟਰਨੈਸ਼ਨਲ ਕਮਿਊਨਿਟੀ ਉਹਨੂੰ ਐਲੀਵੇਟ ਕਰੇ। ਸੋ ਇਹ ਜਿਹੜਾ ਇੱਕ ਪਾਸੇ ਇਹ ਔਰ ਫਿਰ ਇਹਨਾਂ ਦਾ ਹੀ ਮੀਡੀਆ ਨੇ ਐਕਸਪ੍ਰੈਸ ਐਪਰੀਸ਼ੀਏਸ਼ਨ ਟੂ ਦਾ US ਇਨ ਐਡਰੈਸਿੰਗ ਲੌਂਗ ਸਟੈਂਡਿੰਗ ਇਸ਼ੂ ਆਫ ਗਾਜ਼ਾ ਕਨਫਲਿਕਟ। ਹੁਣ ਅਮਰੀਕਾ ਦੇ ਵੀ ਬੁੱਤੀਆਂ ਭਰ ਰਹੇ ਨੇ ਕਿ ਬਈ ਅਮਰੀਕਾ ਨਾਲ ਨਾਰਾਜ਼ ਹੋ ਜਾਏ ਆਲਰੇਡੀ, ਔਰ ਹਾਲਾਂ ਦੂਸਰੇ ਪਾਸੇ ਹਾਲ ਇਹ ਹੈ ਕਿ ਇਜ਼ਰਾਈਲ ਨੇ ਈਵਨ ਯੂਨਾਈਟਿਡ ਨੇਸ਼ਨਸ ਦੇ ਜਿਹੜੀਆਂ ਬਿਲਡਿੰਗਸ ਔਰ ਸੀ ਉਹ ਤੈਲ ਅਵੀਵ ਹੋਏ, ਜੈਰੂਸ਼ਲਮ ਹੋਏ, ਉਹਨੂੰ ਵੀ ਡਿਸਟਰੋਏ ਕੀਤਾ। ਔਰ ਮੇਨ ਖਬਰ ਹੈ ਐਸੋਸੀਏਟਡ ਪ੍ਰੈਸ ਦੀ, UK, France, Canada and others condemn Israel's demolition of UN site in Jerusalem। ਜੈਰੂਸ਼ਲਮ ਦੇ ਵਿੱਚ ਉਹਨਾਂ ਨੇ ਤਬਾਹ ਕੀਤਾ। ਸੋ ਇਹ ਇਹਨਾਂ ਦਾ ਦੋਗਲਾਪਨ ਹੈ। ਹੁਣ ਆਂਡਾ ਕਿਤੇ ਤੇ ਕੁੜਕੁੜ ਕਿਤੇ, ਪਰ ਜਦੋਂ ਕੁਕੜੀ ਦੀ ਧੌਣ ਫੜ ਲਈ ਅਮਰੀਕਾ ਨੇ ਫਿਰ ਉਹਨੂੰ ਨਹੀਂ ਪਤਾ ਲੱਗਣਾ, ਫਿਰ ਆਂਡਾ ਉੱਥੇ ਹੀ ਦੇਗੀ ਜਿੱਥੇ ਉਹ ਬੈਠੀ ਹੋਏਗੀ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤਾਂ ਸੰਗ ਸਿਤਨੇ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਨਕੋਦਰ ਸਾਕੇ ਦੇ ਅਮਰ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਤੀਰ ਸਿੰਘ, ਭਾਈ ਢਿਲਮਣ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਾਵਨ ਯਾਦ ਵਿੱਚ ਇੱਕ ਮਹਾਨ ਸ਼ਹੀਦੀ ਸਮਾਗਮ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫॉर ਜਸਟਿਸ ਅਤੇ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੁੱਕਰਵਾਰ 6 ਫਰਵਰੀ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਐਤਵਾਰ 8 ਫਰਵਰੀ ਸਵੇਰੇ 9:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਐਤਵਾਰ ਨੂੰ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਦੀਵਾਨ ਸਜਾਇਆ ਜਾਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪੰਥਕ ਵਿਦਵਾਨ ਹਾਜ਼ਰੀਆਂ ਭਰਨਗੇ। ਮੁੱਖ ਬੁਲਾਰੇ ਦੇ ਤੌਰ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸੰਗਤਾਂ ਨੂੰ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਨਿਮਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਆਓ ਸ਼ਹੀਦਾਂ ਦੀ ਯਾਦ ਨੂੰ ਨਮਨ ਕਰੀਏ ਅਤੇ ਪੰਥਕ ਏਕਤਾ ਦਾ ਸਬੂਤ ਦਈਏ ਜੀ। ਧੰਨਵਾਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦਾ ਹਥਿਆਰਾਂ ਨਾਲ ਲੈਸ ਅਰਮਾਂਡਾ ਈਰਾਨ ਪਹੁੰਚ ਚੁੱਕਾ ਹੈ। ਈਰਾਨ ਨੂੰ ਜੰਗ ਦੀਆਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਔਰ ਦੂਸਰੇ ਪਾਸੇ ਈਰਾਨ ਵੱਲੋਂ ਵੀ ਕਿਹਾ ਗਿਆ ਹੈ ਕਿ ਉਹ ਕਿਸੇ ਵੀ ਸਥਿਤੀ ਨਾਲ ਨਿਬੜਨ ਲਈ ਤਿਆਰ ਹੈ। ਠੀਕ ਇਸ ਮੌਕੇ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨੇ ਅਮਰੀਕੀ ਸ਼ਹਿਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਪਾਕਿਸਤਾਨ ਦੀ ਯਾਤਰਾ ਨਾ ਕਰਨ, ਕਿਉਂਕਿ ਉਹਨਾਂ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ। ਔਰ ਇਸ ਐਡਵਾਈਜ਼ਰੀ ਦੀ ਟਾਈਮਿੰਗ ਦੱਸਦੀ ਹੈ ਕਿ ਈਰਾਨ ਨਾਲ ਜੰਗ ਦੀਆਂ ਜਿਹੜੀਆਂ ਕਾਫੀ ਸੰਭਾਵਨਾਵਾਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਮਰੀਕਾ ਦੇ ਇੱਕ ਵਿਸਲ ਬਲੋਅਰ ਰਾਹੀਂ ਵੀ ਜਾਂ ਕਿਸੇ ਲੀਕ ਡਾਕੂਮੈਂਟ ਰਾਹੀਂ ਕੁਝ ਸਾਲ ਪਹਿਲਾਂ, ਸ਼ਾਇਦ 9/11 ਤੋਂ ਇੱਕਦਮ ਬਾਅਦ ਹੀ ਇਹ ਨੀਤੀ ਸਾਹਮਣੇ ਆਈ ਸੀ ਕਿ ਅਮਰੀਕਾ ਨੇ 7 ਮੁਸਲਮਾਨ ਮੁਲਕ ਜਿਨ੍ਹਾਂ ਨੂੰ
ਜਿਹੜਾ ਉਹ ਨੇਸਤੋ ਨਾਬੂਦ ਕਰਨ ਦਾ ਜਿਹੜਾ ਉਹ ਆਪਣਾ ਨਿਸ਼ਾਨਾ ਮਿੱਥਿਆ ਹੋਇਆ, ਜਿਨ੍ਹਾਂ ਦੇ ਵਿੱਚ ਆਲਮੋਸਟ ਜਿਹੜੇ 6 ਨੇ ਉਹਨਾਂ ਦਾ ਕੰਮ ਤਾਂ ਹੋ ਚੁੱਕਾ ਹੈ। ਉਹਨਾਂ ਦੇ ਵਿੱਚ ਸੀਰੀਆ ਦੇ ਵੀ ਸੀ, ਲੈਬਨਾਨ ਵੀ ਸੀ, ਸੋਮਾਲੀਆ ਵੀ ਸੀ, ਸ਼ਾਇਦ ਲੀਬੀਆ ਵੀ ਸੀ ਔਰ ਯਮਨ ਵੀ ਸੀ। ਔਰ ਇਹ ਸਾਰੇ ਦੇ ਨਾਲ ਜ਼ਾਹਰ ਹੈ ਜੋ ਇਜ਼ਰਾਈਲ ਦੀ ਨੀਤੀ ਚੱਲ ਹੀ ਰਹੀ ਹੈ ਫਲਸਤੀਨ ਗਜ਼ਾ ਦੇ ਵਿੱਚ, ਔਰ ਈਰਾਨ ਵੀ ਸੀ ਔਰ ਇਰਾਕ ਦਾ ਕੰਮ ਤਾਂ ਕਿਉਂਕਿ ਉਸ ਪੀਰੀਅਡ ਦੇ ਵਿੱਚ ਹੋ ਹੀ ਚੁੱਕਾ ਸੀ ਸਦਾਮ ਹੁਸੈਨ ਦਾ। ਇਹ ਸਾਰੇ ਦੇ ਚੱਲਦੇ ਆ ਕਿ ਹਾਂ ਇਰਾਕ ਵੀ ਕਿਉਂਕਿ ਸਦਾਮ ਹੁਸੈਨ ਦੇ ਵੇਲੇ ਜੂਨੀਅਰ ਬੁਸ਼ ਦੇ ਵੇਲੇ ਹੀ ਹੋਇਆ। ਸੋ ਹੁਣ ਉਹਦੇ 'ਚ ਸਿਰਫ ਇੱਕ ਈਰਾਨ ਬਚਿਆ ਹੋਇਆ ਔਰ ਇਸ ਦੇ ਵਿੱਚ ਕਿਉਂਕਿ ਅਮਰੀਕਾ ਦੇ ਵਿੱਚ ਵੀ ਜਿਹੜਾ ਗਰੁੱਪ ਮੇਕ ਅਮਰੀਕਾ ਗ੍ਰੇਟ ਅਗੇਨ, ਮੈਗਾ ਜਾਂ ਮਾਗਾ ਜੋ ਵੀ ਉਹਨੂੰ ਕਿਹਾ ਜਾਂਦਾ ਹੈ, ਉਹਨਾਂ ਦੇ ਵਿੱਚ ਵੀ ਜਿਹੜਾ ਇੱਕ ਗਰੁੱਪ ਜਿਸ ਨੇ ਇਸ ਸਾਰੇ ਦੇ ਉੱਤੇ ਫੁੱਲੀ ਸਪੋਰਟ ਥਰੋ ਕੀਤੀ, ਬੇਸ਼ੱਕ ਚਾਰਲੀ ਕਿਰਕ ਸੀ ਜਾਂ ਮਿਸਟਰ ਕਾਰਲਸਨ, ਇਹਨਾਂ ਨੇ ਵੀ ਇਹ ਮਹਿਸੂਸ ਕਰਨਾ ਸ਼ੁਰੂ ਕੀਤਾ ਕਿ ਵੀ ਜਿਹੜੀਆਂ ਨੀਤੀਆਂ ਅਮਰੀਕਾ 'ਚ ਚੱਲ ਰਹੀਆਂ ਨੇ ਉਸ ਦੇ ਉੱਤੇ ਇਜ਼ਰਾਈਲ ਬਹੁਤ ਹਾਵੀ ਹੈ ਔਰ ਇਹ ਮੇਕ ਇਜ਼ਰਾਈਲ ਗ੍ਰੇਟ ਵੱਲ ਜ਼ਿਆਦਾ ਪਾਰਟ ਹੈ। ਔਰ ਇਹੀ ਕਾਰਨ ਹੈ ਕਿ ਵੀ ਅੱਜ ਤੱਕ ਚਾਰਲੀ ਕਿਰਕ ਦੀ ਅਸੈਸੀਨੇਸ਼ਨ ਨੂੰ ਲੈ ਕੇ ਵੀ ਜਿਹੜਾ ਕੁਝ ਹਲਕਿਆਂ ਵੱਲੋਂ ਹੈ ਕਿ ਭਾਈ ਕੌਣ ਸੀ ਇਸ ਦੇ ਬਿਹਾਈਂਡ, ਮੋਸਾਦ ਵੀ ਹੋ ਸਕਦਾ ਹੈ ਕਿਉਂਕਿ ਉਹਨਾਂ ਨੇ ਇਜ਼ਰਾਈਲ ਨੂੰ ਜਿਹੜਾ ਉਹ ਕੁਐਸਚਨ ਚੁੱਕਿਆ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਬਹੁਤ ਸਾਰਾ ਜਿਹੜੀ ਨੀਤੀ ਈਰਾਨ ਦੇ ਉੱਤੇ, ਕਿਉਂਕਿ ਈਰਾਨ ਨੇ ਜਦੋਂ ਉਸ ਤੋਂ ਪਹਿਲਾਂ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਵੇਲੇ ਨਿਊਕਲੀਅਰ ਨਾਲ ਸੰਬੰਧਿਤ UN ਰਿਲੇਟਡ ਯੂਰਪ ਦੇ ਮੁਲਕ ਵੀ ਸ਼ਾਮਲ ਸੀ ਕੀਤੀ, ਈਰਾਨ ਨੇ ਉਹਨੂੰ ਅਬਾਈਡ ਬਾਈ ਕੀਤਾ, ਉਹਦੇ ਨਾਲ ਉਹ ਲਾਇਲ ਰਹੇ ਨੇ, ਕੋਈ ਉਹਨਾਂ ਨੇ ਉਹਨੂੰ ਵਾਇਲੇਟ ਨਹੀਂ ਕੀਤਾ। ਲੇਕਿਨ ਇਹਦੇ ਬਾਵਜੂਦ ਆਨੇ ਬਹਾਨੇ ਜਿਵੇਂ 12 ਰੋਜ਼ਾ ਜੰਗ ਇਜ਼ਰਾਈਲ ਨੇ ਅਮਰੀਕਾ ਦੇ ਵੀ B-2 ਬੰਬਰਸ ਔਰ ਦੂਸਰਿਆਂ ਨੂੰ ਮਜਬੂਰ ਕੀਤਾ। ਇਹ ਵੱਖਰੀ ਕਹਾਣੀ ਹੈ ਕਿ ਉਹਨਾਂ ਦੀ ਜਿਹੜੀ ਡੋਮ ਸੀ ਆਇਰਨ ਡੋਮ ਉਹ ਟੁੱਟੀ, ਉਹਨੇ ਜਿਹੜੀਆਂ ਕਰੂਜ਼ ਮਿਸਲਸ ਈਰਾਨ ਨੇ ਫਾਇਰ ਕੀਤੀਆਂ। ਇਜ਼ਰਾਈਲ ਦਾ ਇੰਨਾ ਕੁ ਨੁਕਸਾਨ ਹੋਇਆ ਵੀ ਇਜ਼ਰਾਈਲ ਨੇ ਅਮਰੀਕਾ ਨੂੰ ਕਿਹਾ ਵੀ ਜੰਗ ਰੋਕ ਦਿਓ। ਲੇਕਿਨ ਹੁਣ ਜਿਸ ਅੰਦਾਜ਼ ਦੇ ਵਿੱਚ ਤਾਮ ਝਾਮ ਦੇ ਨਾਲ ਉਹਨਾਂ ਦਾ ਪੂਰਾ ਆਰਮਾਡਾ ਔਰ ਦੂਜਾ ਧਮਕੀਆਂ ਦਾ ਸਿਲਸਿਲਾ ਤਾਂ ਚੱਲ ਹੀ ਰਿਹਾ, ਕਿਉਂਕਿ ਜਦੋਂ ਪ੍ਰੋਟੈਸਟ ਸ਼ੁਰੂ ਹੋਏ ਈਰਾਨ ਦੇ ਵਿੱਚ ਹੁਣੇ ਵੀ ਸਾਹਮਣੇ ਆ ਗਿਆ ਕਿ ਭਾਈ ਇਹ ਈਰਾਨ ਦੀ ਜਿਹੜੀ ਹੈ ਮੋਸਾਦ ਔਰ ਅਮਰੀਕਨ CIA ਰਜੀਮ ਚੇਂਜ ਇਹਨਾਂ ਦਾ ਮਕਸਦ ਸੀ। ਰਜੀਮ ਚੇਂਜ ਦੇ ਲਈ ਜਿਹੜਾ ਖਾਸ ਤੌਰ ਤੇ ਪ੍ਰੋਟੈਸਟ ਪਹਿਲਾਂ ਔਰ ਕਰੰਸੀ ਈਵਨ ਟ੍ਰੇਜਰੀ ਨੂੰ ਜਾਂ ਇਕਨੋਮੀ ਨੂੰ ਐਜ਼ ਅ ਵੈਪਨ ਕਿਵੇਂ ਇਸਤੇਮਾਲ ਕੀਤਾ ਗਿਆ, ਇਹ ਈਵਨ ਇਹਨਾਂ ਦੇ ਟ੍ਰੇਜਰੀ ਸੈਕਟਰੀ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਵੀ ਅਸੀਂ ਇਹਨੂੰ ਸਟੇਟ ਕਰਾਫਟ ਉਹਨਾਂ ਨੇ ਕਿਹਾ, ਨਟ ਕਿ ਵੀ ਇਹਨੂੰ ਐਜ਼ ਅ ਵੈਪਨ ਅਸੀਂ ਇਸਤੇਮਾਲ ਕੀਤਾ। ਇਕਨੋਮੀ ਬੁਰਾ ਹਾਲ ਹੈ ਈਰਾਨ ਦੀ ਇਕਨੋਮੀ ਦਾ, ਲੋਕਾਂ ਦਾ ਵੀ ਬੁਰਾ ਹਾਲ ਹੈ। ਉਹਨਾਂ ਨੂੰ ਸੀ ਵੀ ਲੋਕ ਬਾਹਰ ਨਿਕਲਣਗੇ, ਰਜੀਮ ਚੇਂਜ ਹੋਏਗੀ, ਪਰ ਗਲਤੀ ਇਹਨਾਂ ਦੀ ਕਿ ਵੀ ਇਹਨਾਂ ਨੇ ਪੀਸਫੁਲੀ ਲੋਕ ਨਿਕਲੇ, ਪ੍ਰੋਟੈਸਟ ਹੋਏ, ਪਰ ਇਹਨਾਂ ਨੇ ਜਿਹੜੇ ਆਲਰੇਡੀ ਆਪਣੇ ਏਜੰਟ ਰਿਕਰੂਟ ਕੀਤੇ ਹੋਏ ਸੀ ਇਜ਼ਰਾਈਲ ਮੋਸਾਦ ਨੇ ਖਾਸ ਤੌਰ ਤੇ, ਉਹਨਾਂ ਰਾਹੀਂ ਵਾਇਲੈਂਸ ਕਰਾਈ। 400-500 ਜਿਹੜਾ ਉਹ ਮਰਿਆ ਵੀ ਉਹਨਾਂ ਦਾ ਰੈਵੋਲੂਸ਼ਨਰੀ ਗਾਰਡ ਸੀ ਜਾਂ ਉਹਨਾਂ ਦੇ ਜੋ ਵੀ, ਔਰ ਉਹਨਾਂ ਨੇ ਵੀ ਇੱਕ ਅੰਦਾਜ਼ੇ ਮੁਤਾਬਕ 7-8 ਹਜ਼ਾਰ ਬੰਦਾ ਜਿਹੜਾ ਹੈ। ਹੁਣ ਇਹਨਾਂ ਦੇ ਜਿਹੜੇ ਉੱਥੇ ਪ੍ਰੋਟੈਸਟ ਜਾਂ ਦੂਜੇ ਕਰ ਰਹੇ ਸੀ ਰਜੀਮ ਚੇਂਜ ਦੇ ਨਾਂ ਥੱਲੇ, ਉਹਨਾਂ ਦੀ ਕਮਿਊਨੀਕੇਸ਼ਨ ਐਲਨ ਮਸਕ ਦੇ ਸਟਾਰ ਲਿੰਕ ਰਾਹੀਂ ਕਰ ਰਹੇ ਸੀ। ਉਹਨੂੰ ਕਾਊਂਟਰ ਕਰਨ ਦੇ ਲਈ ਈਰਾਨ ਵਾਲਿਆਂ ਨੂੰ, ਕਿਉਂਕਿ ਰਸ਼ੀਆ ਵੀ ਈਰਾਨ ਦੀ ਪਿੱਠ ਤੇ ਹੈ, ਚਾਈਨਾ ਵੀ ਹੈ, ਭਾਵੇਂ ਖੁੱਲ੍ਹ ਕੇ ਉਹਨਾਂ ਨੇ ਕੋਈ ਜੰਗ ਦਾ ਹਿੱਸਾ ਨਹੀਂ ਬਣੇ ਜਾਂ ਬਣਨਾ, ਲੇਕਿਨ ਉਹਨਾਂ ਨੇ ਉਹ ਟੈਕਨੋਲੋਜੀ ਜ਼ਰੂਰ ਪ੍ਰੋਵਾਈਡ ਕੀਤੀ ਵੀ ਸਟਾਰ ਲਿੰਕ ਦੇ ਨਾਲ ਕਮਿਊਨੀਕੇਸ਼ਨ ਟੁੱਟ ਗਈ। ਮੋਨੀਟਰ ਉਹਨਾਂ ਨੇ ਕਰ ਲਏ ਵੀ ਕਿਹੜੇ ਲੋਕ ਕਰ ਰਹੇ ਨੇ, ਉਹ ਉਹਨਾਂ ਨੇ ਚੁੱਕ ਵੀ ਲਏ ਔਰ ਨਤੀਜੇ ਦੇ ਤੌਰ ਦੇ ਉੱਤੇ ਪ੍ਰੋਟੈਸਟ ਜਿਹੜੇ ਮੋਸਾਦ ਦੇ ਇਨੀਸ਼ੀਏਟਡ ਸੀ ਉਹ ਖਤਮ ਹੋ ਗਏ। ਉਸੇ ਪੀਰੀਅਡ 'ਚ ਹੀ ਈਰਾਨ ਨੂੰ ਟਰੰਪ ਨੇ ਵੀ ਇਹ ਦੇਖ ਲਿਆ ਕਿ ਵੀ ਉਹ ਪਾਰਟ ਤਾਂ ਚੱਲਿਆ ਨਹੀਂ ਹੈ, ਉਹਨਾਂ ਨੇ ਵੀ ਕਿਹਾ ਵੀ ਬਿਲਕੁਲ ਐਗਜ਼ੀਕਿਊਟ ਨਾ ਕਰੋ, ਜਾਂ ਜੇ ਕੀਤਾ ਤੇ ਅਸੀਂ ਹਮਲਾ ਕਰ ਦਿਆਂਗੇ ਅਗੇਨ। ਚਲੋ ਉਹਨਾਂ ਨੇ ਵੀ ਇੰਨੀ ਅਕਲ ਤੋਂ ਕੰਮ ਲਿਆ ਵੀ ਐਗਜ਼ੀਕਿਊਟ ਨਹੀਂ ਕੀਤਾ, ਲੇਕਿਨ ਉਹ ਹਜ਼ਾਰਾਂ ਜਿਹੜੇ ਨੇ ਉਹ ਫੜੇ ਹੋਏ ਨੇ। ਹੁਣ ਇਜ਼ਰਾਈਲ ਦਾ ਕੀ, ਕਿਉਂਕਿ ਕਰਪਟ ਆਦਮੀ ਹੈ ਨੇਤਨਯਾਹੂ, ਵਾਰ ਕ੍ਰਿਮੀਨਲ ਹੈ, ਉਹਨੇ ਕੋਈ ਨਾ ਕੋਈ ਜਿਹੜਾ ਖੜਾ ਰੱਖਣਾ ਹੀ ਹੈ ਬਖੇੜਾ ਖੜਾ ਕਰਕੇ। ਫਿਰ ਜਿਹੜਾ ਕੁਸ਼ਨਰ ਹੈ, ਮਿਸਟਰ ਕੁਸ਼ਨਰ, ਜਿਹੜਾ ਟਰੰਪ ਦਾ ਜਵਾਈ ਹੈ, ਯਹੂਦੀ ਹੈ। ਹੁਣ ਬਹੁਤ ਸਾਰੇ ਮਾਮਲਿਆਂ 'ਚ ਅਸੀਂ ਦੇਖਾਂਗੇ ਕਿ ਨੈਗੋਸ਼ੀਏਸ਼ਨ ਰੇਅਰ ਅਰਥ ਮਿਨਰਲਸ ਦੀ ਹੋ ਰਹੀ ਹੈ ਜਾਂ ਗਜ਼ਾ ਨੂੰ ਰੀਹੈਬ ਕਰਨ ਦੀ ਹੋ ਰਹੀ ਹੈ, ਜਾਂ ਉਹਦੇ 'ਚ ਉਹੀ ਪ੍ਰਮੁੱਖ ਹੁੰਦਾ ਹੈ। ਔਰ ਜੇ ਮੈਂ ਗਲਤ ਨਾ ਹੋਵਾਂ ਤਾਂ ਸ਼ਾਇਦ ਬੋਰਡ ਆਫ ਪੀਸ ਦੇ ਵਿੱਚ ਵੀ
ਉਹ ਐਜ਼ ਅ ਪਰਸਨ ਹੈ ਜਾਂ ਜਿਵੇਂ ਵੀ ਹੈ। ਹੁਣ ਇਹਨਾਂ ਸਾਰਿਆਂ ਦੇ ਦੌਰ ਦੇ ਚੱਲਦੇ ਆ ਜਿਸ ਪੂਰੀ ਤਾਕਤ ਦੇ ਨਾਲ ਇਹ ਸੈਕੰਡ ਵਰਲਡ ਵਾਰ ਤੋਂ ਬਾਅਦ ਸ਼ਾਇਦ ਪਹਿਲੀ ਵਾਰ ਮੈਂ ਪੜ੍ਹਿਆ ਕਿ ਵੀ ਜਿਹੜਾ ਉਹਨਾਂ ਦਾ ਆਰਮਾਡਾ, ਕਿਉਂਕਿ ਜਦੋਂ ਸਮੁੰਦਰ ਦੇ ਵਿੱਚ ਵੱਡੇ ਵੱਡੇ ਜਿਹੜੇ ਨੇ ਉਹਨਾਂ ਦੇ ਜਾਂਦੇ ਨੇ, ਉਹਨਾਂ 'ਚ ਹੀ ਜਹਾਜ਼ ਹੁੰਦੇ ਨੇ, ਉਹਨਾਂ 'ਚ ਹੀ ਉੱਥੋਂ ਹੀ ਉੱਡਦੇ ਨੇ, ਉੱਥੇ ਹੀ ਆ ਕੇ ਲੈਂਡ ਕਰਦੇ ਨੇ ਵੱਡੇ ਵੱਡੇ। ਹੁਣ ਈਰਾਨ ਨੇ ਵੀ ਇਸ ਦੇ ਉੱਤੇ, ਹੁਣ ਜਿਹੜੇ ਬਹੁਤ ਸਾਰੇ ਐਕਸਪਰਟ ਨੇ ਉਹ ਤਾਂ ਕਰ ਰਹੇ ਨੇ ਵੀ ਕਿਸੇ ਵੇਲੇ ਵੀ ਹਮਲਾ ਹੋ ਸਕਦਾ ਹੈ। ਪ੍ਰੈਜ਼ੀਡੈਂਟ ਟਰੰਪ ਨੇ ਕੱਲ੍ਹ ਹੀ ਈਰਾਨ ਨੂੰ ਕਿਹਾ ਕਿ ਫਾਈਨਲ ਤੁਹਾਡਾ ਕੋਲ ਮੌਕਾ ਹੈ ਵੀ ਨਿਊਕਲੀਅਰ ਦੇ ਉੱਤੇ ਨੈਗੋਸ਼ੀਏਸ਼ਨ 'ਚ ਆ ਜਾਓ, ਨਹੀਂ ਤਾਂ ਤਬਾਹ ਬਰਬਾਦ ਕਰ ਦਿਆਂਗੇ। ਹੁਣ ਦੂਸਰੇ ਪਾਸੇ ਰਸ਼ੀਆ ਨੇ ਜਿਹੜਾ ਰਸ਼ੀਆ ਅਰਜਿਸ US ਈਰਾਨ ਟਾਕਸ ਵਾਰਨਸ ਅਗੇਂਸਟ ਯੂਜ਼ ਆਫ ਫੋਰਸ, ਉਹ ਵੀ ਧਮਕੀ ਦੇ ਰਿਹਾ ਵੀ ਫੋਰਸ ਯੂਜ਼ ਨਾ ਕਰੋ, ਹਾਲਾਂਕਿ ਰਸ਼ੀਆ ਨੇ ਕਰਨਾ ਕੁਝ ਨਹੀਂ ਹੈ। ਔਰ ਇਸ ਦੇ ਉੱਤੇ ਈਵਨ ਯੂਰਪੀਅਨ ਯੂਨੀਅਨ, ਹੁਣ ਉਹ ਇੱਕ ਪਾਸੇ ਪ੍ਰੈਜ਼ੀਡੈਂਟ ਟਰੰਪ ਖਫਾ ਨੇ ਯੂਰਪੀਅਨ ਯੂਨੀਅਨ ਤੋਂ, ਪਰ ਉਹ ਵੀ ਆਪਣੀ ਲਾਇਲਟੀ ਦਿਖਾ ਰਹੇ ਨੇ। ਯੂਰਪੀਅਨ ਯੂਨੀਅਨ ਅਪੀਅਰਸ ਪੋਇਜ਼ਡ ਟੂ ਸੈਂਕਸ਼ਨ ਇਰਾਨਸ ਰੈਵੋਲੂਸ਼ਨਰੀ ਗਾਰਡ ਓਵਰ ਪ੍ਰੋਟੈਸਟ ਕ੍ਰੈਕਡਾਊਨ। ਯੂਰਪੀਅਨ ਯੂਨੀਅਨ ਨੇ ਵੀ ਜਿਹੜੀਆਂ ਨੇ ਪਾਬੰਦੀਆਂ ਲਾ ਦਿੱਤੀਆਂ ਨੇ ਈਰਾਨ ਦੇ ਜਿਹੜੇ ਰੈਵੋਲੂਸ਼ਨਰੀ ਗਾਰਡਸ ਦੇ ਉੱਤੇ, ਉਹਨੂੰ ਦਹਿਸ਼ਤਗਰਦ ਐਲਾਨ ਦਿੱਤਾ ਹੈ। ਹੁਣ ਅਮਰੀਕਾ ਦੀ ਧਮਕੀ ਦੇ ਜਵਾਬ ਦੇ ਵਿੱਚ ਈਰਾਨ ਨੇ ਬੜੀ ਸਖਤ ਲਾਈਨ ਲਈ ਹੈ। ਫਿੰਗਰਸ ਔਨ ਦਾ ਟ੍ਰਿਗਰ ਸੇਜ਼ ਈਰਾਨ ਆਫਟਰ ਟਰੰਪਸ ਵਾਰਨਿੰਗ, our brave armed forces are prepared with their fingers on the trigger to immediately and powerfully respond to any aggression against our beloved land, air and sea, Foreign Minister Abbas Araghchi। ਉਹਨੇ ਕਿਹਾ ਜੀ ਅਸੀਂ ਵੀ ਟ੍ਰਿਗਰ ਦੇ ਉੱਤੇ ਉਂਗਲ ਰੱਖੀ ਹੋਈ ਹੈ, ਜੇ ਸਾਡੇ ਮੁਲਕ ਦੇ ਉੱਤੇ ਹੋਇਆ ਤੇ ਅਸੀਂ ਹਵਾ ਪਾਣੀ ਧਰਤੀ ਸਾਰਿਆਂ ਤੋਂ ਹੀ। ਹੁਣ ਅਮਰੀਕਾ ਦੇ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਵੀ ਈਰਾਨ ਕੋਈ ਮੁਕਾਬਲਾ ਨਹੀਂ ਹੈ ਉਹਦਾ, ਅਮਰੀਕਾ ਨਾਲ ਕੀ ਮੁਕਾਬਲਾ ਹੈ। ਲੇਕਿਨ ਮਿਡਲ ਈਸਟ, ਪਰਸ਼ੀਅਨ ਗਲਫ ਜਾਂ ਇਹ ਸਾਰੇ ਦੇ ਵਿੱਚ ਜਿੱਥੇ ਜਿੱਥੇ ਅਮਰੀਕਨ ਬੇਸ ਨੇ ਜਾਂ ਦੂਜੇ ਨੇ, ਈਵਨ ਅਪ ਟੂ ਸਾਊਦੀ ਅਰੇਬੀਆ, ਜੇ ਈਰਾਨ ਨੂੰ ਇਹੀ ਲੱਗਾ ਕਿ ਵੀ ਹੁਣ ਫਾਈਨਲੀ ਮੈਨੂੰ ਡਿਸਟਰੋਏ ਕਰਨਾ ਹੈ, ਤੇ ਉਹ ਜਿਵੇਂ ਉਹ ਉਰਦੂ ਦੇ ਵਿੱਚ ਕਹਿੰਦੇ ਨੇ ਕਿ ਵੀ ਹਮ ਤੋਂ ਡੂਬੇ ਸਨਮ ਤੁਮਕੋ ਵੀ ਲੈ ਡੂਬੇਂਗੇ। ਉਹ ਜਦੋਂ ਕਹਿੰਦੇ ਨਾ ਫਿੰਗਰ ਔਨ ਦਾ ਟ੍ਰਿਗਰ, ਉਹ ਤਾਂ ਲੱਭਦੇ ਨੇ ਸ਼ਹੀਦੀ, ਉਹਨਾਂ ਨੂੰ ਇਹ ਵੀ। ਹੁਣ ਇਸ ਸਾਰੇ ਦੇ ਚੱਲਦੇ ਆ ਕੁਛ ਨੂੰ ਇਹ ਲੱਗਦਾ ਹੈ ਵੀ ਇਹ ਸਿਰਫ, ਹਾਲਾਂਕਿ ਜੇ ਈਰਾਨ ਦੇ ਨਾਲ ਜੰਗ ਹੋ ਕੇ ਇਸ ਕਿਸਮ ਦੀ ਤਬਾਹੀ ਹੁੰਦੀ ਹੈ ਤੇ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਇਮੇਜ ਹੈ ਐਜ਼ ਏ ਪ੍ਰੈਜ਼ੀਡੈਂਟ ਫॉर ਪੀਸ, ਕਿ ਜਿਹੜੀਆਂ ਚੱਲ ਰਹੀਆਂ ਜੰਗਾਂ ਨੇ ਉਹ ਵੀ ਹਾਰਮ ਹੁੰਦਾ ਹੈ, ਅਮਰੀਕਨ ਇੰਟਰਸਟ ਵੀ ਹਾਰਮ ਹੁੰਦੇ ਨੇ। ਇਸ ਵੇਲੇ ਡੋਮੈਸਟਿਕਲੀ ਵੀ ਕੁਝ ਚੀਜ਼ਾਂ ਚੱਲ ਰਹੀਆਂ, ਜਿਵੇਂ ਮਿਨੇਸੋਟਾ ਦਾ ਇਸ਼ੂ ਹੈ, ਉਸ ਦੇ ਵਿੱਚ ਜਿਹੜੀ ਹੈ ਉਹ ਪਪੂਲੈਰਿਟੀ ਥੱਲੇ ਨੂੰ ਜਾ ਰਹੀ ਹੈ। ਹਾਲਾਂਕਿ ਮੈਨੂੰ ਲੱਗਦਾ ਸੀ ਕਿ ਵੀ ਸ਼ਾਇਦ ਇਹਦੀਆਂ ਇਹ ਐਕਸਪਰਟ ਲੋਡ ਤੋਂ ਜ਼ਿਆਦਾ ਐਕਸਪਰਟੀਜ਼ ਦਿਖਾ ਰਹੇ ਨੇ, ਇਹ ਦਬਕਾ ਜ਼ਿਆਦਾ। ਪਰ ਮੈਂ ਜਦੋਂ ਅੱਜ ਇਹ ਖਬਰ ਦੇਖੀ ਕਿ US ਅਰਜਿਸ ਸਿਟੀਜ਼ਨਸ ਟੂ ਰੀਕਨਸਿਡਰ ਟਰੈਵਲ ਟੂ ਪਾਕਿਸਤਾਨ ਸਾਈਡ ਸਿਕਿਉਰਿਟੀ ਰੀਜ਼ਨਸ, ਹਾਲਾਂਕਿ ਟਾਈਮ ਟੂ ਟਾਈਮ ਟਰੈਵਲ ਐਡਵਾਈਜ਼ਰੀ ਸਟੇਟ ਡਿਪਾਰਟਮੈਂਟ ਇਸ਼ੂ ਕਰਦਾ ਰਹਿੰਦਾ, ਕਦੇ ਲੈਵਲ 1 ਤੇ, ਕਦੇ 2 ਤੇ, ਕਦੇ 3 ਤੇ, ਕਦੇ 4 ਤੇ। ਹੁਣ ਕਿਹੜਾ ਅਮਰੀਕਨ ਪਾਕਿਸਤਾਨ ਚੱਲਿਆ ਸੀ ਇਹਨਾਂ ਮਹੀਨਿਆਂ ਦੇ ਵਿੱਚ ਠੰਡ ਦੇ ਉੱਥੇ ਟਰੈਵਲ ਕਰਨ। ਪਰ ਮੈਨੂੰ ਇਹ ਲੱਗਦਾ ਹੈ ਵੀ ਅਮਰੀਕਾ ਨੂੰ ਜੇ ਉਹਨਾਂ ਨੇ ਫਾਈਨਲ ਈਰਾਨ ਦੇ ਉੱਤੇ ਹਮਲਾ ਕਰਨ ਦਾ, ਉਹਨਾਂ ਨੂੰ ਲੱਗਦਾ ਵੀ ਈਰਾਨ ਤਾਂ ਇਮੀਡੀਏਟ ਕੀ ਕਰੇਗਾ ਅਮਰੀਕਨਾਂ ਦੇ, ਪਾਕਿਸਤਾਨ ਦੇ ਵਿੱਚ ਐਂਗਰ ਪੈਦਾ ਹੋਏਗਾ ਔਰ ਅਮਰੀਕਨਾਂ ਦੇ ਉੱਤੇ ਜਿਹੜਾ ਉਹ ਹਮਲੇ ਹੋ ਸਕਦੇ ਨੇ ਜਾਂ ਉਹਨਾਂ ਦਾ ਨੁਕਸਾਨ ਹੋ ਸਕਦਾ। ਸੋ ਉਹਨਾਂ ਨੇ ਅੱਜ ਯੂਨਾਈਟਿਡ ਸਟੇਟ ਡਿਪਾਰਟਮੈਂਟ ਨੇ has urged its citizens to reconsider travel to Pakistan, citing security concerns including crime, civil unrest, terrorism and the risk of kidnapping। ਇਹ ਕभी ਇਸ ਦਾ ਹੋ ਸਕਦਾ ਹੈ ਔਰ ਉਹਨਾਂ ਨੇ ਇਸ ਨੂੰ ਜਿਹੜੀ ਅਪਡੇਟਡ ਐਡਵਾਈਜ਼ਰੀ ਦਿੱਤੀ ਹੈ ਲੈਵਲ 3 ਦੇ ਉੱਤੇ, ਉਹਦਾ ਟਾਈਟਲ ਹੀ ਹੈ ਰੀਕਨਸਿਡਰ ਟਰੈਵਲ ਔਰ ਹਾਈ ਰਿਸਕ ਟੂ ਟਰੈਵਲਰਸ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਟੈਰਰਿਸਟ ਅਟੈਕਸ ਮੇ ਅਕਰ without warning and that common targets include transportation hubs, hotels, markets, shopping malls, military and security installations, airports, trains, schools, hospitals, places of worship, tourist locations and government buildings। ਇਹਦਾ ਮਤਲਬ ਇਹ ਹੈ ਕਿ ਮੈਨੂੰ ਇਹ ਲੱਗਦਾ ਕਿ ਵੀ ਇਹ ਜਿਹੜੇ ਜਿਨ੍ਹਾਂ ਦਾ ਖਿਆਲ ਹੈ ਵੀ ਈਰਾਨ ਤੇ ਹਮਲਾ ਹੋਣਾ ਹੀ, ਦੇ ਮੇ ਬੀ ਰਾਈਟ, ਕਿਉਂਕਿ ਇਹ ਜਿਹੜੀ ਟਰੈਵਲ ਐਡਵਾਈਜ਼ਰੀ ਦੀ ਟਾਈਮਿੰਗ ਹੈ ਇਹ ਇਸ ਪਾਸੇ ਵੱਲ ਇਸ਼ਾਰਾ ਕਰਦੀ ਹੈ। ਬਾਕੀ ਇਹ 3 ਲੈਵਲ ਦੀ ਲੈਵਲ 3 ਹੈ,
ਲੈਵਲ 4 'ਚ ਤਾਂ ਬਿਲਕੁਲ ਹੀ ਮਨਾ ਕੀਤਾ ਉਹਨਾਂ ਨੇ, ਖਾਸ ਤੌਰ 'ਤੇ ਖੈਬਰ ਪਖਤੂਨਖਵਾ ਔਰ ਦੂਸਰੇ ਚੱਲ ਰਹੇ। ਅੱਛਾ। ਸੋ ਅਸੀਂ ਅਮਨ ਦੇ ਹਾਮੀ ਹੈ। ਕਿਤੇ ਵੀ ਅਜਾਈਂ ਖੂਨ ਡੋਲਣਾ ਇਹ ਇਨਸਾਨੀਅਤ ਦੇ ਵੀ ਖਿਲਾਫ ਹੈ। ਅਸੀਂ ਹੋਪ ਕਰਦੇ ਹਾਂ ਕਿਉਂਕਿ ਅਮਰੀਕਨ ਇੰਟਰਸਟ ਕੋਈ ਨਹੀਂ ਹੈ ਈਰਾਨ ਦੇ ਨਾਲ ਇਸ ਕਿਸਮ ਦੇ ਟਕਰਾਅ 'ਚੋਂ। ਇਹ ਇਜ਼ਰਾਈਲ ਦੀ ਹੀ ਨੀਤੀ, ਭਾਵੇਂ ਉਹ ਇਹ ਵਿੱਚ ਵੜ ਕੇ ਕਰਵਾਉਂਦੇ ਨੇ ਜਾਂ ਉਹਨਾਂ ਦੇ ਇੰਟਰਸਟ ਨੇ। ਔਰ ਈਵਨ ਜਿਹੜੇ ਮੇਕ ਅਮਰੀਕਾ ਗ੍ਰੇਟ ਅਗੇਨ ਵਾਲੇ ਨੇ, ਜਿਵੇਂ ਅਸੀਂ ਜਿਨ੍ਹਾਂ ਦਾ ਜ਼ਿਕਰ ਕੀਤਾ, ਔਰ ਹੋਰ ਵੀ, ਉਹਨਾਂ ਨੂੰ ਵੀ ਇਹ ਸਮਝ ਆਉਣਾ ਸ਼ੁਰੂ ਹੋ ਰਿਹਾ ਹੈ ਕਿ ਵੀ ਇਹ ਜਿਹੜੀਆਂ ਕੁਛ ਨੀਤੀਆਂ ਫੋਲੋ ਹੋ ਰਹੀਆਂ ਨੇ ਇਹ ਇਜ਼ਰਾਈਲ ਦੇ ਹਿੱਤ 'ਚ ਤਾਂ ਹੋ ਸਕਦੀਆਂ ਨੇ, ਅਮਰੀਕਾ ਦੇ ਹਿੱਤ 'ਚ ਨਹੀਂ ਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਨੂੰ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਨਕੋਦਰ ਸਾਕੇ ਦੇ ਅਮਰ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਧੀਰ ਸਿੰਘ, ਭਾਈ ਢਿਲਮਣ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਾਵਨ ਯਾਦ ਵਿੱਚ ਇੱਕ ਮਹਾਨ ਸ਼ਹੀਦੀ ਸਮਾਗਮ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫॉर ਜਸਟਿਸ ਅਤੇ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੁੱਕਰਵਾਰ 6 ਫਰਵਰੀ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਐਤਵਾਰ 8 ਫਰਵਰੀ ਸਵੇਰੇ 9:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਐਤਵਾਰ ਨੂੰ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਦੀਵਾਨ ਸਜਾਇਆ ਜਾਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪੰਥਕ ਵਿਦਵਾਨ ਹਾਜ਼ਰੀਆਂ ਭਰਨਗੇ। ਮੁੱਖ ਬੁਲਾਰੇ ਦੇ ਤੌਰ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸੰਗਤਾਂ ਨੂੰ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਨਿਮਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਆਓ ਸ਼ਹੀਦਾਂ ਦੀ ਯਾਦ ਨੂੰ ਨਮਨ ਕਰੀਏ ਅਤੇ ਪੰਥਕ ਏਕਤਾ ਦਾ ਸਬੂਤ ਦਈਏ ਜੀ। ਧੰਨਵਾਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਹਵਾਲੇ ਨਾਲ ਕਿ ਪੰਜਾਬ ਵਿੱਚ ਗੈਂਗਸਟਰਾਂ ਦੇ ਨਾਂ ਥੱਲੇ ਹਜ਼ਾਰਾਂ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਜਾਰੀ ਹਨ ਅਤੇ ਝੂਠੇ ਪੁਲਿਸ ਮੁਕਾਬਲਿਆਂ ਦਾ ਸਿਲਸਿਲਾ ਵੀ ਜਾਰੀ ਹੈ। ਪੰਜਾਬ ਦੇ ਲੋਕਾਂ ਨੂੰ ਇਹਨਾਂ ਗ੍ਰਿਫਤਾਰੀਆਂ ਦੇ ਖਿਲਾਫ ਜ਼ੋਰਦਾਰ ਜਿਹੜਾ ਪ੍ਰੋਟੈਸਟ ਕਰਨਾ ਚਾਹੀਦਾ ਹੈ ਔਰ ਥਾਣਿਆਂ ਦਾ ਘਿਰਾਓ ਕਰਨਾ ਚਾਹੀਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਹਾਲਾਂ ਅਸੀਂ ਪਿਛਲੇ ਹਫਤੇ ਦੇ ਪ੍ਰੋਗਰਾਮ 'ਚ ਵੀ ਇੱਕ ਪ੍ਰੋਗਰਾਮ 'ਚ ਇਸ ਦੇ ਉੱਤੇ ਗੱਲ ਕੀਤੀ ਸੀ, ਲੇਕਿਨ ਜਿਸ ਤੇਜ਼ੀ ਨਾਲ ਜਿਹੜੀਆਂ ਖਬਰਾਂ ਪੰਜਾਬ 'ਚੋਂ ਆ ਰਹੀਆਂ ਨੇ, ਹਾਲਾਂ ਗੌਰਵ ਯਾਦਵ ਨੇ ਜਦੋਂ ਐਲਾਨ ਕੀਤਾ ਕਿ ਜੀ ਅਸੀਂ ਡਰੱਗਸ ਦੇ ਖਿਲਾਫ ਔਰ ਗੈਂਗਸਟਰਸ ਦੇ ਖਿਲਾਫ ਆਪਰੇਸ਼ਨ ਪ੍ਰਹਾਰ ਸ਼ੁਰੂ ਕਰ ਰਹੇ ਹਾਂ, ਇੱਕ ਵੀ ਗੈਂਗਸਟਰ ਪੰਜਾਬ ਦੇ ਵਿੱਚ ਨਹੀਂ ਬਚੇਗਾ। ਔਰ ਦੂਸਰਾ ਤੀਸਰਾ, ਸਾਨੂੰ ਉਦੋਂ ਹੀ ਇਸ ਗੱਲ ਦੀ ਇੰਡੀਕੇਸ਼ਨ ਸੀ ਕਿ ਵੀ ਇਹਨਾਂ ਨੇ ਹੁਣ ਜਿਹੜਾ ਉਹ ਡਰੱਗ ਰਿਲੇਟਡ ਗੈਂਗਸਟਰ ਔਰ ਫਰੋਤੀਆਂ ਔਰ ਦੂਸਰੇ ਨਾਲ ਜੋੜ ਕੇ ਪੰਜਾਬ 'ਚ ਸਿੱਖ ਨੌਜਵਾਨਾਂ ਦੀ ਜਿਹੜੀ ਹੈ ਕਿਲਿੰਗਸ ਦਾ ਇੱਕ ਪ੍ਰੋਗਰਾਮ ਲਿਖਿਆ ਹੋਇਆ। ਔਰ ਇਸ ਵੇਲੇ ਕੋਈ ਦਿਨ ਐਸਾ ਨਹੀਂ ਹੈ ਜਿਸ ਦਿਨ ਕਿਤੇ ਨਾ ਕਿਤੇ ਕੋਈ ਕਿਲਿੰਗ ਨਾ ਹੋ ਰਹੀ ਹੋਏ ਝੂਠੇ ਉਸ ਕਿਸਮ ਦੇ ਮੁਕਾਬਲਿਆਂ। ਔਰ ਇੱਕ ਅੰਦਾਜ਼ੇ ਮੁਤਾਬਕ ਇਸ ਵੇਲੇ ਅਸੀਂ ਪਰਸੋਂ ਵੀ ਜ਼ਿਕਰ ਕੀਤਾ ਸੀ ਕਿ ਇਕੱਲੀ ਫਰੀਦਕੋਟ ਦੀ ਜੇਲ੍ਹ 'ਚ ਹੀ 4000 ਉਹਦੇ ਵਿੱਚ ਸੀ ਕਿ ਓਵਰ ਕਰਾਊਡਿੰਗ 40% ਜ਼ਿਆਦਾ ਨੇ। ਔਰ ਫਰੀਦਕੋਟ 'ਚ ਕਿੰਨੇ ਕੁ ਹੋਣਗੇ ਜੇ ਤੁਸੀਂ ਪੰਜਾਬ ਦੇ 23 ਜ਼ਿਲ੍ਹਿਆਂ ਦੇ ਹਵਾਲੇ ਨਾਲ ਦੇਖੋ ਤੇ ਫਿਰ ਜਿਹੜੀ 8000 ਦੀ ਫਿਗਰ ਐਮਰਜ ਹੋ ਰਹੀ ਹੈ ਵੀ ਜਿਹੜੇ ਨੌਜਵਾਨ ਚੁੱਕੇ ਨੇ ਔਰ ਦੂਸਰੇ ਨੇ, ਇਹ ਕੁਆਇਟ ਠੀਕ ਫਿਗਰ ਲੱਗਦੀ ਹੈ। ਔਰ ਇਹ ਪੰਜਾਬ 'ਚ ਕਿਵੇਂ ਸਿੱਖ ਨੌਜਵਾਨਾਂ ਨੂੰ ਮਾਰਨ ਦੇ ਲਈ, ਵੈਸੇ ਤਾਂ ਪਿਛਲੇ 4 ਦਹਾਕਿਆਂ ਤੋਂ ਹੀ ਜਦੋਂ ਤੋਂ ਪੰਜਾਬ ਦੇ ਉੱਤੇ ਸਿੱਧਾ ਏਜੰਸੀਆਂ ਦਾ ਹੀ ਕੰਟਰੋਲ ਹੈ, ਇਹ ਪਾਲਿਸੀ ਰਹੀ। ਹੁਣ ਕੁਝ ਚੀਜ਼ਾਂ ਦੀ ਕ੍ਰੈਡੀਬਿਲਟੀ ਨਿਕਲਦੀ ਹੈ। ਤੁਸੀਂ ਜਦੋਂ ਬੁੱਚੜ ਬੇਅੰਤਾ ਮਾਰਿਆ ਗਿਆ
95 ਦੇ ਵਿੱਚ ਹਰਚਰਨ ਸਿੰਘ ਬਰਾੜ ਚੀਫ ਮਿਨਿਸਟਰ ਬਣਿਆ। ਫਿਰ ਕੁਛ ਦੇਰ ਦੇ ਲਈ ਜਿਹੜੀ ਹੈ ਉਹ ਰਜਿੰਦਰ ਕੌਰ ਭੱਠਲ ਵੀ ਜਿਹੜੀ ਹੈ ਉਹ ਚੀਫ ਮਿਨਿਸਟਰ ਰਹੀ। ਇੱਕ ਇਨਕਲਾਬੀ 47 ਤੋਂ ਪਹਿਲਾਂ ਵੱਡੇ ਉਸ ਮਾਲਵਾ ਬੈਲਟ 'ਚ ਹੋਏ ਹੀਰਾ ਸਿੰਘ ਭੱਠਲ ਉਹਨਾਂ ਦੀ ਡਾਟਰ ਹੈ। ਹਾਲਾਂਕਿ ਉਸ ਦਾ ਕੋਈ ਆਪਣੀ ਵੀ ਬਹੁਤੀ ਕ੍ਰੈਡੀਬਿਲਿਟੀ ਨਹੀਂ ਹੈ, ਇਹ ਸਾਰੇ ਕਰਪਸ਼ਨ ਦੇ ਵਿੱਚ ਮਾਇਰਡ ਨੇ ਜਾਂ ਦੂਜੇ। ਲੇਕਿਨ ਜਦੋਂ ਤੁਸੀਂ ਕੋਈ ਚੀਜ਼ ਐਨਮੀ ਖੈਮੇ 'ਚੋਂ ਆਉਂਦੀ ਹੈ, ਇਹਨੇ ਬੀਬੀ ਭੱਠਲ ਨੇ ਪਿਛਲੇ ਦਿਨਾਂ 'ਚ ਇੱਕ ਇੰਟਰਵਿਊ ਦਿੱਤਾ, ਉਹਦੇ 'ਚ ਉਹਨੇ ਕਿਹਾ ਕਿ ਵੀ ਕਿਉਂਕਿ ਉਹਦੀ ਸਰਕਾਰ ਦੇ ਵੇਲੇ ਹੀ ਜਿਹੜੀਆਂ ਚੋਣਾਂ ਆਈਆਂ, ਚੋਣਾਂ ਆਰਡਰ ਹੋਈਆਂ ਔਰ ਉਹਦੇ 'ਚ ਕਾਂਗਰਸ ਹਾਰ ਗਈ। ਉਹਨੇ ਕਿਹਾ ਜੀ ਚੋਣਾਂ ਤੋਂ ਪਹਿਲਾਂ ਕੁਛ ਅਫਸਰਾਂ ਨੇ ਔਰ ਖ਼ਾਸ ਲੋਕਾਂ ਨੇ ਮੈਨੂੰ ਕਿਹਾ ਕਿ ਜੀ ਬੀਬੀ ਜੀ ਫਿਕਰ ਨਾ ਕਰੋ, ਤੁਹਾਡੀ ਸਿਰਫ ਆਗਿਆ ਚਾਹੀਦੀ ਹੈ, ਚੋਣਾਂ ਅਸੀਂ ਤੁਹਾਨੂੰ ਜਿਤਾ ਸਕਦੇ ਹਾਂ, ਚੋਣਾਂ ਤੁਸੀਂ ਜਿੱਤ ਸਕਦੇ ਹੋ। ਉਹਨਾਂ ਨੇ ਕਿਹਾ ਜੀ ਕੀ? ਉਹਨੇ ਕਿਹਾ ਜੀ ਕੁਛ ਮਾਰਕੀਟਾਂ ਦੇ ਵਿੱਚ, ਕੁਛ ਗੱਡੀਆਂ ਦੇ ਵਿੱਚ, ਕੁਛ ਦੂਸਰਿਆਂ 'ਚ ਬੰਬ ਧਮਾਕੇ, ਕੁਛ ਕਿਲਿੰਗ ਕਰਨੀਆਂ ਪੈਣਗੀਆਂ ਔਰ ਤੁਹਾਡੀ ਜਿੱਤ ਪੱਕੀ। ਉਹਨੇ ਕਿਹਾ, ਮੈਂ ਕਿਹਾ ਜੀ ਨਾ, ਮੈਂ ਇਸ ਕਿਸਮ ਦਾ ਨਹੀਂ ਕਰਨਾ ਜਾਂ ਦੂਜਾ। ਹਾਲਾਂਕਿ ਇਹਦੇ 'ਚ ਕਿੰਨਾ ਕੁ ਠੀਕ ਹੈ, ਲੇਕਿਨ ਇੱਕ ਇਸ ਲੈਵਲ ਦੀ ਜਿਹੜੀ ਪੋਜੀਸ਼ਨ 'ਚ ਰਹੀ ਹਸਤੀ ਹੈ, ਉਸ ਦਾ ਇੰਕਸ਼ਾਫ ਹੀ ਛੋਟਾ ਇੰਕਸ਼ਾਫ ਨਹੀਂ ਹੈ। ਬਿਲਕੁਲ ਵੀ ਇਸ ਦਾ ਮਤਲਬ ਹੈ। ਔਰ ਇਸੇ ਤੋਂ ਹੀ ਜਦੋਂ ਇਹ ਹੁੰਦਾ ਹੈ ਕਿ ਵੀ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਪਹਿਲਾਂ ਮੌੜ ਮੰਡੀ ਵਾਲਾ ਪਾਰਟ ਸਾਹਮਣੇ ਆਇਆ ਕਿ ਵੀ ਬੰਬ ਧਮਾਕਾ ਸਾਹਮਣੇ ਆ ਗਿਆ, ਵੀ ਸੌਦਾ ਸਾਹਿਬ ਨੂੰ ਕੌਣ ਪੈਟਰਨਾਈਜ਼ ਕਰਦਾ, ਕੋਈ ਭੁਲੇਖਾ ਨਹੀਂ। ਹੁਣ ਐਕਸ ਚੀਫ ਮਿਨਿਸਟਰ ਇਹ ਕਹਿ ਰਹੀ ਹੈ ਕਿ ਚੋਣਾਂ ਇਵੇਂ ਜਿੱਤੀਆਂ ਜਾਂਦੀਆਂ ਨੇ ਔਰ ਇਹ ਆਫਰ ਨੂੰ ਮੈਂ ਠੁਕਰਾਇਆ, ਇਸ ਲਈ ਮੈਂ ਹਾਰੀ। ਉਹ ਕਹਿੰਦਾ ਸੀ ਕਿ ਬੰਬ ਇੱਥੇ ਵੀ ਚਲਾ ਦਿਆਂਗੇ, ਉੱਥੇ ਵੀ ਬੰਦੇ ਮਾਰ ਦਿਆਂਗੇ। ਹੁਣ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਕੈਨੇਡੀਅਨ ਇਨਵੈਸਟੀਗੇਸ਼ਨ ਜਸਟਿਸ ਹੌਕ ਕਮਿਸ਼ਨ ਨੇ ਤਾਂ ਇੰਡੀਅਨ ਏਜੰਸੀਆਂ ਨੇ ਕੈਨੇਡਾ ਦੇ ਅੰਦਰੂਨੀ ਮਾਮਲਿਆਂ 'ਚ ਕਿਵੇਂ ਦਖਲਅੰਦਾਜ਼ੀ ਕੀਤੀ ਉਹ ਸਾਹਮਣੇ ਹੈ। ਪਰ ਔਨ ਰੈਕਰਡ ਇਹ ਕਿਹਾ ਜਾਣਾ ਕਿ ਵੀ ਇਹ ਜਿਹੜੇ ਐਕਸਟੋਰਸ਼ਨਿਸਟ ਨੇ ਦੂਜੇ ਨੇ, ਇਹਨਾਂ ਨੂੰ ਇਹ ਸਾਰੇ ਸ਼ੋਅ ਨੂੰ ਰਨ ਹੀ ਇੰਡੀਅਨ ਹਾਈ ਕਮਿਸ਼ਨ ਔਰ ਕੌਂਸੂਲੇਟਸ ਤੋਂ ਕੀਤਾ ਜਾਂਦਾ ਹੈ। ਇਹ ਕੈਨੇਡੀਅਨ ਸਿਟੀਜ਼ਨਸ ਦੀਆਂ ਜਿਹੜੀਆਂ ਗੁਪਤ ਜਾਣਕਾਰੀਆਂ ਨੇ ਉਹਨਾਂ ਤੱਕ ਪਹੁੰਚਾਉਂਦੇ ਨੇ ਔਰ ਇਹ ਅਮਿਤ ਸ਼ਾਹ ਦਾ ਨਾਮ ਵੀ ਉਸ ਇਨਕੁਆਇਰੀ ਦੇ ਵਿੱਚ ਆਇਆ ਵੀ ਉਹਨੂੰ ਰਨ ਕਰ ਰਿਹਾ। ਹੁਣ ਇਸ ਬਾਰੇ ਵੀ ਕੋਈ ਸ਼ੱਕ ਨਹੀਂ ਹੈ ਵੀ ਲਾਰੈਂਸ ਬਿਸ਼ਨੋਈ ਉਸ ਨੂੰ ਸਪੈਸ਼ਲ ਪ੍ਰੋਟੈਕਸ਼ਨ ਦੇ ਥੱਲੇ ਤਾਂ ਕਿ ਜਿਹੜਾ ਉਹ ਉਹਨਾਂ ਦੇ ਕੰਟਰੋਲ 'ਚ ਸਾਬਰਮਤੀ ਰੱਖਿਆ ਹੋਇਆ, ਕੋਈ ਦੂਜੇ ਸੂਬੇ ਦੀ ਪੁਲਿਸ ਵੀ ਪੁੱਛਗਿੱਛ ਨਹੀਂ ਕਰ ਸਕਦੀ। ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਹੈ ਕਿ ਇੰਨੀ ਵੱਡੀ ਗਿਣਤੀ 'ਚ ਗੈਂਗਸਟਰਾਂ ਨੂੰ ਜਾਂ ਜਿਨ੍ਹਾਂ ਦੇ ਕ੍ਰਿਮੀਨਲ ਰੈਕਰਡ ਸੀ ਜਾਂ ਉੱਥੇ ਜੇਲ੍ਹਾਂ 'ਚੋਂ ਕੱਢ ਕੇ ਕੈਨੇਡਾ ਔਰ ਦੂਸਰੇ ਮੁਲਕਾਂ 'ਚ, ਅਮਰੀਕਾ ਦੇ ਕੈਲੀਫੋਰਨੀਆ 'ਚ ਭੇਜਿਆ ਗਿਆ, ਇਹਦੇ ਬਿਹਾਈਂਡ ਕੌਣ ਹੈ? 6 ਤਾਂ ਇਨਕੁਆਇਰੀਆਂ ਹੁੰਦੀਆਂ ਨੇ ਪਾਸਪੋਰਟਾਂ ਦੇ ਉੱਤੇ, ਤੁਹਾਡਾ ਬਣ ਵੀ ਜਾਂਦਾ ਪਾਸਪੋਰਟ ਫੇਰ ਵੀ ਹੁੰਦਾ। ਔਰ ਇਸ ਹੱਦ ਤੱਕ ਜਦੋਂ ਕਿ ਅਜੇ ਵੀ ਇੰਨਾ ਦਬਾਅ ਬਣਿਆ ਹੋਇਆ, ਇੰਨਾ ਰੌਲਾ ਪੈ ਰਿਹਾ, ਪਰ ਕੋਈ ਦਿਨ ਐਸਾ ਨਹੀਂ ਹੈ ਜਦੋਂ ਕਿ ਕੈਨੇਡਾ ਦੇ ਵਿੱਚ ਔਰ ਦੂਸਰੇ 'ਚ ਜਿਹੜਾ ਉਹ ਫਰੌਤੀਆਂ ਔਰ ਦੂਸਰੇ ਕਿਲਿੰਗਸ ਨਾ ਚੱਲ ਰਹੀਆਂ ਹੋਣ। ਪੰਜਾਬ ਦੇ ਵਿੱਚ ਵੀ ਉਹ ਸਿਲਸਿਲਾ ਲਗਾਤਾਰਤਾ ਨਾਲ ਜਾਰੀ ਹੈ। ਸੋ ਇੱਕ ਜਿਹਨੂੰ ਅਸੀਂ ਅਰਾਜਕਤਾ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਹੈ, ਅਫਰਾ ਤਫਰੀ, ਖੌਫ, ਦੂਜਾ ਕਿਸੇ ਨੂੰ ਕੋਈ ਸੁੱਧ ਬੁੱਧ ਨਾ ਰਹੇ ਵੀ ਕੀ ਹੋ ਰਿਹਾ। ਹੁਣ ਈਵਨ ਸਰੀ ਵਾਲੇ ਤਾਂ ਇੱਥੋਂ ਨਤੀਜੇ ਤੱਕ ਐਕਸਟੋਰਸ਼ਨ ਕ੍ਰਾਈਸਿਸ ਇਨ ਸਰੀ, ਕੈਨੇਡਾ ਅਨਾਊਂਸਿਸ ਮੋਰ ਪੁਲਿਸ ਪਰਸਨਲ ਟੂ ਕੰਬੈਟ ਕ੍ਰਾਈਮ। ਹੁਣ ਸਰੀ ਨੇ ਐਮਰਜੈਂਸੀ ਲਾਗੂ ਕੀਤੀ ਸੀ, ਉਹਨਾਂ ਨੇ ਫੈਡਰਲ ਨੂੰ ਕਿਹਾ ਕਿ ਵੀ ਕਰੋ ਮਦਦ। ਉਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਹੈ ਹੋਰ ਪੁਲਿਸ ਫੋਰਸ ਜਿਹੜੀ ਹੈ ਉਹ in response to escalating extortion crisis gripping Surrey and other parts of British Columbia's lower mainland, Public Safety Minister Gary has termed extortion crisis unacceptable and announced that the federal government is deploying more police personnel and resources to combat it. ਹੁਣ ਇੱਥੇ ਤਾਂ ਇਹਦਾ ਹੱਲ ਇਹ ਹੈ ਕਿ ਲਾ ਐਨਫੋਰਸਮੈਂਟ ਔਰ ਦੂਸਰੀ ਉਹਨਾਂ ਦੀ ਨਫਰੀ ਵਧਾਓ, ਇਹਨੂੰ ਚੈੱਕ ਕਰੋ। ਤੇ ਉੱਥੇ ਉਹਨਾਂ ਨੇ ਹਾਲੇ ਲੱਭਿਆ ਕਿ ਵੀ ਤੁਹਾਨੂੰ ਜੇਲ੍ਹਾਂ ਦੇ ਵਿੱਚ ਔਰ ਇਹ ਜਿਹੜਾ ਕਿਉਂਕਿ ਉਹਨਾਂ ਦੇ ਹੀ ਕ੍ਰੀਏਟ ਕੀਤੇ ਹੋਏ ਨੇ, ਉਹਨਾਂ ਦਾ ਹੀ ਜਿਹੜਾ ਉਹ ਸਾਰਾ ਇਹ ਗੇਮ ਪਲਾਨ ਚੱਲ ਰਹੀ ਹੈ। ਹਾਲਾਂਕਿ ਜਦੋਂ ਹੁਣ ਇਹ ਆਉਂਦਾ ਹੈ ਕਿ ਜੀ accused in murder case of gangster Goldie Brad's cousin shot dead in Punjab's Mohali, Brad booked। ਹੁਣ ਕਿਸੇ ਸੋ ਕਾਲਡ ਗੋਲਡੀ ਬਰਾੜ ਜਿਹਦੇ ਮਾਪਿਓ ਨੂੰ ਗ੍ਰਿਫਤਾਰ ਕਰਨ ਦੀ ਖਬਰ ਵੀ ਆਈ ਜੀ, ਉਹਨਾਂ ਨੂੰ ਚੱਕ ਲਿਆ। ਹੁਣ ਉਹਨਾਂ ਨੇ ਇੱਕ ਮੋਹਾਲੀ ਦੇ ਵਿੱਚ ਜਿਹੜਾ ਕਿ ਇੱਕ ਆਮ ਤਰੀਕ ਭੁਗਤਣ ਆਇਆ ਆਪਣੀ ਘਰ ਵਾਲੀ ਦੇ ਨਾਲ, ਗੁਰਵਿੰਦਰ ਸਿੰਘ ਏਲੀਅਸ ਲੰਬਾਰਡ,
ਉਸ ਨੂੰ ਉਹਦੀ ਘਰਵਾਲੀ ਦੇ ਸਾਹਮਣੇ ਸ਼ੂਟ ਕਰਕੇ ਮਾਰ ਦਿੱਤਾ। ਔਰ ਕਿਹਾ ਗਿਆ ਜੀ ਗੋਲਡੀ ਬਰਾੜ ਨੇ ਜਿਹੜਾ ਉਹ ਕਿਤੇ ਅਮਰੀਕਾ 'ਚ ਲੁਕਿਆ ਹੋਇਆ ਕਿ ਕੈਨੇਡਾ 'ਚ ਲੁਕਿਆ ਹੋਇਆ, ਉਹਨੇ ਇਹਦੀ ਜ਼ਿੰਮੇਵਾਰੀ ਲਈ। ਉਹਨੇ ਕਿਹਾ ਜੀ ਮੇਰੇ ਕਜ਼ਨ ਨੂੰ ਮਾਰਿਆ ਸੀ ਨੇ ਤੇ ਮੈਂ ਸੋ ਇਹ ਸਾਰੀ ਕਹਾਣੀ ਇਸ ਫਿਰ ਆਡੀਓ ਕਲਿੱਪ ਬਣਾਉਂਦੇ ਨੇ। ਗੋਲਡੀ ਬਰਾੜ claims responsibility for Mohali murder in purported audio clip warns ਪੰਜਾਬ ਗਵਰਨਮੈਂਟ। ਹੁਣ ਇਹ ਉਹਨਾਂ ਨੇ ਇੱਕ ਕ੍ਰਾਈਸਿਸ ਕ੍ਰੀਏਟ ਕਰਨਾ ਹੈ, ਇਹ ਖਬਰਾਂ ਬਣਾਉਣ ਕੇ ਜੀ ਜਿਵੇਂ ਗੋਲਡੀ ਬਰਾੜ ਨੇ ਪੰਜਾਬ ਸਰਕਾਰ ਨੂੰ ਧਮਕਾ ਦਿੱਤਾ ਹੈ, ਮਿਨਿਸਟਰਾਂ ਨੂੰ ਕਹਿ ਦਿੱਤਾ ਵੀ ਤੁਹਾਨੂੰ ਚੱਕ ਦਿਆਂਗੇ। ਕਿੰਨੇ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਕਈ ਥਾਵਾਂ ਖਾਲੀ ਕਰਵਾਈਆਂ, ਸਕੂਲ ਕੇ ਕੀ ਕਰਕੇ ਜੀ ਧਮਕੀ ਹੈ, ਇੱਥੇ ਬੰਬ ਰੱਖਿਆ ਉੱਥੇ ਬੰਬ ਰੱਖਿਆ। ਹੁਣ ਇਸ ਮਾਹੌਲ ਦੇ ਵਿੱਚ ਹਾਈ ਕੋਰਟ ਵੀ ਜਿਹੜਾ ਉਹ ਜੰਪ ਕਰਦਾ ਹੈ। ਹਾਈ ਕੋਰਟ ਸੀਕਸ ਡਾਟਾ ਔਨ ਸ਼ੂਟਿੰਗਸ extortion money trail directs Punjab DGP to file affidavit and expand CCTV cover ਕਿ ਹਾਈ ਕੋਰਟ ਕਹਿ ਰਿਹਾ ਜੀ CCTV ਕੈਮਰੇ ਵਧਾ ਦਿਓ, ਕਵਰ ਵਧਾ ਦਿਓ, ਸਿਕਿਉਰਿਟੀ ਫਲਾਣਾ। ਯਾਨੀ ਇਹਨੂੰ ਕਹਿੰਦੇ ਨੇ ਫੀਅਰ ਸਾਈਕੋਸਿਸ ਕ੍ਰੀਏਟ ਕਰਨਾ ਕਿ ਵੀ ਵਾਕਿਆ ਹੀ ਇੰਨਾ ਖਤਰਾ ਬਣ ਗਿਆ। ਕਿਉਂਕਿ ਜਦੋਂ ਇਹਨਾਂ ਨੇ ਫਿਰ ਮੁੰਡੇ ਹੋਰ ਤੇਜ਼ੀ ਦੇ ਨਾਲ ਮਾਰਨੇ ਸ਼ੁਰੂ ਕਰਨੇ ਨੇ, ਲੋਕਾਂ ਨੇ ਵੀ ਕਹਿਣਾ ਸ਼ੁਕਰ ਹੈ। ਇਹ ਐਗਜ਼ੈਕਟਲੀ ਉਹੀ ਗੇਮ ਹੈ ਜਿਵੇਂ ਇਹਨਾਂ ਨੇ ਜੁਝਾਰੂ ਲਹਿਰ ਦੇ ਵੇੜੇ ਬਲੈਕ ਕੈਟ ਜਿਹਨਾਂ ਨੂੰ ਲੋਕਾਂ ਨੇ ਨਾਂ ਰੱਖਿਆ, ਜਾਂ ਕਾਲੇ ਕੱਛਿਆਂ ਵਾਲੇ, ਉਹ ਇੱਕ ਅੱਡ ਇਹਨਾਂ ਦੇ ਗਰੁੱਪ ਸੀ ਜਿਹੜੇ ਬਿਲਕੁਲ ਰਾਤ ਨੂੰ ਜਾ ਕੇ ਕਿਸੇ ਸੁੱਤੇ ਪਏ ਦੇ ਦਾਤਰ ਮਾਰ ਕੇ ਬਾਂਹ ਵੱਢਤੀ, ਕਿਤੇ ਕਾਲੇ ਕੱਛੇ ਪਾਏ ਹੁੰਦੇ ਸੀ, ਸਾਰੀ ਬਾਡੀ ਤੇ ਤੇਲ ਮਲਿਆ ਹੁੰਦਾ ਸੀ, ਉਹ ਭਈਏ ਲਿਆ ਕੇ ਔਰ ਦੂਸਰੇ ਉਹਨਾਂ ਤੋਂ ਕਰਵਾ ਰਹੇ ਸੀ। ਪਰ ਬਲੈਕ ਕੈਟ ਸੀ ਕਿ ਵੀ ਉਸੇ ਹੀ ਸਿੱਖੀ ਬਾਣੇ 'ਚ ਵੱਡੇ ਵੱਡੇ ਚੋਲੇ, ਖੁੱਲੇ ਦਾੜੇ ਦੂਜੇ ਉਹ ਜੁਆਇਨ ਕਰਵਾਤੇ। ਫਿਰ ਜਿਹੜੇ ਪਰਿਵਾਰਾਂ ਨੂੰ ਚਾਹ ਹੁੰਦਾ ਸੀ ਕਿ ਸਿੰਘਾਂ ਦੀ ਸੇਵਾ ਕਰਨੀ ਆ, ਉਹ ਸਿੱਖੀ ਰੂਪ ਵਾਲੇ ਜਾ ਕੇ ਉੱਥੇ ਹੀ ਜਾ ਕੇ ਰਾਤ ਉਹਨਾਂ ਦੇ ਟਿਕਣਾ, ਉਹਨਾਂ ਨੂੰ ਵੀ ਲੱਗਣਾ ਵੀ ਸਿੰਘ ਆਏ ਨੇ। ਅਗਲੇ ਦਿਨ ਉੱਥੇ ਹੀ ਪੁਲਿਸ ਦਾ ਰੇਡ ਹੋਣਾ ਕਿ ਭਾਈ ਤੁਸੀਂ ਖਾੜਕੂਆਂ ਨੂੰ ਪਨਾਹ ਦੇ ਰਹੇ ਹੋ। ਤੇ ਇਸ ਕਿਸਮ ਦੇ ਲੋਕਾਂ ਨੇ ਬਦਫੈਲੀਆਂ ਕੀਤੀਆਂ, ਲੁੱਟਾਂ ਖਸੁੱਟਾਂ ਕੀਤੀਆਂ, ਲੋਕਾਂ ਦੇ ਚੰਗੇ ਭਲਿਆਂ ਦੇ ਹਥਿਆਰ ਖੋਏ ਜਿਹੜੇ। ਔਰ ਇਹ ਬਦਨਾਮੀ ਇਸ ਲੈਵਲ ਤੱਕ ਚਲੀ ਗਈ ਕਿਉਂਕਿ ਸਾਡੀ ਲਹਿਰ ਵਾਲੇ ਇਹਨੂੰ ਡਿਸਰਨ ਨਹੀਂ ਕਰ ਸਕੇ ਵੀ ਇਸ ਤੋਂ ਕਿਵੇਂ ਖਹਿੜਾ ਛੁੱਟੇ, ਤੇ ਉਹ ਸਾਡੀ ਮੂਵਮੈਂਟ ਦੇ ਖਾਤੇ 'ਚ ਹੀ ਪੈਂਦਾ ਰਿਹਾ। ਹੁਣ ਵੀ ਇਹ ਜਿਹੜਾ ਸਾਰਾ ਇਹਨਾਂ ਨੇ ਪਹਿਲਾਂ ਖੁਦ ਕ੍ਰੀਏਟ ਕੀਤੀਆਂ, ਇਹ ਸਭ ਡਰੱਗਸ ਲਿਆਣੀਆਂ ਇਹਨਾਂ ਦੀ ਲਾਈਨ, ਸਿੰਥੈਟਿਕ ਡਰੱਗਸ ਜਿਹੜੀਆਂ ਨੇ। ਹੁਣ ਤਾਂ ਪਾਕਿਸਤਾਨ ਦਾ ਕੋਈ ਪਰਿੰਦਾ ਚਰਿੰਦਾ ਕੋਈ ਉੱਥੋਂ ਦਾ ਕ੍ਰਾਸ ਹੀ ਨਹੀਂ ਕਰਦਾ ਹੈ। ਇਹੀ ਕੋਈ ਦਿੱਲੀ 'ਚ ਬਣਦੀਆਂ ਨੇ, ਕੋਈ ਯੂਪੀ, ਕੋਈ ਗੁਜਰਾਤ ਦੀ ਪੋਰਟ ਵੀ ਇਸਤੇਮਾਲ ਹੁੰਦੀ ਹੈ। ਕਿੰਨੇ ਸਬੂਤ ਨੇ ਇਸ ਗੱਲ ਦੇ ਕਿ ਜੀ ਇੰਨੀ ਹੈਰੋਇਨ ਫੜੀ ਗਈ, ਇੰਨੀ ਕਰੈਕ ਕੋਕੇਨ ਫੜੀ ਗਈ। ਹੁਣ ਉਸ ਸਾਰੇ ਦੇ ਥੱਲੇ ਫਿਰ ਇਹ ਹੋਏਗਾ ਕਿ ਜੀ ਦੇਖੋ ਅਸੀਂ ਪੰਜਾਬ 'ਚੋਂ ਡਰੱਗਸ ਦਾ ਸਫਾਇਆ ਕਰਤਾ, ਗੈਂਗਸਟਰਸ ਦਾ। ਇਹ ਅਗਲੇ ਸਾਲ 2 ਸਾਲ ਪ੍ਰੋਸੈਸ ਚੱਲਣੀ ਹੈ। ਅੱਜ ਹੀ ਟੋਰਾਂਟੋ ਤੋਂ ਸਾਡੇ ਵੀਰ ਭਾਈ ਸੰਤੋਖ ਸਿੰਘ ਜਿਹੜੇ ਫਿਕਰਮੰਦ ਸੀ ਇਸ ਨੂੰ ਲੈ ਕੇ, ਉਹਨਾਂ ਨੇ ਵੀ ਇਸ ਦਾ ਇਜ਼ਹਾਰ ਕੀਤਾ। ਉਹਨਾਂ ਨੇ ਕਿਹਾ ਕਿ ਭਾਈ ਇਹਦਾ ਤਰੀਕਾ ਇਹੀ ਹੈ, ਲੋਕ ਲਾਮਬੱਧ ਹੋਣ। ਜੇ ਕਿਸੇ ਪਿੰਡ 'ਚੋਂ ਕਿਸੇ ਨੌਜਵਾਨ ਨੂੰ ਕੋਈ ਚੁੱਕ ਕੇ ਲਿਜਾ ਰਹੇ ਨੇ, ਔਰ ਹੁੰਦਾ ਸੀ ਮੂਵਮੈਂਟ ਦੇ ਵੇਲੇ ਇੱਕ ਸਟੇਜ ਤੇ ਲੋਕ ਜਾ ਕੇ ਥਾਣਾ ਘੇਰ ਲੈਂਦੇ ਸੀ, ਪੰਚਾਇਤਾਂ ਪਹੁੰਚ ਜਾਂਦੀਆਂ ਸੀ। ਫਿਰ ਕੋਈ ਬਾਹਰਲਾ ਆ ਕੇ ਕਾਲੇ ਕੱਛੇ ਵਾਲਿਆਂ ਨੂੰ ਤਾਂ ਨੱਥ ਪਾਈ ਠੀਕਰੀ ਪਹਿਰਿਆਂ ਦੇ ਥੱਲੇ। ਫਿਰ ਪਿੰਡਾਂ ਦੇ ਲੋਕਾਂ ਨੇ ਜਿਹੜਾ ਉਹ ਸਵੈ ਰੱਖਿਆ ਲਈ ਜਿਹੜਾ ਪਹਿਰਾ ਦਿੱਤਾ ਜਾਂਦਾ ਉਹਨੂੰ ਠੀਕਰੀ ਪਹਿਰਾ ਕਹਿੰਦੇ ਨੇ। ਉਹਨਾਂ ਨੇ ਜਿਹੜੀ ਹੈ ਇਸ ਸਾਰਿਆਂ ਨੂੰ ਪ੍ਰੋਟੈਕਟ ਕਰਨਾ ਸ਼ੁਰੂ ਕੀਤਾ। ਫਿਰ ਉਹ ਫੜੇ ਗਏ, ਬਾਅਦ 'ਚ ਪਤਾ ਲੱਗਿਆ ਜੀ ਉਹ ਤਾਂ ਪੁਲਿਸ ਦਾ ਸਬ ਇੰਸਪੈਕਟਰ ਹੈ। ਲੋਕ ਜਦੋਂ ਜੂਤ ਫੇਰਨ ਉਹਨਾਂ ਨੂੰ ਤਾਂ ਉਹ ID ਕੱਢ ਕੇ ਆਪਣੀ ਜਾਨ ਬਚਾਉਣ। ਫਿਰ ਇਹ ਲੱਗਾ ਕਿ ਵੀ ਇਹ ਤਾਂ ਸਾਰੀ, ਔਰ ਇਹ ਜਦੋਂ ਰਬੈਰੋ ਨੇ ਬਾਅਦ 'ਚ ਕਿਤਾਬ ਲਿਖੀ ਬੁਲਟ ਫਾਰ ਬੁਲਟ, ਉਹਨੇ ਮੰਨਿਆ, ਉਹਨੇ ਕਿਹਾ ਜੀ ਅਸੀਂ ਇਹ ਇਸਤੇਮਾਲ ਕੀਤਾ ਕੈਟ ਫੀਨੋਮੇਨਾ। ਹੁਣ ਇਸ ਸਾਰੇ ਦੇ ਚੱਲਦਿਆਂ ਜੇ ਪੰਜਾਬ ਦੀ ਜਵਾਨੀ, ਪੰਜਾਬ ਦਾ ਜਿਹੜਾ ਭਵਿੱਖ, ਇਸ ਨੂੰ ਬਚਾਉਣਾ ਤੇ ਲੋਕਾਂ ਨੂੰ ਜਾਗਣਾ ਪਏਗਾ। ਇਹ ਨਾ ਸਮਝੋ ਕਿ ਜੀ ਇਹ ਮੇਰੇ ਨਾਲ ਤਾਂ ਨਹੀਂ ਹੈ ਨਾ, ਮੇਰੇ ਇਹ ਹਰ ਇੱਕ ਦੀ ਵਾਰੀ ਫਿਰ ਇਵੇਂ ਇੱਕ ਇੱਕ ਕਰਕੇ ਆਏਗੀ। ਇਹਨਾਂ ਨੇ ਪੰਜਾਬ ਨੂੰ ਤਬਾਹ ਬਰਬਾਦ ਕਰਨ ਦਾ ਏਜੰਡਾ ਹੈ ਇਹਨਾਂ ਦਾ ਹਰ ਪੱਖ ਤੋਂ। ਔਰ ਇਸ ਦੇ ਲਈ ਲੋਕਾਂ ਦੀ ਜਾਗਰੂਕਤਾ, ਲੋਕਾਂ ਦਾ ਖਲੋਣਾ, ਜਾ ਕੇ ਥਾਣੇ ਘੇਰੋ, ਪ੍ਰੋਟੈਸਟ ਕਰੋ, ਇਹਨਾਂ ਦੇ ਮਿਨਿਸਟਰਾਂ ਦਾ ਜਾਂ ਇਹ ਜੋ ਹਕੂਮਤ ਇਹਨਾਂ ਦੇ ਮੂੰਹ ਕਾਲੇ ਕਰੋ। ਇਹੀ ਇੱਕ ਤਰੀਕਾ ਬਚਿਆ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਨਕੋਦਰ ਸਾਕੇ ਦੇ ਅਮਰ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਤੀਰ ਸਿੰਘ, ਭਾਈ ਢਿਲਮਣ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਾਵਨ ਯਾਦ ਵਿੱਚ ਇੱਕ ਮਹਾਨ ਸ਼ਹੀਦੀ ਸਮਾਗਮ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫॉर ਜਸਟਿਸ ਅਤੇ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੁੱਕਰਵਾਰ 6 ਫਰਵਰੀ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਐਤਵਾਰ 8 ਫਰਵਰੀ ਸਵੇਰੇ 9:30 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਐਤਵਾਰ ਨੂੰ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਦੀਵਾਨ ਸਜਾਇਆ ਜਾਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪੰਥਕ ਵਿਦਵਾਨ ਹਾਜ਼ਰੀਆਂ ਭਰਨਗੇ। ਮੁੱਖ ਬੁਲਾਰੇ ਦੇ ਤੌਰ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸੰਗਤਾਂ ਨੂੰ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਨਿਮਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਆਓ ਸ਼ਹੀਦਾਂ ਦੀ ਯਾਦ ਨੂੰ ਨਮਨ ਕਰੀਏ ਅਤੇ ਪੰਥਕ ਏਕਤਾ ਦਾ ਸਬੂਤ ਦਈਏ ਜੀ। ਧੰਨਵਾਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੀਜੇਪੀ ਵੱਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਲਈ ਜਿੱਥੇ ਜਾਤ-ਪਾਤੀ ਨਫ਼ਰਤ ਫੈਲਾਈ ਜਾ ਰਹੀ ਹੈ, ਉੱਥੇ ਪੰਜਾਬ ਵਿੱਚ ਸਿੱਖ ਕੇਂਦਰਿਤ ਸਿਆਸਤ ਨੂੰ ਖਤਮ ਕਰਨ ਲਈ ਗੈਰ ਜੱਟ ਵੋਟਾਂ ਨੂੰ ਸਾਧਨ ਦੀ ਨੀਤੀ ਅਪਣਾਈ ਜਾ ਰਹੀ ਹੈ। ਜਿਵੇਂ ਕਿ ਇਹਨਾਂ ਨੇ ਹਰਿਆਣੇ ਵਿੱਚ ਜਾਟਾਂ ਨੂੰ ਲਾਂਭੇ ਕਰਕੇ ਸੱਤਾ ਹਾਸਲ ਕੀਤੀ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬੜੇ ਰਹਿਣਾ। ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੱਲ ਅਸੀਂ ਜ਼ਿਕਰ ਕੀਤਾ ਸੀ ਵੀ ਮਹਾਰਾਸ਼ਟਰ ਦਾ ਡਿਪਟੀ ਚੀਫ ਮਿਨਿਸਟਰ ਅਜੀਤ ਪਵਾਰ, ਜਿਹਦੀ ਬੜੇ ਸ਼ੱਕੀ ਹਾਲਤ ਦੇ ਵਿੱਚ, ਕਿਉਂਕਿ ਜਦੋਂ ਵੀ ਇਸ ਕਿਸਮ ਦੇ ਛੋਟੇ ਚੌਪਰ ਜਾਂ ਦੂਜੇ ਦਾ ਹਾਦਸਾ ਹੁੰਦਾ ਹੈ ਔਰ ਉਸ ਨਾਲ ਉਹਦੀ ਟਾਈਮਿੰਗ ਜੇ ਤੁਸੀਂ ਦੇਖੋ ਕਿ ਵੀ ਬੰਦਾ ਉਸ ਸਾਰੇ ਚੋਂ ਬੀਜੇਪੀ ਤੋਂ ਕਿਨਾਰਾ ਕਰਕੇ ਵਾਪਸ ਆਪਣੇ ਚਾਚੇ ਨਾਲ ਅਲਾਇੰਸ ਕਰਨ ਵੱਲ ਵੱਧ ਰਿਹਾ ਸੀ, ਆਲਰੇਡੀ ਬੀਜੇਪੀ ਨੂੰ ਚੈਲੰਜ ਕਰ ਰਿਹਾ ਸੀ, ਤੇ ਉਸ ਦੇ ਉੱਤੇ ਅਸੀਂ ਗੱਲਬਾਤ ਕੀਤੀ ਕਿ ਭਾਈ ਇਹ ਜਿਹੜਾ ਕਿਸ ਅੰਦਾਜ਼ ਦੇ ਵਿੱਚ ਇੱਕ ਐਲੀਮੀਨੇਸ਼ਨ ਦੀ ਲਾਈਨ ਬੀਜੇਪੀ ਨੇ ਰੱਖੀ ਹੋਈ ਹੈ। ਜਿਵੇਂ ਉਹਨਾਂ ਦੇ ਵਾਜਪਾਈ ਗਾਰਡ ਦੇ 3 ਬੰਦੇ ਵਾਜਪਾਈ ਪੀਰੀਅਡ ਦੇ, ਜਿਹੜਾ ਮੋਦੀ ਜਿਹਨਾਂ ਨੂੰ ਪਸੰਦ ਨਹੀਂ ਸੀ ਕਰਦਾ ਪਰ ਉਹਨਾਂ ਨੂੰ ਆਪਣੇ ਨਾਲ ਲੈਣਾ ਇਹਨਾਂ ਦੀ ਮਜਬੂਰੀ ਸੀ, ਉਹ ਤਿੰਨੋਂ ਹੀ ਕਿਵੇਂ ਕੈਂਸਰ ਦੇ ਨਾਲ ਕੁਇਕਲੀ ਕੁਛ ਪੀਰੀਅਡ 'ਚ ਗਏ, ਜਿਨ੍ਹਾਂ ਦੇ ਵਿੱਚ ਜਿਹੜਾ ਉਹ ਉਹਨਾਂ ਦਾ ਅਰੁਣ ਜੇਤਲੀ ਫਾਈਨੈਂਸ ਮਿਨਿਸਟਰ ਵੀ ਸੀ, ਸੁਸ਼ਮਾ ਸਵਰਾਜ ਜਿਹੜੀ ਹੈ ਫੋਰਨ ਮਿਨਿਸਟਰ ਵੀ ਰਹੀ, ਉਸ ਤੋਂ ਪਹਿਲਾਂ ਇੱਕ ਸਟੇਜ 'ਤੇ ਇਨਫੋਰਮੇਸ਼ਨ ਬ੍ਰਾਡਕਾਸਟਿੰਗ ਮਿਨਿਸਟਰ ਸੀ, ਔਰ ਮਨੋਹਰ ਪਾਰੇਕਰ ਜਿਹੜਾ ਗੋਆ ਦਾ ਚੀਫ ਮਿਨਿਸਟਰ ਵੀ ਰਿਹਾ ਲੇਕਿਨ ਡਿਫੈਂਸ ਮਿਨਿਸਟਰ ਬਣਿਆ। ਔਰ ਉਹਨੇ ਇਤਰਾਜ਼ ਕੀਤਾ ਸੀ ਜਿਹੜੀ ਰਾਫੇਲ ਡੀਲ ਜਿਹਦੇ 'ਚ ਕਿ ਅਡਾਨੀਆਂ ਦੇ ਕਮਿਸ਼ਨ ਔਰ ਮੋਟੇ ਚੱਲ ਰਹੇ ਸੀ, ਤਿੰਨੋਂ ਹੀ ਸ਼ੱਕੀ ਹਾਲਾਤਾਂ 'ਚ ਗਏ। ਇੱਕ ਪਾਸਾ ਤਾਂ ਇਹ ਚੱਲ ਰਿਹਾ, ਪਰ ਇਹ ਜਿਹੜਾ ਅਜਿਤ ਪਵਾਰ ਵਾਲੀ ਗੱਲ ਵੀ ਜਦੋਂ ਮੈਂ ਕੀਤੀ ਉਦੋਂ ਇਸ ਪਾਰਟ ਨੂੰ ਵੀ ਹਾਈਲਾਈਟ ਕਰਨ ਦੀ ਲਾਈਨ ਸੀ ਕਿ ਇਹ ਗੁਜਰਾਤੀ ਲੌਬੀ ਜਿਹੜੀ ਹੈ, 2 ਵੇਚਣ ਵਾਲੀ, ਅੰਬਾਨੀ ਅਡਾਨੀ ਖਰੀਦਣ ਵਾਲੇ ਅਤੇ ਮੋਦੀ ਅਮਿਤ ਸ਼ਾਹ ਵੇਚਣ ਵਾਲੇ, ਇਹਨਾਂ ਦਾ ਕੋਈ ਗੁਜਰਾਤ ਰੈਜੀਮੈਂਟ ਨਾਂ ਦੀ ਕੋਈ ਰੈਜੀਮੈਂਟ ਨਹੀਂ ਹੈ, ਇਹਨਾਂ ਦਾ ਕੋਈ ਮੁਲਕ ਦੀ ਡਿਫੈਂਸ ਹਿਫਾਜ਼ਤ ਦੂਜੇ ਕੋਈ ਰੋਲ ਨਹੀਂ ਹੈ। ਇਹ ਮੁਗਲਾਂ ਦੇ ਵੇਲੇ ਵੀ ਉਹਨਾਂ ਦੇ ਹੀ ਬਾਣੀ ਅਕਾਊਂਟੈਂਟ ਬਣੇ ਹੋਏ ਸੀ, ਅੰਗਰੇਜ਼ਾਂ ਦੇ ਵੇਲੇ ਵੱਡੀ ਗਿਣਤੀ 'ਚ ਉਹਨਾਂ ਨੂੰ ਲੋਨ ਦੇਣ ਵਾਲੇ ਸੀ, ਇਹਨਾਂ ਦਾ ਕੋਈ ਇੰਟਰਸਟ ਨਹੀਂ। 2 ਕਰੰਟ ਜਿਹੜੇ ਜਿਨ੍ਹਾਂ ਨੇ ਉਸ ਪੀਰੀਅਡ ਦੇ ਵਿੱਚ ਜੇ ਕਹਿਣਾ ਹੋਏ ਕਿ ਸਥਾਨਕ ਗਲਬਾ ਸਥਾਪਿਤ ਕੀਤਾ, ਮੁਗਲਾਂ ਨੂੰ ਚੈਲੰਜ ਕੀਤਾ, ਉਹ ਸਿੱਖ ਔਰ ਮਰਾਠਾ ਸੀ, ਇੱਕ ਨਾਰਥ ਦੇ ਵਿੱਚ ਇੱਕ ਸਾਊਥ ਦੇ ਵਿੱਚ, ਔਰ ਮਰਾਠਿਆਂ ਨੇ ਵੀ ਗੁਰਿਲਾ ਵਾਰਫੇਅਰ ਦੇ ਵਿੱਚ ਕਾਫੀ ਬੜ੍ਹਤ ਹਾਸਲ ਕੀਤੀ ਔਰ ਉਹਦੇ ਨਾਲ ਉਹਨਾਂ ਨੇ ਜਿਹੜਾ ਵੱਡਾ ਮਰਾਠਾ ਐਮਪਾਇਰ, ਵੱਖਰੀ ਕਹਾਣੀ ਹੈ ਕਿ ਸ਼ਿਵਾਜੀ ਦੇ ਮਰਨ ਤੋਂ ਬਾਅਦ ਹੀ ਫੌਰਨ ਜਿਹੜਾ ਹੈ ਉਹ ਪੇਸ਼ਵਾ ਜਿਹੜੇ ਬ੍ਰਾਹਮਣ ਸੀ ਉਹਨਾਂ ਨੇ ਟੇਕ ਓਵਰ ਕਰ ਲਿਆ। ਸੋ ਇਹ ਮਰਾਠਾ ਮਾਣੂ ਦਾ ਜਿਹੜਾ ਕਾਨਸੈਪਟ ਫਿਰ ਜਿਹੜਾ ਉਹ ਬਾਲ ਠਾਕਰੇ ਨੇ ਲਿਆਂਦਾ
ਜਿਹਦੇ ਥੱਲੇ ਉਹਨੇ ਇਹ ਕਿਹਾ ਕਿ ਵੀ ਇਹ ਗੁਜਰਾਤੀ ਔਰ ਦੂਜੇ ਤੀਜੇ ਭਈਏ ਯੂਪੀ ਬਿਹਾਰ ਦੇ ਵੀ ਵੱਡੀ ਗਿਣਤੀ 'ਚ ਉੱਥੇ ਇਹਨਾਂ ਦੀਆਂ ਨੌਕਰੀਆਂ ਖੋਹਦੇ ਨੇ ਔਰ ਉਹਨੇ ਸਥਾਪਿਤ ਕੀਤਾ। ਫਿਰ ਇਹ ਹੋਇਆ ਕਿ ਕੋਈ ਜਿਹੜਾ ਸ਼ਿਵ ਸੈਨਾ ਤੋਂ ਬਿਨਾਂ ਕੋਈ ਉੱਥੇ ਕਾਰੋਬਾਰ ਕਰ ਨਹੀਂ ਸੀ ਸਕਦਾ, ਉਹਨਾਂ ਦੀ ਮਨਜ਼ੂਰੀ ਤੋਂ ਬਿਨਾਂ ਜਾਂ ਇੱਕ ਪਾਵਰ ਬਣ ਕੇ ਉੱਭਰੇ ਔਰ ਹਾਲਾਤ ਇਹ ਕਰ ਦਿੱਤੇ ਨੇ ਵੀ ਉਹਨਾਂ ਦੀਆਂ 3 ਫੈਕਸ਼ਨਸ ਬੀਜੇਪੀ ਦੇ ਨਾਲ ਪਹਿਲਾਂ ਅਲਾਇੰਸ, ਹੌਲੀ ਅੱਜ ਬੀਜੇਪੀ ਦਾ ਚੀਫ ਮਿਨਿਸਟਰ ਫੜਨਾਵਿਸ ਹੈ ਔਰ ਜੇ ਡਿਪਟੀ ਜਿਹੜਾ ਹੈ ਉਹ ਤਖਤਾ ਉਲਟਾਉਣ ਦੀ ਤਾਕਤ ਜਾਂ ਫਿਊਚਰ 'ਚ ਮਰਾਠਾ ਤਾਕਤ ਟੁਗੈਦਰ ਕਰਨ ਦੀ ਲਾਈਨ ਸੀ ਤੇ ਉਸ ਨੂੰ ਖਤਮ ਕਰ ਦਿੱਤਾ ਗਿਆ ਔਰ ਇਹ ਜਿਹੜਾ ਪੂਰੀ ਬ੍ਰਾਹਮਣ ਉਹੀ ਪੇਸ਼ਵਾ ਵਾਲੀ ਡੋਮੀਨੈਂਸ ਦੂਜੀ। ਹੁਣ ਸਿੱਖ ਫੈਕਟਰ ਦੀ ਗੱਲ ਕਰਦੇ ਹਾਂ ਵੀ ਅਸੀਂ ਇਹ ਕਿਹਾ ਸੀ ਕਿ ਵੀ ਇਹਨਾਂ ਨੂੰ ਇੱਕ ਲੰਬਾ ਵਕਤ ਅਕਾਲੀ ਦਲ ਨੇ ਖੁਦ ਹੀ ਆਪਣੀਆਂ ਇਹ ਕਹੋ ਕਿ ਵੀ ਜੜ੍ਹਾਂ 'ਚ ਤੇਲ ਦਿੱਤਾ ਹੋਇਆ, ਕਿਸੇ ਨੂੰ ਕੀ ਕਹਿਣਾ। ਹੁਣ ਬਾਦਲ ਦਾ ਜਿਸ ਲੈਵਲ ਦੇ ਉੱਤੇ RSS ਦੇ ਨਾਲ ਅਲਾਇੰਸ ਨਹੀਂ ਰਾਦਰ ਉਹਨਾਂ ਨੂੰ ਸਿਰ ਤੇ ਚੜਾਉਣਾ ਸੀ, ਉਹਨਾਂ ਹੀ ਪੰਜਾਬ ਦੇ ਵਿੱਚ ਇਹਨਾਂ ਨੂੰ ਜਿਹੜਾ ਫੁੱਟ ਹੋਲਡ ਦਿੱਤਾ। ਨਹੀਂ ਤਾਂ ਜਦੋਂ ਪੰਜਾਬੀ ਸੂਬਾ ਬਣਿਆ 1 ਨਵੰਬਰ 1966 ਨੂੰ, ਉਸ ਵੇਲੇ ਪੰਜਾਬ ਅਸੈਂਬਲੀ ਦੀਆਂ ਕੁੱਲ 104 ਸੀਟਾਂ ਸੀ, ਹੁਣ 117 ਨੇ ਬਾਅਦ ਚ ਵਧਾਈਆਂ ਗਈਆਂ ਜੀ। ਮੈਕਸਿਮਮ ਜ਼ੋਰ ਲਾ ਕੇ ਉਦੋਂ ਭਾਰਤੀ ਜਨਸੰਘ ਦੇ ਨਾਂ ਥੱਲੇ ਪਾਰਟੀ ਐਗਜ਼ਿਸਟ ਕਰਦੀ ਸੀ। 7 ਸੀਟਾਂ ਇਹ ਕੱਢ ਸਕਦੇ ਸੀ ਜਿਹੜੀਆਂ ਹਿੰਦੂ ਮੈਜੋਰਿਟੀ ਅੰਮ੍ਰਿਤਸਰ 'ਚ, ਹੁਸ਼ਿਆਰਪੁਰ, ਲੁਧਿਆਣਾ, ਪਟਿਆਲਾ ਉਹਨਾਂ ਜ਼ਮਾਨਿਆਂ 'ਚ ਡਾਕਟਰ ਬਲਦੇਵ ਪ੍ਰਕਾਸ਼, ਬਲਰਾਮ ਜੀ ਦਾਸ ਟੰਡਨ, ਇੱਧਰ ਹੁਸ਼ਿਆਰਪੁਰੋਂ ਅੰਮ੍ਰਿਤਸਰੋਂ ਬਲਦੇਵ ਪ੍ਰਕਾਸ਼, ਜਲੰਧਰੋਂ ਮਨਮੋਹਨ ਕਾਲੀਆ ਔਰ ਇਹਦਾ 7 ਤੋਂ ਜ਼ਿਆਦਾ ਉਹਨਾਂ ਦੇ ਮੈਂਬਰ ਨਹੀਂ ਸੀ ਬਣਦੇ। ਅਕਾਲੀਆਂ ਦੀ ਸਰਕਾਰ ਜਸਟਿਸ ਗੁਰਨਾਮ ਸਿੰਘ ਔਰ ਫਿਰ ਲਛਮਣ ਸਿੰਘ ਗਿੱਲ ਔਰ ਫਿਰ ਦੂਸਰੇ ਬਣੀ। ਜਦੋਂ ਬਾਦਲ ਆਇਆ, ਬਾਦਲ ਨੇ ਇਸ ਕਦਰ ਇਹਨਾਂ ਨੂੰ ਜਿਹੜਾ ਉਹ ਚੰਬਲਾਇਆ, 117 ਹਲਕਿਆਂ ਚੋਂ ਲਗਭਗ 17 ਜਾਂ 18 ਹਲਕੇ ਹੁਣ ਪੰਜਾਬ ਦੇ ਨੇ ਜਿਹੜੇ ਹਿੰਦੂ ਮੈਜੋਰਿਟੀ ਨੇ। ਸੋ ਕੁੱਲ ਮਿਲਾ ਕੇ ਵੀ ਜਿਹੜਾ ਉਹ 100 MLA ਸਿੱਧਾ ਉਹ ਸਿੱਖ ਬਣਦਾ। ਇਹ ਕਾਰਨ ਹੈ ਕਾਂਗਰਸ ਹੋਏ ਕਿਸੇ ਵੱਲੋਂ ਵੀ ਸਿੱਖ ਹੀ ਚੁਣ ਕੇ ਆਉਂਦੇ ਨੇ। ਹੁਣ ਇਹਨਾਂ ਨੂੰ ਇਹ ਲੱਗਾ ਔਰ ਇਹ ਅਕਾਲੀਆਂ ਦੇ ਨਾਲ ਅਲਾਇੰਸ ਚੱਲਦਾ ਰਿਹਾ ਇਹਨਾਂ ਦਾ, ਉਹਨਾਂ ਨੂੰ ਮਹਿਕਮੇ ਵੀ ਮਨਮਰਜ਼ੀ ਦੇ ਦਿੱਤੇ ਜਾਂਦੇ ਸੀ, ਕੋਈ ਇੰਡਸਟਰੀ ਦੇ ਦਿੱਤੀ, ਕੋਈ ਦੂਜੀ ਦੇ ਦਿੱਤੀ, ਲੇਕਿਨ ਕੀ ਮਹਿਕਮੇ ਜਿਹੜੇ ਨੇ ਉਹ ਅਕਾਲੀਆਂ ਦੀ ਗੱਲ ਹੀ ਚੱਲਦੀ ਸੀ। ਲੇਕਿਨ ਇਹਨਾਂ ਦਾ ਫੁੱਟ ਹੋਲਡ ਹੋ ਗਿਆ ਇਹਨਾਂ ਨੇ ਔਰ ਅਕਾਲੀਆਂ ਨੂੰ ਉਦੋਂ ਇਹ ਲੱਗਦਾ ਸੀ ਵੀ ਸਾਡੇ ਲਈ ਕੋਈ ਖਤਰਾ ਨਹੀਂ ਹੈ ਕਿਉਂਕਿ ਅਕਾਲੀ ਪੇਂਡੂ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੇ ਸੀ। ਜ਼ਾਹਰ ਹੈ ਜਿਹੜਾ ਖੇਤੀਬਾੜੀ ਕਰਦੇ ਨੇ, ਜਿਨ੍ਹਾਂ ਨੂੰ ਤੁਸੀਂ ਜੱਟ ਜ਼ਿਮੀਂਦਾਰ ਕਹਿ ਲੈਂਦੇ ਹੋ ਜੀ, ਔਰ ਇਹ ਸਾਰੇ ਸ਼ਹਿਰੀ ਲਾਲਿਆਂ ਦੀ ਪਾਰਟੀ ਸੀ, ਦੁਕਾਨਦਾਰ ਸੀ। ਨਾ ਦੁਕਾਨਦਾਰ ਅਕਾਲੀਆਂ ਨੂੰ ਕਦੇ ਵੋਟ ਪਾਏ, ਨਾ ਪੇਂਡੂ ਸਿੱਖ ਜਿਹੜਾ ਉਹ ਇਹਨਾਂ ਨੂੰ ਪਾਏ। ਇਸ ਲਈ ਉਹਨਾਂ ਨੂੰ ਇਹ ਵੀ ਨਹੀਂ ਸੀ ਕਿ ਵੀ ਸਾਡੀਆਂ ਵੋਟਾਂ ਰੋਡ ਹੋਣਗੀਆਂ, ਇਹ ਕੰਮ ਚੱਲਦਾ। ਪਰ ਜਿਸ ਤੇਜ਼ੀ ਨਾਲ ਜਿਵੇਂ ਉਹਨਾਂ ਨੇ ਸ਼ਿਵ ਸੈਨਾ ਨੂੰ ਡਿਸਟਰੋਏ ਕੀਤਾ ਮਹਾਰਾਸ਼ਟਰ 'ਚ, ਮਾਇਆਵਤੀ ਜਿਹੜੀ ਕਾਂਸ਼ੀ ਰਾਮ ਦੁਆਬੇ ਦਾ ਇੱਕ ਵੱਡਾ ਬੰਦਾ ਜਿਹਨੇ ਉੱਠ ਕੇ ਜਿਹੜਾ ਇਹ ਕਨਸੈਪਟ ਦਿੱਤਾ ਕਿ ਬ੍ਰਾਹਮਣਵਾਦ ਹੀ ਸਭ ਪੁਆੜੇ ਦੀ ਜੜ, ਮਾਇਆਵਤੀ ਨੂੰ ਪਾਵਰ ਦੇ ਵਿੱਚ ਲਿਆਉਣ 'ਚ ਮਦਦ, ਉਹਨੂੰ ਬਾਅਦ ਦੇ ਵਿੱਚ ਤਾਂ ਉਹਨੇ ਕੈਦ ਹੀ ਕਰ ਲਿਆ ਸੀ ਮਾਇਆਵਤੀ ਨੇ, ਕਿਹਨਾਂ ਹਾਲਾਤਾਂ 'ਚ ਕਾਂਸ਼ੀ ਰਾਮ ਮਰਿਆ, ਕੀ ਹੋਇਆ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਾਂਸ਼ੀ ਰਾਮ ਨੇ ਇੱਕ ਬਹੁਤ ਵੱਡਾ ਜਿਹੜਾ ਮੂਵਮੈਂਟ ਅਗੇਂਸਟ ਬ੍ਰਾਹਮਣਿਜ਼ਮ ਖੜੀ ਕੀਤੀ। ਇੱਕ ਵਾਰ ਉਹ MP ਬਣਿਆ ਉੱਥੋਂ ਹੁਸ਼ਿਆਰਪੁਰ ਤੋਂ, ਉਦੋਂ ਵੀ ਅਕਾਲੀਆਂ ਨੇ ਮਦਦ ਕੀਤੀ ਸੀ। ਔਰ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਸੀ ਕਿ ਤੁਸੀਂ ਬਹੁਜਨ ਦਾ ਰੈਵੋਲੂਸ਼ਨ ਕਰ ਰਹੇ ਹੋ, ਤੁਹਾਡਾ ਕਨਸਟੀਟਿਊਸ਼ਨ ਕੀ ਹੈ, ਉਹ ਕਹਿੰਦਾ ਇੱਕ ਸਾਡਾ ਜਿਹੜਾ ਕਨਸਟੀਟਿਊਸ਼ਨ ਤਾਂ ਗੁਰੂ ਗ੍ਰੰਥ ਸਾਹਿਬ 'ਚ ਹੀ ਹੈ। ਸੋ ਮਤਲਬ ਸਿੱਖ ਬੈਕਗਰਾਊਂਡ ਦਾ ਸੀ, ਕਦੇ ਵੀ ਉਹਨੂੰ ਜਿਹੜਾ ਉਹਨੇ ਕੋਈ ਔਰ ਈਵਨ ਜਦੋਂ ਖਾਲਿਸਤਾਨ ਦੀ ਮੂਵਮੈਂਟ ਬਿਲਕੁਲ ਖਾੜਕੂਵਾਦ ਔਰ ਟੈਰਰਿਜ਼ਮ ਨਾਲ ਜੋੜੀ ਜਾਂਦੀ ਸੀ, ਉਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਖਾਲਿਸਤਾਨ ਬਾਰੇ ਕੀ ਖਿਆਲ ਹੋ, ਕਹਿੰਦੇ ਜੀ ਨਾ ਅਸੀਂ ਹੱਕ 'ਚ ਹੈ ਨਾ ਵਿਰੋਧ 'ਚ ਹੈ। ਇਹ ਗੱਲ ਕਹਿਣੀ ਉਦੋਂ ਬਹੁਤ ਵੱਡੀ ਗੱਲ ਸੀ। ਪਰ ਅੱਜ ਤੁਸੀਂ ਦੇਖੋ ਵੀ ਡਿਕਲਾਈਨ ਕਿਸ ਲੈਵਲ ਤੇ ਜਾ ਚੁੱਕਾ ਹੈ ਕਿ ਵੱਡੀਆਂ ਵੱਡੀਆਂ ਪੱਗਾਂ ਵਾਲੇ ਸਣੇ ਕੈਪਟਨ ਅਮਰਿੰਦਰ ਵਰਗੇ ਔਰ ਦੂਸਰੇ ਮਹਾਰਾਜਗੀ ਦਾ ਲਫ਼ਜ਼ ਨਾਲ ਲਵਾਇਆ ਹੋਇਆ ਉਹ BJP 'ਚ ਜਾ ਕੇ ਬੈਠੇ ਨੇ। ਕਿਸ ਲੈਵਲ ਤੇ ਭਰਮ ਟੁੱਟ ਗਿਆ ਕਿ ਜੀ ਪੇਂਡੂ ਸਿੱਖ ਜਿਹੜਾ ਉਹ ਵੋਟ ਤਾਂ ਕੀ ਪਾਉਣੀ ਸੀ, ਆਮ ਸਿੱਖ ਤਾਂ ਵੋਟ ਨਹੀਂ ਸੀ ਪਾਉਂਦਾ, ਇਹ ਤਾਂ ਉਹਨਾਂ ਦੇ ਅਹੁਦੇਦਾਰ ਬਣੇ ਹੋਏ ਨੇ। ਫਿਰ ਇਸ ਸਭ ਦੇ ਨਾਲ ਜਿਹੜੀ ਬਹੁਤ ਘਟੀਆ ਖੇਡ BJP ਖੇਡਣ ਜਾ ਰਹੀ ਹੈ, ਜਿਹੜੀ ਉਹਨਾਂ ਨੇ ਹੌਲੀ ਹੌਲੀ ਜਿਵੇਂ ਮਾਇਆਵਤੀ ਵੀ ਭਾਵੇਂ ਕਰਪਟ ਹੋਣ ਕਰਕੇ ਇਹਨਾਂ ਦੇ ਥੱਲੇ ਜਿਹੜਾ ਪ੍ਰਭਾਵ ਕਬੂਲਣਾ ਪਿਆ, ਪਰ ਉਹਦਾ ਵੀ ਖਾਤਮਾ ਕਰ ਦਿੱਤਾ। ਨਤੀਸ਼ ਕੁਮਾਰ ਜਿਹਦਾ ਮੂਵਮੈਂਟ ਰਾਮ ਮਨੋਹਰ ਲੋਹੀਆ ਔਰ ਸਮਾਜਵਾਦੀ ਤੇ ਫਲਾਣੇ ਦੇ ਥੱਲੇ ਸੀ, ਉਹ ਇੱਕ ਐਵੇਂ ਉਹ ਚਲਦੀ ਫਿਰਦੀ ਲਾਸ਼ ਵਾਂਗ ਹੀ ਹੈ, ਮੈਂਟਲੀ ਸਿੱਖ ਆਦਮੀ। ਉਹਦੇ 'ਚ BJP ਨੇ ਆਪਣਾ
ਜਿਹੜਾ ਉਹ ਡਿਪਟੀ ਚੀਫ ਮਿਨਿਸਟਰ ਵੀ ਔਰ ਹੋਮ ਮਿਨਿਸਟਰ ਵੀ ਆਪਣਾ ਬਣਾਇਆ। ਸੋ ਜਿਹੜੀਆਂ ਖੇਤਰੀ ਪਾਰਟੀਆਂ, ਈਵਨ ਬੀਜੂ ਪਟਨਾਇਕ ਉੜੀਸਾ, ਸਭ ਦਾ ਖਾਤਮਾ ਕਰ ਦਿੱਤਾ ਹੈ। ਅੱਛਾ। ਹੁਣ ਪੰਜਾਬ ਦੇ ਵਿੱਚ ਇਹਦੇ ਬਾਵਜੂਦ ਕਿ ਅਕਾਲੀ ਦਲ ਭਾਵੇਂ ਇੱਕ ਪੇਂਡੂ ਖੇਤੀ ਆਧਾਰਿਤ ਲੋਕਾਂ ਦੀ ਪਾਰਟੀ ਸੀ, ਲੇਕਿਨ ਜੜ੍ਹਾਂ ਤੇ ਸਿੱਖੀ ਦੇ ਵਿੱਚ ਨੇ। ਸਿੱਖੀ ਡਿਫੈਂਡਰ ਹੈ ਮਜ਼ਲੂਮਾਂ ਦੇ ਹੱਕਾਂ ਦੀ, ਜਿਸ 'ਚ ਜ਼ਾਹਰ ਹੈ ਜਦੋਂ ਅਸੀਂ ਦਲਿਤ ਭਾਈਚਾਰੇ ਦੀ ਗੱਲ ਕਰਦੇ ਹਾਂ, ਹਮੇਸ਼ਾ ਬਾਈ ਐਂਡ ਜਿਹੜੀਆਂ ਰਿਜ਼ਰਵ ਸੀਟਾਂ ਵੀ ਰਹੀਆਂ ਨੇ 26-27 ਇੱਕ ਸਟੇਜ ਦੇ ਉੱਤੇ ਸੀ, ਉਹ ਮੈਜੋਰਟੀ ਅਕਾਲੀਆਂ ਦੇ ਕੋਲ ਹੀ ਹੁੰਦੀਆਂ ਸੀ, ਕਿਉਂਕਿ ਸਿੱਖ ਧਰਮ ਤੋਂ ਵੱਧ ਕੇ ਬਰਾਬਰੀ ਜਾਂ ਦੂਜੀ ਕਿਹਨੇ ਦੇਣੀ ਹੈ। ਠੀਕ ਹੈ, ਸਮਾਜਿਕ ਤੌਰ ਤੇ ਨਫ਼ਰਤ ਜਾਂ ਵਰਤਾਰਾ ਜਾਂ ਦੂਜਾ, ਉਹ ਤਾਂ ਕਾਲੇ ਤੇ ਗੋਰੇ ਰੰਗ ਦੇ ਦੋ ਭਰਾ ਹੋਣ ਸਕੇ ਉਹਨਾਂ 'ਚ ਵੀ ਹੁੰਦਾ ਹੈ। ਇੰਸਟੀਟਿਊਸ਼ਨਲੀ ਕਿਸੇ ਗੁਰਦੁਆਰੇ 'ਚ ਕਿਸੇ ਸਮਾਜਿਕ ਪੱਧਰ ਤੇ ਕੋਈ ਉਸ ਕਿਸਮ ਦੀ ਲਾਈਨ ਨੂੰ ਕਦੇ ਵੀ ਮੈਜੋਰਟੀ ਸਿੱਖਾਂ ਨੇ ਕਦੇ ਪ੍ਰਵਾਨਗੀ ਨਹੀਂ ਦਿੱਤੀ। ਲੇਕਿਨ ਜਿਹੜੀ ਗੰਦੀ ਖੇਡ ਇਸ ਵੇਲੇ ਬੀਜੇਪੀ ਖੇਡ ਰਹੀ ਹੈ, ਔਰ ਹਰਿਆਣੇ 'ਚ ਕਿਵੇਂ ਉਹਨਾਂ ਨੇ ਜਾਟਾਂ ਨੂੰ, ਹਰਿਆਣਾ ਜਾਟ ਲੈਂਡ ਕਿਹਾ ਜਾਂਦਾ ਸੀ, ਭਾਵੇਂ ਪੋਪੂਲੇਸ਼ਨ ਉਹਨਾਂ ਦੀ ਮੈਜੋਰਟੀ 'ਚ ਨਹੀਂ ਹੈ, ਜਿੰਨੇ ਵੀ ਜਦੋਂ ਹਰਿਆਣਾ ਬਣਿਆ ਚੀਫ ਮਿਨਿਸਟਰੀ ਜਾਂ ਦੂਜੀ ਬੀਜੇਪੀ ਨੇ ਪਹਿਲਾਂ ਇਹ, ਕਿਉਂਕਿ ਇਹ ਗੁਜਰਾਤੀ ਜਿਹੜੇ ਨੇ, ਇਹ ਜਿਹੜੀਆਂ ਕੌਮਾਂ ਤੋਂ ਇਹਨਾਂ ਨੂੰ ਖੌਫ ਹੈ ਕਿ ਵੀ ਇਹ ਇਕੱਠੇ ਖੜੇ ਹੋ ਸਕਦੇ ਨੇ ਸਾਨੂੰ ਡੀਸੀ, ਉਹਨਾਂ ਨੂੰ ਇਹਨਾਂ ਨੇ ਜਿਹੜਾ ਐਸੀ ਉਹ ਮਨੂਵਾਦੀ ਔਰ ਚਾਣਕਿਆਵਾਦੀ ਨੀਤੀਆਂ ਦੇ ਨਾਲ ਧਵੰਸ ਕੀਤਾ ਹੈ ਜਾਂ ਢਾਇਆ। ਉਸ ਦਾ ਨਤੀਜਾ ਮੈਂ ਬਾਕੀ ਸਟੇਟਾਂ ਦੀ ਗੱਲ ਕਰ ਲਈ। ਹੁਣ ਪੰਜਾਬ ਦੇ ਵਿੱਚ 2027 ਦੀਆਂ ਚੋਣਾਂ ਲਈ ਬਹੁਤ ਖਤਰਨਾਕ ਖੇਡ, ਜਿਸ ਲੈਵਲ ਦੇ ਉੱਤੇ ਹੁਣ ਬਜਟ ਸੈਸ਼ਨ ਚੱਲ ਰਿਹਾ ਹੋਣਾ, ਉਹਦੇ 'ਚੋਂ ਮੋਦੀ ਨਿਕਲ ਕੇ ਜਲੰਧਰ ਆਏਗਾ ਰਾਪੁਰ ਬੱਲਾਂ ਦੇ ਡੇਰੇ ਦੇ ਵਿੱਚ ਕਿ ਜੀ ਰਵਿਦਾਸ ਜੀ ਦਾ ਜਿਹੜਾ ਹੈ ਉਹ ਬਾਬਾ ਰਵਿਦਾਸ ਜੀ ਦਾ ਜਨਮ ਦਿਨ ਸੈਲੀਬ੍ਰੇਟ। ਉਸੇ ਦਿਨ ਉਹ ਆਦਮਪੁਰ ਜਾਏਗਾ ਕਿ ਜੀ ਆਦਮਪੁਰ ਹਵਾਈ ਅੱਡੇ ਦਾ ਨਾਂ ਜਿਹੜਾ ਉਹ ਗੁਰੂ ਰਵਿਦਾਸ ਜੀ ਦੇ ਨਾਂ 'ਤੇ। ਚਲੋ ਵੈਲਕਮ ਹੈ, ਕੋਈ ਗੱਲ ਨਹੀਂ ਹੈ, ਸਾਡੇ ਲਈ ਬਹੁਤ ਉੱਚਾ ਰੁਤਬਾ ਹੈ ਬਾਬਾ ਰਵਿਦਾਸ ਜੀ ਦਾ। ਪਰ ਤੁਸੀਂ ਜਿਸ ਲੈਵਲ ਤੇ ਜਾ ਕੇ ਔਰ ਉਹਨਾਂ ਦੇ ਗਰੁੱਪਾਂ ਦਾ ਪ੍ਰਚਾਰ ਜੇ ਸੋਸ਼ਲ ਮੀਡੀਆ ਤੇ ਦੇਖੋ, ਸਿੱਖੀ ਦੇ ਖਿਲਾਫ ਉਹ ਲਿਖ ਰਹੇ ਨੇ, ਔਰ ਇਹ ਗੱਲ ਸਾਰੇ ਸਮਝ ਰਹੇ ਨੇ ਵੀ ਖੇਡ ਕੀ ਹੈ। ਔਰ ਈਵਨ ਟ੍ਰਿਬਿਊਨ ਦਾ ਇਹ ਹਿੰਦੂ ਪੱਤਰਕਾਰ ਹੈ ਲਲਿਤ ਮੋਹਨ, ਉਹਦੀ ਅੱਜ ਦੀ ਸਟੋਰੀ ਹੈ ਬੀਜੇਪੀਜ਼ ਪੰਜਾਬ ਗੈਂਬਿਟ ਕੋਰਟਿੰਗ ਨੌਨ ਜੱਟ ਵੋਟਸ ਇਨ ਬਿਡ ਟੂ ਰੀਡਿਫਾਈਨ ਸਟੇਟ ਪੋਲਿਟਿਕਸ, ਕਿ ਵੀ ਪੰਜਾਬ ਦੀ ਸਿਆਸਤ ਜਿਹੜੀ ਹੈ ਸਿੱਖ ਸੈਂਟਰਿਕ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ, ਇਵਨ 47 ਤੋਂ ਪਹਿਲਾਂ ਵੀ ਕਿ ਪਾਕਿਸਤਾਨ ਦੇ ਬਹੁਤ ਵੱਡੇ ਸਕਾਲਰ ਨੇ ਕਿਹਾ ਸੀ ਕਿ ਬੇਸ਼ੱਕ ਸਿੱਖ ਪੰਜਾਬ ਦੀ ਗਿਣਤੀ ਆਬਾਦੀ ਦਾ 13% ਨੇ, ਬ੍ਰਿਟਿਸ਼ ਪੰਜਾਬ ਦੀ ਗੱਲ ਹੈ, ਲੇਕਿਨ ਉਹ ਪੰਜਾਬ ਦੀ ਰੂਹ ਨੇ, ਦੇ ਆਰ ਦਾ ਸੋਲ ਆਫ ਪੰਜਾਬ। ਤੁਸੀਂ ਪੰਜਾਬ 'ਚੋਂ ਸਿੱਖ ਫੈਕਟਰ ਨੂੰ ਗਾਇਬ ਕਰਕੇ, ਜਿਵੇਂ ਹਰਿਆਣੇ 'ਚ ਬੀਜੇਪੀ ਨੇ ਕਿਵੇਂ ਸੱਤਾ ਹਥਿਆਈ, ਉਹਨਾਂ ਨੇ ਜਿਹੜੀਆਂ ਨੌਨ ਜਾਟ ਧਿਰਾਂ ਸੀ ਉਹਨਾਂ ਨੂੰ ਇਵੇਂ ਵੂ ਕੀਤਾ, ਉਹਨਾਂ ਨੂੰ ਇਵੇਂ ਫਸਾਇਆ, ਔਰ ਉਹੀ ਦੁਸ਼ਪ੍ਰਚਾਰ ਜਾਟਾਂ ਦੇ ਖਿਲਾਫ ਕੀਤਾ। ਅੱਜ ਉਹ ਬਾਹਰ ਬੈਠੇ ਨੇ ਔਰ ਉਹ ਦੂਸਰੇ। ਹੁਣ ਪੰਜਾਬ 'ਚ ਵੀ ਜਿਹੜਾ ਹੈ ਇਹ ਮਿਸਟਰ ਲਲਿਤ ਮੋਹਨ ਕਹਿ ਰਿਹਾ ਹੈ ਕਿ ਬਈ ਬੀਜੇਪੀ ਜਿਹੜੀ ਹੈ ਉਹਦਾ ਬੜਾ ਰੀਪੋਜੀਸ਼ਨਿੰਗ ਪੰਜਾਬ 'ਚੋਂ ਕਰ ਰਹੇ ਨੇ, ਬੜਾ ਕੌਸ਼ੀਅਸ ਉਹਨਾਂ ਦਾ ਮੂਵ ਹੈ, ਕੋਰਟਿੰਗ ਨੌਨ ਜੱਟ ਵੋਟਸ। ਇਹ ਸਟ੍ਰੈਟਜੀ ਦਾ ਪਾਰਟੀ ਬਿਲੀਵਸ ਕੈਨ ਰੀਸ਼ੇਪ ਦਾ ਸਟੇਟਸ ਐਂਟਰੈਂਚਡ ਕਾਸਟ ਅਰਥਮੈਟਿਕ। ਹਾਲਾਂਕਿ ਇਹ ਚੱਲਣੀ ਨਹੀਂ ਹੈ ਗੱਲ, ਮੈਨੂੰ ਇਹ ਵਿਸ਼ਵਾਸ ਹੈ ਵੀ ਅਲਟੀਮੇਟਲੀ ਜਦੋਂ ਸਮਝ ਆ ਗਈ ਇਹ ਪੰਜਾਬ ਦੇ ਵਿੱਚ ਖਾਸ ਤੌਰ ਤੇ ਦਲਿਤ ਭਾਈਚਾਰਾ ਵੀ, ਇੱਕ ਪਾਸੇ ਕਾਂਸ਼ੀ ਰਾਮ ਨੂੰ ਤੁਸੀਂ ਆਈਡੀਅਲ ਮੰਨਦੇ ਹੋ, ਇੱਕ ਪਾਸੇ ਡਾਕਟਰ ਅੰਬੇਦਕਰ ਨੂੰ ਆਈਡੀਅਲ ਮੰਨਦੇ ਹੋ, ਉਹ ਬ੍ਰਾਹਮਣਵਾਦ ਨੂੰ ਪੁਆੜੇ ਦੀ ਜੜ ਕਹਿੰਦੇ ਨੇ, ਤੁਸੀਂ ਉਸ ਪਾਰਟੀ ਦਾ ਨਾਲ ਜਾਓਗੇ ਜਿਹੜੀ ਇਸ ਬਾਬਾ ਅੰਬੇਦਕਰ ਦੇ ਸੰਵਿਧਾਨ ਨੂੰ ਪਾਸੇ ਕਰਕੇ ਮਨੂ ਸਮ੍ਰਿਤੀ ਨੂੰ ਲਾਗੂ ਕਰਨਾ ਚਾਹੁੰਦੇ ਆ। ਮੈਨੂੰ ਲੱਗਦਾ ਹੈ ਵੀ ਗੁੱਡ ਸੈਂਸ ਪ੍ਰੀਵੇਲ ਕਰੇਗੀ। ਠੀਕ ਹੈ, ਬਾਬਾ ਨਰਿੰਦਰ ਦਾਸ ਜਾਂ ਉਹਨਾਂ ਦੇ ਕੋਈ ਚੇਲੇ ਚਾਂਟੜੇ ਉਹਨਾਂ ਨੂੰ ਜਿਹੜਾ ਉਹ ਥੋੜ੍ਹੀ ਬਹੁਤ ਵੂ ਕਰ ਲੈਣ, ਲੇਕਿਨ ਬਾਈ ਐਂਡ ਲਾਰਜ ਇਹ ਦਲਿਤ ਭਾਈਚਾਰੇ ਨੂੰ ਵੀ ਚੰਗੀ ਤਰ੍ਹਾਂ ਸਮਝ ਆ ਵੀ 3000-4000 ਸਾਲ ਤੋਂ ਜਿਹੜੀਆਂ ਉਹਨਾਂ ਦੀਆਂ ਤਕਲੀਫਾਂ ਨੇ ਉਹਦਾ ਕਾਰਨ ਕੌਣ ਹੈ। ਵਰਸਟ ਕਾਈਂਡ ਆਫ ਜਿਹੜਾ ਜੈਨੋਸਾਈਡ ਲਫ਼ਜ਼ ਵੀ ਛੋਟਾ ਪੈ ਜਾਂਦਾ ਜੋ ਇਹਨਾਂ ਦੇ ਨਾਲ ਪੀੜ੍ਹੀ ਦਰ ਪੀੜ੍ਹੀ 4000 ਸਾਲ ਤੋਂ ਹੋ ਰਿਹਾ। ਲੇਕਿਨ ਇਹ ਸਾਰੀ ਕਹਾਣੀ ਦਾ ਲੁਬੇ ਲੁਬਾਵ ਇਹ ਹੀ ਹੈ ਕਿ ਜਿਹੜਾ ਮੋਦੀ ਦਾ ਆਉਣਾ ਹੈ, ਏਅਰਪੋਰਟ ਦਾ ਨਾਮ ਬਦਲਣਾ, ਇਹ ਸਾਰਾ ਇਕੱਲਾ ਵੂ ਕਰਨ ਲਈ ਨਹੀਂ ਆ। ਉਹ ਇਹ ਸਮਝਦੇ ਨੇ ਕਿ ਵੀ ਪੰਜਾਬ ਦੀ ਪੋਲੀਟਿਕਸ 'ਚ ਅਕਾਲੀ ਦਲ ਦੀ ਡੋਮੀਨੈਂਸ
ਜੱਟ ਭਾਈਚਾਰੇ 'ਚ ਹੈ ਔਰ ਜਿਹੜੇ ਨੌਨ ਨੇ ਉਹਨਾਂ ਨੂੰ ਤੁਸੀਂ ਇਕੱਠੇ ਕਰੋ, ਬੀਜੇਪੀ ਉਹਨਾਂ ਨੂੰ ਰੈਲੀ ਕਰੇ ਔਰ ਇਸ ਦੇ ਥੱਲੇ ਜਿਹੜਾ ਉਹ ਪੰਜਾਬ ਦੇ ਵਿੱਚ ਆਪਣੇ ਬਲਬੂਤੇ ਤੇ ਉਹ ਕਹਿੰਦੇ ਨੇ ਇਹ ਸਿਰਫ ਸਿੰਬੋਲਿਜ਼ਮ ਨਹੀਂ ਹੈ, ਇਹ ਜਿਹੜੀ ਸਾਡੀ ਰੀਅਲ ਪੋਲਿਟਿਕਸ ਹੈ। ਸੋ ਲੈਟ ਵੀ ਸੀ ਕੀ ਹੁੰਦਾ, ਪਰ ਇਹ ਪੰਜਾਬ ਦੇ ਵਿੱਚ ਨਫ਼ਰਤ ਦੀ ਬਹੁਤ ਗੰਦੀ ਖੇਡ ਰਹੇ ਨੇ। ਜੀ ਡਾਕਟਰ ਸਾਹਿਬ ਬਿਲਕੁਲ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਧਰਮ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮਿੰਦਰ ਸਿੰਘ ਜੀ ਵੀ और सोनमैल जी भी, सिंखो जी भी और खालसा देश पंजाब जी भी और इसी तरह घुसके जी भी और सुखजीवन बच्चू जी भी, जयपाल जी भी और TC एरीफोर्ड जी भी और इसी तरह सतनाम सिंह जी भी और फिर इसी तरह टोनी ढींडसा जी भी और गुरविंदर मान जी भी और फिर इसी तरह सिंह विरक जी भी और मलिक जी भी और गुरचरण सिंह जी भी हाँ जी। फिर इसी तरह साढ़े कोल गुरप्रीत सिंह जी भी और गुरचरणजीत सिंह जी भी। ਜਿਹੜੇ ਗੁਰਪ੍ਰੀਤ ਸਿੰਘ ਜੀ ਕਹਿੰਦੇ ਖਾਲਸਾ ਜ਼ਿੰਦਾਬਾਦ ਪੰਜਾਬ ਵਿੱਚ ਜੋ ਨੌਜਵਾਨਾਂ ਨਾਲ ਹੋ ਰਿਹਾ ਇਸ ਵਿੱਚ ਕਾਂਗਰਸ, ਭਾਜਪਾ, ਅਕਾਲੀ ਤੇ ਮੌਜੂਦਾ ਸਾਰੀਆਂ ਦੀ ਸਹਿਮਤੀ ਹੈ। ਇਸ ਮੁੱਦੇ ਤੇ ਕਿਸੇ ਲੀਡਰ ਦੀ ਆਵਾਜ਼ ਨਹੀਂ ਨਿਕਲ ਰਹੀ। ਇਹ ਸਾਰਾ ਕਸੂਰ ਇਹਨਾਂ ਦਾ ਨਹੀਂ, ਇਸ ਵਿੱਚ ਲੋਕਾਂ ਦਾ ਵਾਧਾ। और नासर चौधरी जी भी कहते पाकिस्तान बाबा पंजाब जी का पहला देश है और खालिस्तान बाबा नानक जी का दूजा देश है। और रणजोत सिंह जी भी ठीक और माई कहते पलविंदर सिंह जी भी और फिर इस तरह अजित सिंह जी भी कहते ने वाहिगुरू जी का खालसा वाहिगुरू जी की फतेह, कृपा करो दीन के दाते, देख देख फतेह, खालसा राज खालिस्तान जिंदाबाद वाहिगुरू जी। और अमर सिंह जी भी सारे वीरां नूं वाहिगुरू जी का खालसा वाहिगुरू जी की फतेह, पंजाब हल खालसा दा साथ दिओ पंजाबियों। और मिश्रा सिंह जी भी और इसी तरह सुखवीर सिंह जी भी, मोहम्मद यूनस जी भी, ये भी सानू सत श्री अकाल कहते हैं और सलाम वालेकुम कहते हैं। वालेकुम सलाम जी, सत श्री अकाल जी, सत श्री अकाल। और खालसा जिंदाबाद भी कहते हैं और खालसा कहते बहुत जल्द बनेगा इंशाअल्लाह उन्होंने किया। बहुत शुक्रिया, आमीन। हाँ जी। गुरसिमर कौर जी भी और फिर इसी तरह साढ़े कोल ने डॉक्टर परमजीत सिंह समरत जी भी, ये भी सानू फतेह बुलांदे ने बड़े प्यार दे नाल। तुसीं रेगुलर आंदे हो और हौसला दिंदे हो। बिल्कुल। और फिर इस तरह बिक्रमजीत सिंह जी भी, उप्स जी भी और फिर इसी तरह साढ़े कोल आए ने घुसके जी कहते करेली सचो सच प्रोग्राम जीनियस टीम ऑल आर हार्ड वर्कर। बहुत शुक्रिया भाई साहब। और फिर इस तरह कहते खालसा जिंदाबाद और गुरप्रकाश सिंह जी भी और इंद्रजीत कौर जी भी और जतिंदर सिंह जी भी और इसी तरह साढ़े कोल गुरजीत सिंह जी भी और बाबू जी भी और फिर इसी तरह चरणजीत सिंह बाजवा जी भी और बलविंदर कौर जी भी और काला सिंह जी भी और सिंह नवजोत जी भी और फिर इस तरह चीजे वायु जी कहते हैं कि रंगा बिल्ला रजीम वर्किंग इन इंडियन पार्लीमेंट और गुरविंदर कौर जी, इंद्रजीत सिंह संधू जी भी और डॉक्टर परमजीत सिंह जी भी कहते हैं कि 29 जनवरी 1970 ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਦੇਣ ਸੰਬੰਧੀ ਅਵਾਰਡ ਦਿੱਤਾ ਸੀ। ਫਿਰ ਰਾਜੀਵ ਲੌਂਗੋਵਾਲ ਸਮਝੌਤੇ ਵਿੱਚ 26 ਜਨਵਰੀ 1980 ਨੂੰ ਦੇਣਾ ਸੀ ਜੋ ਅੱਜ ਤੱਕ ਸਿਰੇ ਨਹੀਂ ਚੜਿਆ। और सुख सिंह जी भी और राजविंदर कौर जी भी, कुलदीप जी भी और बलविंदर सिंह जी सब का बहुत बहुत शुक्रिया। सो इस तरह अपने व्यूअर्स को लेने इजाजत। व्यूअर्स सारे प्रोग्राम का समय इत्थे मुकदा। तुसीं अपनी राय ते सुझाव सानू भेजना भुलना साडे इस पते ते SOS@tv ते असीं अपना प्रोग्राम लैके फिर दोबारा तुहाडे सामने होवांगे। तद तक ले मैनू ते अपना सुना गया दो देखते रहो TV। बुला दो फतेह। वाहिगुरू जी का खालसा वाहिगुरू जी की फतेह। रब राखा।